क्लिक करो लाइव वो हो जाएगा। ठीक है जी, थैंक यू ठीक है वेरी सर। मच तौहीद, थैंक यू वेरी मच। मैं बहुत-बहुत शुक्रगुज़ार हाँ इस एक ਫੈਸੀਨੇਟਿੰਗ ਪਲੇਟਫਾਰਮ ਦਾ। ਮੈਨੂੰ ਬਹੁਤ ਰੀਸੈਂਟਲੀ ਇਹ ਜਿਹੜਾ ਐਕਸਪੈਰੀਮੈਂਟ ਤੌਹੀਦ ਖੋਲਾ ਤੇ ਮਨੀਸ਼ ਤੌਹੀਦ ਤੇ ਖੋਲਾ ਤਾਂ ਪਾਕਿਸਤਾਨ ਤੋਂ ਕਰ ਰਹੇ ਆ ਤੇ ਮਨੀਸ਼ ਜਿਹੜਾ ਹੈ ਉਹ ਅੰਮ੍ਰਿਤਸਰ ਤੋਂ ਇੰਡੀਆ ਤੋਂ ਕਰ ਰਹੇ ਨੇ ਤੇ ਮੈਨੂੰ ਬਹੁਤ ਖੁਸ਼ੀ ਹੋਈ ਸੀ ਇਹ ਸੁਣ ਕੇ ਕਿ ਇਸ ਤਰ੍ਹਾਂ ਦੀ ਵੀ ਇੱਕ ਪਲੇਟਫਾਰਮ ਜਿਹੜਾ ਹੈ ਇਸ ਤਰ੍ਹਾਂ ਦੇ ਸਮੇਂ ਦੇ ਵਿੱਚ ਐਕਸਪੈਰੀਮੈਂਟ ਕੀਤਾ ਗਿਆ ਹੈ ਐਂਡ ਇਟਸ ਅ ਵੈਰੀ ਯੂਨੀਕ ਪਲੇਟਫਾਰਮ ਤੇ ਮੈਂ ਤਿੰਨਾਂ ਨੂੰ ਮੁਬਾਰਕਬਾਦ ਦਿੰਦਾ ਇਸ ਤਰ੍ਹਾਂ ਦੇ ਯੂਨੀਕ ਪਲੇਟਫਾਰਮ ਐਕਸਪੈਰੀਮੈਂਟ ਕਰਨ ਲਈ ਅੱਜ ਜਿਹੜਾ ਥੀਮ ਮੈਂ ਚੂਜ਼ ਕੀਤਾ ਹੈ ਆਪਣੀ ਗੱਲਬਾਤ ਤੁਹਾਡੇ ਨਾਲ ਸ਼ੇਅਰ ਕਰਨ ਲਈ ਉਹ ਅਸਲ 'ਚ ਇੱਕ ਐਕਸੀਡੈਂਟ ਸੀਗਾ ਹਾਂ ਮੈਂ ਮੇਰਾ ਪੀਐਚਡੀ ਜਿਹੜਾ ਹੈ ਇਸ ਥੀਮ ਤੇ ਨਹੀਂ ਹੈ ਤੇ ਇਹ ਗੱਲ 2005 ਦੀ ਹੈ ਮੈਂ ਇੱਕ ਛੋਟਾ ਸ਼ਹਿਰ ਹੈ ਬੋਰ ਬਾਰਡਰ ਤੇ ਲੱਗਦਾ ਜੀ ਪਾਕਿਸਤਾਨ ਦੇ ਨਾਲ ਪਾਕਪਟਨ ਤੋਂ ਬਹੁਤ ਨੇੜੇ ਹੈ ਉੱਥੇ ਪਹਿਲੀ ਵਾਰੀ ਪੜ੍ਹਾਉਣ ਗਿਆ ਮੇਰਾ ਹੋਮ ਟਾਊਨ ਵੀ ਸੀਗਾ ਤੇ ਉਧਰ ਦੇ ਐਮਏ ਸਟੂਡੈਂਟਸ ਨੇ ਮੈਨੂੰ ਕਿਹਾ ਜੀ ਇੱਕ ਸ਼ਹਿਰ ਦੇ ਵਿੱਚ ਇੱਕ ਪੰਜ ਪੀਰਾਂ ਦੀ ਦਰਗਾਹ ਹੈ ਸਾਨੂੰ ਦਿਖਾ ਦਿਓ ਤੇ ਉਹ ਦਰਗਾਹ ਹੋਮ ਟਾਊਨ ਹੋਣ ਤੋਂ ਬਾਵਜੂਦ ਮੈਂ ਕਦੇ ਨਹੀਂ ਦੇਖੀ ਸੀ ਤੇ ਬੱਚਿਆਂ ਦੇ ਕਹਿਣ ਤੇ ਮੈਨੂੰ ਪਹਿਲੀ ਵਾਰੀ ਮੌਕਾ ਮਿਲਿਆ ਉਸ ਦਰਗਾਹ ਨੂੰ ਦੇਖਣ ਦਾ ਤੇ ਫਿਰ ਜਿਹੜਾ ਸਿਲਸਿਲਾ ਚਾਲੂ ਹੋਇਆ ਤੇ ਹੁਣ ਤੁਸੀਂ ਦੇਖਦੇ ਹੋ ਕਿਤਾਬ ਮੈਂ ਉੱਤੇ ਲਿਖ ਚੁੱਕਾ ਸਪੈਸ਼ਲਾਈਜ਼ਿੰਗ ਪਪੂਲਰ ਸੂਫੀ ਸ਼ਰਾਈਨਸ ਇਨ ਪੰਜਾਬ ਇਹ ਕਿਤਾਬ ਦਾ ਨਾਂ ਹੈ ਤੇ ਉਹਦੇ ਨਾਲ ਹੁਣ ਵੀ ਮਤਲਬ ਕਿਤਾਬ ਤੋਂ ਆਉਣ ਤੋਂ ਬਾਅਦ ਵੀ ਵਿਚਾਰਾਂ ਦਾ ਸ਼ੇਅਰਿੰਗ ਜਿਹੜੀ ਹੈ ਉਹ ਚੱਲਦੀ ਰਹਿੰਦੀ ਹੈ ਮੋਟੀ ਗੱਲ ਇਹ ਹੈ ਕਿ ਜਿਹੜਾ ਕੁਐਸਚਨ ਮੇਰੇ ਦਿਮਾਗ ਦੇ ਵਿੱਚ ਆਇਆ ਸੀ ਜਦੋਂ ਇਸ ਤੇ ਕੰਮ ਕਰਨਾ ਸ਼ੁਰੂ ਕੀਤਾ ਉਹ ਇਹ ਸੀਗਾ ਕਿ 1947 ਤੋਂ ਬਾਅਦ ਲਗਭਗ ਜਿੰਨੇ ਵੀ ਡਿਸਟ੍ਰਿਕਟ ਸੀਗੇ ਈਸਟ ਪੰਜਾਬ ਦੇ ਵਿੱਚ ਮੈਂ ਈਸਟ ਪੰਜਾਬ ਦੀ ਗੱਲ ਜਦੋਂ ਕਰ ਰਿਹਾ ਤੇ ਆਪਣੀ ਗੱਲ ਸੀਮਤ ਕਰਾਂਗਾ ਈਸਟ ਪੰਜਾਬ ਦੇ ਵਿੱਚ ਵੀ ਇੱਕ ਛੋਟੇ ਜਿਹੇ ਹਿੱਸੇ ਤੱਕ ਜਿਹੜਾ ਕਿ 1966 ਦੇ ਵਿੱਚ ਦਾ ਪੰਜਾਬ ਮੰਨਿਆ ਜਾਂਦਾ ਜਿਹਦੇ ਵਿੱਚ ਮਾਲਵਾ ਮਾਝਾ ਤੇ ਦੁਆਬਾ ਤਿੰਨ ਇਲਾਕੇ ਮੋਟੇ ਤੌਰ ਤੇ ਆਉਂਦੇ ਨੇ ਮੈਂ ਉਹ ਹਰਿਆਣੇ ਵਾਲੇ ਇਲਾਕੇ ਤੇ ਬਹੁਤੀ ਗੱਲ ਨਹੀਂ ਕਰਾਂਗਾ ਕਿਉਂ ਮੈਂ ਲਿਮਿਟ ਕਰ ਰਿਹਾ ਨਾ ਹੀ ਮੈਂ ਪਹਾੜੀ ਇਲਾਕਿਆਂ ਦੀ ਬਹੁਤੀ ਗੱਲ ਕਰਨੀ ਹੈ ਤੇ ਪਲੇਨਸ ਆਫ ਪੰਜਾਬ ਜਿਹੜੇ ਨੇ ਤੇ ਉਹਨਾਂ ਤੇ ਥੋੜੀ ਜਿਹੀ ਗੱਲ ਮੈਂ ਕਰਾਂਗਾ ਤੇ ਮੋਟਾ ਸਵਾਲ ਇਹ ਸੀਗਾ ਕਿ 1947 ਤੋਂ ਬਾਅਦ ਜਦੋਂ ਵੱਡੀ ਸੰਖਿਆ ਦੇ ਵਿੱਚ ਮੁਸਲਮਾਨ ਭਾਈ ਭੈਣਾਂ ਉਧਰਲੇ ਪਾਸੇ ਚਲੀ ਗਈਆਂ ਰੈਡ ਕਲਿਫ ਲਾਈਨ ਤੇ ਉਹਦੇ ਬਾਅਦ ਜਿਹੜੀਆਂ ਰਿਲੀਜੀਅਸ ਸਪੇਸਿਸ ਸੀਗੀਆਂ ਜੇ ਜਦੋਂ ਰਿਲੀਜੀਅਸ ਸਪੇਸਿਸ ਦੀ ਗੱਲ ਕਰਦੇ ਹਾਂ ਅਸੀਂ ਸਾਡੇ ਦਿਮਾਗ ਦੇ ਵਿੱਚ ਮਸਜਿਦਾਂ ਹੁੰਦੀਆਂ ਨੇ ਸਾਡੇ ਦਿਮਾਗ ਦੇ ਵਿੱਚ ਮਸੀਤਾਂ ਹੁੰਦੀਆਂ ਨੇ ਮਸੀਤਾਂ ਸਾਡੇ ਦਿਮਾਗ ਦੇ ਵਿੱਚ ਕਬਰਸਤਾਨ ਹੁੰਦੇ ਨੇ ਮਜ਼ਾਰਾਂ ਹੁੰਦੀਆਂ ਨੇ ਦਰਗਾਹਾਂ ਹੁੰਦੀਆਂ ਨੇ ਖਾਨਕਾਂ ਹੋਇਆ ਕਰ ਤੇ ਮਨ ਦੇ ਵਿੱਚ ਸਵਾਲ ਦੇ ਤੌਰ ਤੇ ਇਹ ਐਕਸਪ੍ਰੈਸ਼ਨ ਇੱਥੋਂ ਹੀ ਸ਼ੁਰੂ ਹੋਇਆ ਸੀ ਕਿ ਪੰਜ ਪੀਰ ਦਰਗਾਹ ਦੇਖਣ ਤੋਂ ਬਾਅਦ ਮੈਨੂੰ ਲੱਗਾ ਕਿ ਇਹ ਮਾਮਲਾ ਜਿਹੜਾ ਹੈ ਬਹੁਤਾ ਕੰਪਲੈਕਸ ਲੱਗਦਾ ਹੈ ਕਿ ਮੇਰੇ ਸ਼ਹਿਰ ਦੇ ਵਿੱਚ ਜਿਹੜੀ ਦਰਗਾਹ ਸੀ ਛੋਟੀ ਇਹ ਆਜ਼ਾਦੀ ਤੋਂ ਬਾਅਦ ਜਲਦ ਹੀ ਫੇਰ ਤੋਂ ਵਿਕਸਿਤ ਹੋ ਗਈ ਸੀ ਤੇ ਇਧਰ ਵਾਲੇ ਪਾਸੇ ਜਿਹੜੇ ਪਾਕਪਟਨ ਤੋਂ ਇੱਕ ਫੈਮਿਲੀ ਆਈ ਸੀ ਉਹਨਾਂ ਦੇ ਬਜ਼ੁਰਗ ਨੇ ਇਸ ਦਰਗਾਹ ਦੇ ਵਿੱਚ ਜਿਹੜੀ ਰਿਚੁਅਲ ਸੀਗਾ ਜਿਹੜੀ ਪਰੰਪਰਾ ਸੀ ਉਹਨੂੰ ਦੁਬਾਰਾ ਸ਼ੁਰੂ ਕਰ ਦਿੱਤਾ ਸੀ 1947 ਤੋਂ ਲਗਭਗ ਅੱਧਾ ਡਿਕੇਡ 5 ਕੁ ਸਾਲ ਤੋਂ ਬਾਅਦ ਹੀ ਤੇ ਅੱਜ ਜੇ ਤੁਸੀਂ ਉੱਥੇ ਜਾਓ ਸਾਲ ਦੇ ਵਿੱਚ ਸਾਵਣ ਦੇ ਵਿੱਚ ਮੇਲਾ ਲੱਗਦਾ ਉਹਦੇ 3 ਦਿਨ ਦਾ ਤੇ ਲੈਕਸ ਆਫ ਪੀਪਲ ਕਮ ਦੇयर ਤੇ ਅਬੋਰ ਦੇ ਵਿੱਚ ਹੀ ਹੁੰਦੇ ਜਦੋਂ ਮੈਂ 1 ਸਾਲ ਉੱਥੇ ਪੜ੍ਹਾਇਆ ਸੀ ਮੈਂ ਉਸ ਉਰਸ ਤੇ ਗਿਆ ਵੀ ਸੀ ਉਹ ਮੇਲਾ ਕਹਿੰਦੇ ਉਰਸ ਨਹੀਂ ਕਹਿੰਦੇ ਉਹ ਮੇਲਾ ਕਹਿੰਦੇ ਉੱਥੇ I was astonished. I was astonished because I had not seen, first of all, a fair as large as this in my own small hometown. ਉਹ ਵੱਖਰੀ ਗੱਲ ਸੀ ਕਿਉਂਕਿ ਪੜ੍ਹਿਆ ਲਿਖਿਆ ਮੈਂ ਅਬੋਰ ਤੋਂ ਨਹੀਂ ਸੀਗਾ ਸਕੂਲਿੰਗ ਤੋਂ ਬਾਅਦ ਮੈਂ ਬਾਹਰ ਚਲਾ ਗਿਆ ਸੀ ਤੇ ਜਦੋਂ ਮੈਂ ਵਾਪਸ ਆਇਆ
ਉੱਥੇ ਪੜ੍ਹਾਉਣ ਲਈ ਤਾਂ ਆਈ ਵਾਸ ਰੀਅਲੀ ਸਰਪ੍ਰਾਈਜ਼ਡ ਮੈਨੂੰ ਲੱਗਿਆ ਕਿ ਇਹ ਕੀ ਫਿਨੋਮੀਨਾ ਹੈ। ਉੱਥੋਂ ਇਹ ਸਿਲਸਿਲਾ ਸ਼ੁਰੂ ਹੋਇਆ ਸੀ ਅਸਲ 'ਚ ਤੇ 2006 ਦੇ ਵਿੱਚ ਮੈਨੂੰ ਅੰਮ੍ਰਿਤਸਰ ਜਾਣ ਦਾ ਮੌਕਾ ਮਿਲਿਆ ਤੇ ਉੱਥੇ ਜਾ ਕੇ ਇਹ ਵਰਕ ਹੋਰ ਵੀ ਐਕਸਪੈਂਡ ਕੀਤਾ ਤੇ ਨਾਓ ਅੰਮ੍ਰਿਤਸਰ ਇਜ਼ ਅ ਵੈਰੀ ਇੰਟਰਸਟਿੰਗ ਪਲੇਸ ਇਹ ਕਹਿ ਲਓ ਜੀ ਇਨ ਕੋਇੰਸੀਡੈਂਸ ਇਹ ਹੈ ਕਿ ਅੰਮ੍ਰਿਤਸਰ ਮੈਂ ਜਦੋਂ ਗਿਆ ਉਹ ਪਹਿਲਾ ਦਿਨ ਸੀਗਾ ਜਦੋਂ ਮੈਂ ਅੰਮ੍ਰਿਤਸਰ ਗਿਆ ਸੀ। ਪੂਰੀ ਜ਼ਿੰਦਗੀ ਦੇ ਵਿੱਚ 2006 ਤੋਂ ਪਹਿਲਾਂ ਮੈਂ ਅੰਮ੍ਰਿਤਸਰ ਕਦੇ ਦੇਖਿਆ ਹੀ ਨਹੀਂ ਸੀਗੀ ਕਿਉਂਕਿ ਮਾਲਵਾ ਇਲਾਕਾ ਦਾ ਜਿਹੜਾ ਹੈ ਉਹ ਪੰਜਾਬ ਦਾ ਥੋੜਾ ਡਿਫਰੈਂਟ ਇਲਾਕਾ ਹੈ। ਉਹਦਾ ਮਾਝੇ ਨਾਲ ਬਹੁਤਾ ਸਿੱਧਾ ਕਲਚਰਲ ਕਨੈਕਟ ਉਸ ਤਰ੍ਹਾਂ ਦਾ ਨਹੀਂ ਹੈਗਾ, ਉਹ ਰਾਜਸਥਾਨ ਦੇ ਨਾਲ ਜ਼ਿਆਦਾ ਲੱਗਦਾ ਤੇ ਮੈਂ ਅੰਮ੍ਰਿਤਸਰ ਪਹਿਲੀ ਵਾਰੀ ਗਿਆ ਸੀ ਤੇ ਬਹੁਤ ਸਾਰੇ ਪਰਸੈਪਸ਼ਨਸ ਹੁੰਦੇ ਆ ਜਿਹੜੇ ਉਹ ਅੰਮ੍ਰਿਤਸਰ ਸ਼ਹਿਰ ਬਾਰੇ ਉਹ ਇਹ ਵੀ ਇਸ ਤਰ੍ਹਾਂ ਦੇ ਪਰਸੈਪਸ਼ਨਸ ਕਿ ਗੋਲਡਨ ਟੈਂਪਲ ਦੀ ਸਿਟੀ ਹੈ, ਜਲਿਆਂਵਾਲਾ ਬਾਗ ਦੀ ਸਿਟੀ ਹੈ, ਵਾਹਗਾ ਬਾਰਡਰ ਦੀ ਸਿਟੀ ਹੈ। ਇਹ ਪਰਸੈਪਸ਼ਨਸ ਪ੍ਰੀਡੋਮੀਨੈਂਟ ਪਰਸੈਪਸ਼ਨ ਜਿਹੜੇ ਹੁੰਦੇ ਨੇ ਕਿ ਇਟਸ ਅ ਸੈਂਟਰ ਆਫ ਸਿੱਖ ਰਿਲੀਜੀਓਸਿਟੀ। ਸੋ ਉਹ ਮੇਰੇ ਦਿਮਾਗ ਦੇ ਵਿੱਚ ਸੀਗੇ ਕਿਉਂਕਿ ਮੈਂ ਦੇਖਿਆ ਅੰਮ੍ਰਿਤਸਰ ਕਦੇ ਨਹੀਂ ਸੀਗਾ ਉਹ ਤੋਂ ਪਹਿਲਾਂ। ਇਹ ਸਾਰੇ ਭਰਮ ਜਿਹੜੇ ਸੀਗੇ, ਇਹ ਜਿਹੜੇ ਹਿਸਟੋਰੀਕਲ ਕਹਿ ਲਓ ਜੀ ਕੰਸਟਰਕਟਸ ਜਿਹੜੇ ਸੀਗੇ, ਪ੍ਰੀਵੈਲੈਂਟ ਕੰਸਟਰਕਟਸ ਜਿਹੜੇ ਸੀਗੇ, ਉਹ ਖਾਲੀ ਮੇਰੇ ਆਪਣੇ ਨਹੀਂ ਸੀਗੇ, ਇਹ ਇੱਕ ਵੱਡੀ ਹਿਸਟੋਰੀਓਗ੍ਰਾਫੀ ਹੈ, ਜਿਹਦੋਂ ਤੋਂ ਇਹ ਨਿਕਲ ਕੇ ਆਉਂਦੇ ਸੀਗੇ, ਜਿਹੜੀ ਕਿ ਪੜ੍ਹਾਈ ਜਾਂਦੀ ਹੈ ਸਕੂਲਾਂ ਦੇ ਵਿੱਚ, ਕਾਲਜਾਂ ਵਿੱਚ, ਜਿੱਥੇ ਸਿਟੀਜ਼ ਨੂੰ, ਜਿੱਥੇ ਰਿਲੀਜੀਅਸ ਸਪੇਸਿਸ ਨੂੰ ਇੱਕ ਖਾਸ ਤਰ੍ਹਾਂ ਦੇ ਲੈਂਸ ਦੇ ਨਾਲ ਦੇਖਿਆ ਜਾਂਦਾ ਹੈ। ਮੇਰਾ ਕਹਿਣ ਤੋਂ ਮਤਲਬ ਇਹ ਹੈ ਕਿ ਅੰਮ੍ਰਿਤਸਰ ਦੀ ਗੋਲਡਨ ਟੈਂਪਲ ਦੇ ਬਿਯੋਂਡ ਵੀ ਕੋਈ ਆਇਡੈਂਟਿਟੀ ਹੈ? ਇਹ ਇੱਕ ਮੋਟਾ ਸਵਾਲ ਦਿਮਾਗ ਦੇ ਵਿੱਚ ਆਦਾ ਹੈ ਐਂਡ ਯੂ ਵਿਲ ਬੀ ਸਰਪ੍ਰਾਈਜ਼ਡ ਐਕਚੁਅਲੀ 1947 ਤੋਂ ਪਹਿਲਾਂ ਅੰਮ੍ਰਿਤਸਰ ਵਾਸ ਅ ਮੁਸਲਿਮ ਡੋਮੀਨੇਟਿਡ ਸਿਟੀ। ਸਿੱਖਸ ਵਰ ਅ ਮਾਈਨੋਰਿਟੀ ਇਨ ਦੈਟ ਸਿਟੀ। ਸੋ ਡਿਸਪਾਈਟ ਦ ਫੈਕਟ ਕਿ ਉਹ ਇੱਕ ਸਿੱਖ ਰਿਲੀਜੀਓਸਿਟੀ ਨਾਲ ਬੜੀ ਕਲੋਜ਼ਲੀ ਜੁੜਿਆ ਹੋਇਆ ਹੈ, ਪਰ ਜੇ ਸ਼ਹਿਰ ਦੀ ਪਾਪੂਲੇਸ਼ਨ ਵੇਖੋ ਅੱਜ ਵੀ ਇਟਸ ਅ ਮਿਕਸਡ ਪਾਪੂਲੇਸ਼ਨ ਵਾਲਾ ਸਿਟੀ ਹੈ। ਹਿੰਦੂਸ ਪ੍ਰੀਡੋਮੀਨੈਂਟਲੀ ਸ਼ਾਇਦ ਥੋੜੇ ਜ਼ਿਆਦਾ ਨੇ ਤੇ ਸਿੱਖਸ ਥੋੜੇ ਜਿਹੇ ਘੱਟ ਨੇ, ਪਰ ਇਹ ਮਸਲਾ ਮੇਰੇ ਲਈ ਤਾਂ ਇੰਨਾ ਇੰਪੋਰਟੈਂਟ ਨਹੀਂ ਸੀਗਾ। ਮੇਰੇ ਲਈ ਇੰਪੋਰਟੈਂਟ ਮਸਲਾ ਸੀਗਾ ਵਾਂਸ ਅਗੇਨ ਉਹੀ ਜਿਹੜੀ ਚੀਜ਼ ਅਬੋਹਰ ਦੇ ਵਿੱਚ ਮੈਂ ਐਕਸਪੀਰੀਅੰਸ ਕੀਤੀ। ਅੰਮ੍ਰਿਤਸਰ ਦਾ ਡੀਏਵੀ ਕਾਲਜ ਜਿੱਥੇ ਮੈਂ ਪੜ੍ਹਾਉਣਾ ਸ਼ੁਰੂ ਕੀਤਾ ਉਹ ਵਾਲਡ ਸਿਟੀ ਦੇ ਵਿੱਚ ਸੀਗਾ। ਆਈ ਵਾਸ ਵੈਰੀ ਲੱਕੀ ਕਿਉਂਕਿ ਨੈਰੋ ਲੇਨਸ ਤੋਂ ਮੈਂ ਆਪਣੇ ਘਰ ਜਾਇਆ ਕਰਦਾ ਸੀ ਤੇ ਐਂਡ ਆਈ ਵਾਂਸ ਅਗੇਨ ਕੇਮ ਅਕ੍ਰੋਸ ਉਹੀ ਜਿਹੜਾ ਕੀੜਾ ਅਬੋਹਰ ਤੋਂ ਲੈ ਕੇ ਆਇਆ ਸੀ। ਉਹ ਸਵਾਲ ਜਿਹੜੇ ਅਬੋਹਰ ਤੋਂ ਲੈ ਕੇ ਆਇਆ ਸੀ ਕਿ ਇਹ ਉੱਥੇ ਮੈਨੂੰ ਫਿਰ ਤੋਂ ਬਹੁਤ ਸਾਰੀਆਂ ਛੋਟੀਆਂ ਵੱਡੀਆਂ ਰੋਡ ਸਾਈਡ ਦਰਗਾਹਾਂ, ਮਸੀਤਾਂ ਤੇ ਸੀਗੀਆਂ, ਬਹੁਤ ਸਾਰੀ ਮਸੀਤਾਂ ਦੇਖੀ 1947 ਤੋਂ ਬਾਅਦ ਇਹ ਬਹੁਤ ਸਾਰੇ ਚੇਂਜਿਸ ਆਏ, ਬਹੁਤ ਸਾਰੀਆਂ ਮਸੀਤਾਂ ਗੁਰਦੁਆਰੇ ਬਣ ਗਏ, ਕਈ ਮਸੀਤਾਂ 'ਚ ਮੰਦਿਰ ਵੀ ਬਣ ਗਏ, ਮਤਲਬ ਰੀਯੂਜ਼ ਆਫ ਸੈਕਰਡ ਸਪੇਸਿਸ ਡਿਡ ਹੈਪਨ। ਇਸੇ ਤਰ੍ਹਾਂ ਪਾਕਿਸਤਾਨ ਵਾਲੀ ਸਾਈਡ ਵੀ ਇਸ ਤਰ੍ਹਾਂ ਦੇ ਕਈ ਐਗਜ਼ਾਮਪਲ ਸਾਨੂੰ ਮਿਲਦੇ ਨੇ, ਪਰ ਦਰਗਾਹਾਂ ਜਿਹੜੀਆਂ ਸੀਗੀਆਂ ਉਹ ਇੱਕ ਐਕਸੈਪਸ਼ਨ ਦੇ ਰੂਪ ਤੇ ਸਾਨੂੰ ਦਿਸਦੀਆਂ ਨੇ। ਨਾਓ ਦਿਸ ਵਾਸ ਸਰਪ੍ਰਾਈਜ਼ਿੰਗ। ਇਹ ਮੇਰੇ ਮਨ ਦੇ ਵਿੱਚ ਸਵਾਲ ਵੀ ਸੀਗਾ ਕਿ ਇਹਦਾ ਕਾਰਨ ਕੀ ਹੈ ਕਿ ਵਾਈ ਇਜ਼ ਇਟ ਦੈਟ ਸੂਫੀ ਸੇਂਟ ਸ਼ਰਾਈਨਸ ਜਿਹੜੀ ਸੂਫੀ ਸੰਤ ਹੋਇਆ ਉਹਨਾਂ ਦੀ ਜਿਹੜੀ ਜਗ੍ਹਾ ਥਾਵਾਂ ਨੇ ਉਹ ਬਰਕਰਾਰ ਕਿਉਂ ਰਹਿੰਦੀਆਂ ਨੇ। ਅੰਮ੍ਰਿਤਸਰ ਦੇ ਵਿੱਚ ਹਰ ਕੋਨੇ ਤੇ ਨੁੱਕੜ ਤੇ ਤੁਹਾਨੂੰ ਖਵਾਜਾ ਖਿਜ਼ਰ ਦੀਆਂ ਛੋਟੀਆਂ-ਛੋਟੀਆਂ ਸ਼ਰਾਈਨਸ ਮਿਲ ਜਾਣਗੀਆਂ ਐਂਡ ਆਈ ਵਾਸ ਰੀਅਲੀ ਫੈਸੀਨੇਟਿਡ ਬਾਈ ਇਟ ਕਿ ਇਹਨੂੰ ਸਮਝਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਹੋਇਆ ਇਹ ਕਿ 2 ਕੁ ਸਾਲਾਂ ਦੇ ਵਿੱਚ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਹੀ ਐਂ ਘੁੰਮਦੇ ਫਿਰਦੇ ਮੈਨੂੰ ਉਰਸ ਬਣਾਏ ਜਾਣੇ ਵਰਦਾ ਦਿਸ ਗਿਆ ਇੱਕ ਦਿਨ ਐਂਡ ਆਈ ਵਾਸ ਰੀਅਲੀ ਸਰਪ੍ਰਾਈਜ਼ਡ ਵਾਂਸ ਅਗੇਨ ਕਿਉਂਕਿ ਉਹ ਉਰਸ ਜਿੱਥੇ ਹੋ ਰਿਹਾ ਸੀ ਬਾਬਾ ਲਖ ਦਾਤਾ ਜੀ ਤੇ ਬਾਬਾ ਫਰੀਦ ਦੀ ਯਾਦ ਦੇ ਵਿੱਚ ਉਹ ਟੈਲੀਫੋਨ ਐਕਸਚੇਂਜ ਚੌਂਕ ਤੇ ਹੋ ਰਿਹਾ ਸੀ ਤੇ ਟੈਲੀਫੋਨ ਐਕਸਚੇਂਜ ਚੌਂਕ ਜਿਹੜਾ ਤੁਸੀਂ ਲਾਓ ਉਹ ਦਰਬਾਰ ਸਾਹਿਬ ਤੋਂ 100 ਕੁ ਮੀਟਰ ਦੀ ਵੀ ਦੂਰੀ ਤੇ ਨਹੀਂ ਹੈ, ਬਹੁਤ ਨੇੜੇ ਹੈ। ਤੇ ਵਾਂਸ ਅਗੇਨ ਆਈ ਵਾਸ ਸਰਪ੍ਰਾਈਜ਼ਡ ਕਿਉਂਕਿ ਜਿਹੜੀ ਤੁਸੀਂ ਸੈਂਸਿਬਿਲਿਟੀਜ਼ ਐਜ਼ਿਊਮ ਕਰ ਲੈਂਦੇ ਹੋ ਇੱਕ ਹਿਸਟੋਰੀਕਲ ਡਿਸਕੋਰਸ ਦੇ ਵਿੱਚ ਕਿ ਇੱਕ ਸ਼ਹਿਰ ਦਾ ਨਾਤਾ ਇੱਕ ਖਾਸ ਕਮਿਊਨਿਟੀ ਨਾਲ, ਇੱਕ ਸ਼ਹਿਰ ਦਾ ਇਲਾਕਾ, ਇੱਕ ਸ਼ਹਿਰ ਜਿਹੜਾ ਹੈ ਉਹ ਇੱਕ ਖਾਸ ਰਿਲੀਜੀਅਸ ਟ੍ਰੈਡੀਸ਼ਨ ਨਾਲ, ਇਹ ਸਭ ਮੈਨੂੰ ਅੰਮ੍ਰਿਤਸਰ ਦੇ ਵਿੱਚ ਇੱਕ ਬਹੁਤ ਕੰਪਲੈਕਸ ਤਰੀਕੇ ਨਾਲ ਦਿਸਣਾ ਸ਼ੁਰੂ ਹੋਇਆ। ਤੇ
ਇੱਥੋਂ ਮੈਂ ਆਪਣੀ ਗੱਲ ਕਹਿਣਾ ਸ਼ੁਰੂ ਵੀ ਕਰਦਾ ਕਿ 1947 ਤੋਂ ਬਾਅਦ ਕਿ ਇਹ ਕਿਸ ਤਰ੍ਹਾਂ ਦੀ ਅਸੀਂ ਕਿਸ ਤਰ੍ਹਾਂ ਸਮਝੀਏ ਮਤਲਬ ਰਿਲੀਜੀਅਸ ਸਪੇਸਿਸ ਜਿਹੜੀ ਨੇ ਉਹਨਾਂ ਨੂੰ ਕੀ ਹੋਇਆ ਹੈ ਨਾ ਮਤਲਬ ਇੱਕ ਸਵਾਲ ਦੇ ਤੌਰ ਤੇ ਮੈਂ ਜੇ ਇਹਨੂੰ ਪੇਸ਼ ਕਰਨ ਦੀ ਕੋਸ਼ਿਸ਼ ਕਰਾਂ ਨਾਓ ਫਿਰ ਇਹ ਹੋਇਆ ਕਿ ਆਈ ਸਟਾਰਟਡ ਐਕਸਪੈਂਡਿੰਗ ਇਟ ਬਿਯੋਂਡ ਅੰਮ੍ਰਿਤਸਰ ਆਲਸੋ ਅੰਮ੍ਰਿਤਸਰ ਦੇ ਵਿੱਚ ਮੈਂ ਕਈ ਸਰਵੇ ਕੀਤੇ ਕੁਛ ਸ਼ਾਗਿਰਦ ਜਿਹੜੇ ਸੀਗੇ ਉਹ ਕਾਲਜ ਦੇ ਵਿੱਚ ਵੀ ਸੀਗੇ ਤੇ ਉਹਨਾਂ ਨੂੰ ਮੈਨੂੰ ਰਾਹ ਦਿਖਾਈ ਤੇ ਬਹੁਤ ਜਦੋਂ ਜਾਇਆ ਕਰਦਾ ਸੀ ਅੰਮ੍ਰਿਤਸਰ ਤੋਂ ਤੇ ਸੜਕ ਦਾ ਰਸਤਾ ਲੈ ਲਿਆ ਕਰਦੇ ਸੀ ਡਰਾਈਵ ਕਰਦੇ ਹੋਰ ਚਲੇ ਜਾਂਦੇ ਤੇ ਸੜਕ ਦੇ ਉੱਤੇ ਨਵੀਆਂ-ਨਵੀਆਂ ਕੁਛ ਇਸੇ ਤਰ੍ਹਾਂ ਦੀਆਂ ਦਰਗਾਹਾਂ ਦਿਖਣੀਆਂ ਸ਼ੁਰੂ ਹੋ ਗਈਆਂ ਅ, ਅ, ਜਿਹਦੇ ਨਾਲ ਇਹ ਕੁਐਸਚਨ ਹੋਰ ਵੀ ਕੰਪਲੈਕਸ ਹੋ ਗਿਆ ਕੰਪਲੈਕਸ ਇਹਦੇ ਲਈ ਹੋ ਗਿਆ ਕਿਉਂਕਿ ਇੱਕ ਸੈਟ ਆਫ ਸ਼ਰਾਈਨ ਜਿਹੜੀਆਂ ਜਿਹਦੀ ਮੈਂ ਗੱਲ ਕਰ ਰਿਹਾ ਉਹ ਸ਼ਰਾਈਨਸ ਨੇ ਜਿਹੜੀ ਕਿ 1947 ਤੋਂ ਪਹਿਲਾਂ ਸੀਗੀਆਂ ਤੇ ਉਹਦੇ ਕੇਅਰ ਟੇਕਰ ਸੀਗੇ ਜਿਹਨੂੰ ਅਸੀਂ ਸ਼ਹਿਜ਼ਾਦਾ ਨਸ਼ੀਨ ਵੀ ਕਹਿ ਦਿੰਦੇ ਆ ਚੇਲੇ ਵੀ ਕਹਿ ਦਿੰਦੇ ਆ ਤੇ ਉਹ ਸ਼ਹਿਜ਼ਾਦਾ ਨਸ਼ੀਨ ਕੇਅਰ ਟੇਕਰ ਸੀਗੇ ਉਹਨਾਂ ਦੇ ਹਾਂ ਤੇ 1947 ਤੋਂ ਬਾਅਦ ਉਹ ਪਾਕਿਸਤਾਨ ਚਲੇ ਗਏ ਪਰ 2006 ਔਨਵਰਡ ਜਦੋਂ ਮੈਂ ਇੱਥੇ ਸਰਵੇ ਕਰਨੇ ਸ਼ੁਰੂ ਕੀਤੇ ਆਈ ਕੇਮ ਅਕ੍ਰੋਸ ਸੈਵਰਲ ਨਿਊ ਸ਼ਰਾਈਨਸ ਇਹ ਨਵੀਆਂ ਜਿਹੜੀ ਦਰਗਾਹਾਂ ਇਹ ਜਿਹੜੇ ਨਵੇਂ ਖਾਨਕਾ ਇਹ ਮੈਨੂੰ ਜ਼ਿਆਦਾ ਪਜ਼ਲਿੰਗ ਲੱਗੇ ਕਿ ਐਗਜ਼ਿਸਟਿੰਗ ਸ਼ਰਾਈਨ ਸਪੇਸਿਸ ਦੀ ਕੰਟੀਨਿਊਟੀ ਵੀ ਇੱਕ ਵੱਖਰਾ ਸਵਾਲ ਹੈ ਪਰ ਕਮਿੰਗ ਅਪ ਆਫ ਨਿਊ ਸੱਚ ਸਪੇਸਿਸ ਸੂਫੀਆਂ ਨੂੰ ਡੈਡੀਕੇਟਿਡ ਇਸ ਤਰ੍ਹਾਂ ਦੀ ਨਵੀਆਂ ਜਗ੍ਹਾ ਆਣਾ ਇਹ ਮੇਰੇ ਲਈ ਇੱਕ ਕੰਪਲਿਕੇਟਿਡ ਸਵਾਲ ਬਣ ਗਿਆ ਕੰਪਲਿਕੇਟਿਡ ਇਸ ਲਈ ਵੀ ਬਣ ਗਿਆ ਕਿਉਂਕਿ ਇਹਨਾਂ ਦਾ ਪਿਛੋਕੜ ਕਹਿ ਲੀजिए ਕਿ ਦੇ ਵਰ ਜਸਟ ਕਮਿੰਗ ਅਪ ਰਾਈਟ ਇਨ ਫਰੰਟ ਆਫ ਮਾਈ ਆਈਜ਼ ਮੈਂ ਸੀਮੈਂਟ ਹੁੰਦਿਆਂ ਦੇਖਿਆ ਮੈਂ ਉਹਨਾਂ ਦੀ ਦੀਵਾਰਾਂ ਬਣਦੇ ਦੇਖਿਆ ਇਹਨਾਂ ਸਾਲਾਂ ਦੇ ਵਿੱਚ ਤੇ ਕਹਿਣ ਦੀ ਗੱਲ ਇਹ ਹੈ ਕਿ ਦ ਸਿਨੈਰੀਓ ਬਿਕੇਮ ਫਾਰ ਮੋਰ ਕੰਪਲੈਕਸ ਨਾਓ ਥੋੜਾ ਜਿਹਾ ਪਿੱਛੇ ਚੱਲਦੇ ਹਾਂ ਹਿਸਟੋਰੀਕਲੀ ਇਹਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਫਿਰ ਮੈਂ ਇੱਕ ਕੰਟੈਂਪਰੇਰੀ ਕੁਐਸਚਨ ਤੇ ਵਾਪਸ ਆਵਾਂਗਾ ਐਂਡ ਦੇ ਲੈਕਚਰ ਐਂਡ ਕਰਦੇ ਹਾਂ ਤੇ ਇਮੀਡੀਏਟਲੀ ਆਫਟਰ ਪਾਰਟੀਸ਼ਨ ਮਾਈਗ੍ਰੇਸ਼ਨ ਅਸੀਂ ਜਾਣਦੇ ਹਾਂ ਕਿ ਪੰਜਾਬ ਦੇ ਵਿੱਚੋਂ ਬੜੀ ਸੰਖਿਆ ਮੁਸਲਮਾਨਾਂ ਦੀ ਪਾਕਿਸਤਾਨ ਚਲੀ ਜਾਂਦੀ ਹੈ ਸਾਡੇ ਕੋਲ ਪਾਕਟਸ ਹੈਗੇ ਨੇ ਇੱਕ ਤਾਂ ਪੂਰਾ ਦਾ ਪੂਰਾ ਦੇਸੀ ਰਿਆਸਤ ਸੀਗੀ ਮਲੇਰਕੋਟਲਾ ਉਧਰ ਦੇ ਮੁਸਲਮਾਨ ਤਾਂ ਬਹੁਤੇ ਇੱਧਰ ਹੀ ਰਹਿ ਜਾਂਦੇ ਨੇ ਹਾਂ ਦੇ ਚੂਜ਼ ਟੂ ਸਟੇ ਹੇਅਰ ਉਹਦੇ ਰੀਜ਼ਨ ਵੀ ਅਸੀਂ ਗੱਲ ਕਰ ਸਕਦੇ ਹਾਂ ਕਿਉਂ ਦੇ ਵਾਈ ਦੇ ਚੂਜ਼ ਟੂ ਐਂਡ ਮਲੇਰਕੋਟਲਾ ਇਜ਼ ਅ ਵੈਰੀ ਬਿਗ ਟਾਊਨ ਐਂਡ ਇਟਸ ਸਰਾਊਂਡਿੰਗ ਏਰੀਆਜ਼ ਸਮਾਲ ਪਾਕਟ ਸੀਗੀਆਂ ਪੰਜਾਬੀ ਮੁਸਲਮਾਨਾਂ ਦੀਆਂ ਜਿਹੜੀ ਕਿ ਰੋਪੜ ਦੇ ਵਿੱਚ ਨੇੜੇ ਦੁਆਲੇ ਹਾਂ ਸਾਨੂੰ ਦਿਸਦੀਆਂ ਨੇ ਆ ਡਿਸਟ੍ਰਿਕਟ ਮੋਹਾਲੀ ਪੈਂਦੀ ਆ ਅੱਜ ਕੱਲ ਉਧਰ ਵੀ ਸਾਨੂੰ ਮੁਸਲਿਮ ਪੋਪੂਲੇਸ਼ਨ ਦੀ ਪਾਕਟਸ ਦਿਸਦੀਆਂ ਨੇ ਪਰ ਪ੍ਰੀਡੋਮੀਨੈਂਟਲੀ ਜਿਹੜੀ ਮੈਂ ਕਹਿ ਰਿਹਾ ਕਿ ਮੁਸਲਿਮਸ ਵਰ देयर ਇਨ ਜਿਹਨੂੰ ਅਸੀਂ ਪੰਜਾਬੀ ਮੁਸਲਿਮਸ ਈਸਟ ਪੰਜਾਬ ਦੇ ਵਿੱਚ ਆਇਡੈਂਟੀਫਾਈ ਕਰੀਏ ਮੇਜਰਲੀ ਉਹ ਮਲੇਰਕੋਟਲਾ ਦੇ ਅੱਜ ਵੀ ਰਿਸ਼ਤੇ ਵੀ ਮੇਰੇ ਕਈ ਦੋਸਤਾਂ ਦੇ ਮਲੇਰਕੋਟਲੇ ਤੋਂ ਪਾਕਿਸਤਾਨ ਦੇ ਅੱਜ ਵੀ ਹੁੰਦੇ ਨੇ ਤੇ ਉਹ ਸਿਲਸਿਲਾ ਚੱਲਦਾ ਹੀ ਰਹਿੰਦਾ ਪਰ ਮੋਟੀ ਗੱਲ ਇਹ ਹੈ ਕਿ ਇਨ ਅਦਰ ਏਰੀਆਜ਼ ਮੈਂ ਜਦੋਂ ਅਦਰ ਏਰੀਆਜ਼ ਕਹਿ ਰਿਹਾ ਤੇ ਮੈਂ ਕਹਿ ਰਿਹਾ ਫਿਰੋਜ਼ਪੁਰ ਤੋਂ ਲੈ ਕੇ ਪੂਰੀ ਡਿਸਟ੍ਰਿਕਟ ਜਿਹੜੀ ਸਤਲੁਜ ਦੇ ਲਾਗੇ ਲੱਗਦੀ ਹੈ ਹਾਫ ਜਿਹੜਾ ਪੰਜਾਬ ਫਰੰਟੀਅਰ ਉਹ ਫਿਰੋਜ਼ਪੁਰ ਡਿਸਟ੍ਰਿਕਟ ਹੀ ਹੈ ਲੰਬੀ ਹੁਣ ਫਾਜ਼ਿਲਕਾ ਇੱਕ ਨਵਾਂ ਸ਼ਹਿਰ ਡਿਸਟ੍ਰਿਕਟ ਨਿਕਲ ਗਿਆ ਉੱਪਰ ਫਿਰ ਜਾਈਏ ਅਸੀਂ ਤਰਨਤਾਰਨ ਅੰਮ੍ਰਿਤਸਰ ਤੇ ਪਠਾਨਕੋਟ ਇਹ ਪੂਰੀ ਜਿਹੜੀ ਫਰੰਟੀਅਰ ਜ਼ੋਨ ਹੈ ਇਹਦੇ ਤੇ ਲਾਰਜ ਨੰਬਰ ਆਫ ਸ਼ਰਾਈਨ ਸਾਨੂੰ ਦਿਸਦੀਆਂ ਨੇ ਤੇ ਇਹ ਸ਼ਰਾਈਨ ਜਿਹੜੀਆਂ ਨੇ ਡੈਫੀਨਿਟਲੀ ਜੇ ਕਹੀਏ ਦੇ ਬਿਕੇਮ ਡੈਜ਼ੋਲੇਟ ਆਫਟਰ ਪਾਰਟੀਸ਼ਨ ਖਾਲੀ ਹੋ ਗਈਆਂ ਕਈ ਥਾਵਾਂ ਤੇ ਸ਼ਾਇਦ ਲੁੱਟੀਆਂ ਵੀ ਗਈਆਂ ਪਰ ਪ੍ਰੀਡੋਮੀਨੈਂਟਲੀ ਤੁਸੀਂ ਵੇਖੋਗੇ ਕਿ ਵਿਦਿਨ ਦ ਫਰਸਟ 10 ਇਅਰਸ ਆਫ देयर ਡੈਜ਼ੋਲੇਸ਼ਨ ਖਾਲੀ ਹੋਣ ਤੋਂ ਬਾਅਦ ਇਹ ਫਿਰ ਤੋਂ ਜੀਵਿਤ ਹੋਣ ਲੱਗ ਪਈਆਂ ਐਂਡ this is a very important question ਜਿਹੜਾ ਮੈਂ ਆਪਣੇ ਤੁਸੀਂ ਵੀ ਜ਼ਿਹਨ ਚ ਰੱਖਿਓ ਮੈਂ ਵੀ ਇਹਦੇ ਨਾਲ ਤੁਰਾਂਗਾ ਇਹਦਾ ਐਗਜ਼ਾਮਪਲ ਸਾਨੂੰ ਇੱਕ ਮਿਲਦਾ ਹੈ ਕਿ ਫਿਰੋਜ਼ਪੁਰ ਡਿਸਟ੍ਰਿਕਟ ਦਾ ਗੈਜ਼ਟੀਅਰ ਜਿਹੜਾ ਕਿ ਅਪਡੇਟ ਕੀਤਾ ਗਿਆ ਆਈ ਥਿੰਕ 1960s ਦੀ ਗੱਲ ਕਰ ਰਿਹਾ ਮੈਂ ਉਹਦੇ ਵਿੱਚ ਕੀ ਬੜੀ ਇੰਟਰਸਟਿੰਗ ਡਿਟੇਲ ਫਿਰੋਜ਼ਪੁਰ ਸ਼ਹਿਰ ਦੇ ਵਿੱਚ ਜਿਹੜੇ ਮਾਈਗ੍ਰੈਂਟਸ ਆਏ ਉਹਨਾਂ ਦੇ ਮੇਲਿਆਂ ਦੇ ਉੱਤੇ ਇੱਕ ਐਂਟਰੀ ਹੈ
ਇਹ ਪੇਜ ਨੰਬਰ 1023 ਹੈ, ਮੈਂ ਕਿਤਾਬ ਤੋਂ ਦੇਖ ਰਿਹਾ ਆਪਣੀ। ਇਹ ਟੇਬਲ ਬਹੁਤ ਇੰਟਰਸਟਿੰਗ ਹੈ, ਟੇਬਲ ਇਸ ਕਰਕੇ ਇੰਟਰਸਟਿੰਗ ਹੈ ਕਿ ਗਜ਼ਟੀਅਰ ਬਣਾਉਣ ਵਾਲੇ ਨੇ ਇੱਕ ਬੜਾ ਨੇਕ ਕੰਮ ਕੀਤਾ। ਉਹਨੇ ਫੇਅਰਸ ਐਂਡ ਫੈਸਟੀਵਲਸ ਇਨ ਦ ਮੈਮੋਰੀ ਆਫ ਪੀਰਾਂ, ਮੈਮੋਰੀ ਆਫ ਪੀਰਸ, ਉਹਦੇ ਉੱਤੇ ਇੱਕ ਟੇਬਲ ਬਣਾਇਆ ਕਿ ਫਿਰੋਜ਼ਪੁਰ ਦੇ ਵਿੱਚ 1947 ਤੋਂ ਬਾਅਦ ਕਿਹੜੇ-ਕਿਹੜੇ ਮੇਲੇ ਪੀਰਾਂ ਦੀ ਮੈਮੋਰੀ ਵਿੱਚ ਬਣਾਏ ਜਾਂਦੇ ਨੇ, ਉਹਦੀ ਇੱਕ ਲਿਸਟ ਬਣਾਈ। ਤੁਸੀਂ ਜਾਣਦੇ ਫਿਰੋਜ਼ਪੁਰ ਜਿਸ ਮੈਂ ਦੱਸਤਾ ਲੰਬਾ ਜਿਹਾ ਡਿਸਟ੍ਰਿਕਟ ਹੈ ਤੇ ਪੁਰਾਣੇ ਡਿਸਟ੍ਰਿਕਟ ਦੀ ਗੱਲ ਕਰ ਰਹੇ ਹਾਂ ਜਿਹਦੇ ਵਿੱਚ ਅਬੋਹਰ, ਜੀਰਾ, ਮੋਗਾ, ਫਾਜ਼ਿਲਕਾ ਇਹ ਸਾਰੇ ਇਹਦੇ ਵਿੱਚ ਹੀ ਇਸ ਵਿੱਚ ਹੀ ਸੀਗੇ। ਤੇ ਇਹ ਲਿਸਟ ਜਿਹੜੀ ਹੈ ਲਗਭਗ 24 ਮੇਲੇ, 24 ਮੇਜਰ ਮੇਲੇ ਪੀਰਾਂ ਦੀ ਯਾਦ ਦੇ ਵਿੱਚ ਬਣਾਏ ਜਾਂਦੇ, ਜਿਹੜੇ ਬਣਾਏ ਜਾਂਦੇ ਸੀਗੇ 1961 ਦੇ ਵਿੱਚ ਜਦੋਂ ਇਹ ਪਬਲਿਸ਼ ਹੋਈ, ਉਹਨਾਂ ਦਾ ਜ਼ਿਕਰ ਕਰਦੀ ਹੈ। ਤੇ ਇੰਟਰਸਟਿੰਗਲੀ ਇਸ ਲਿਸਟ ਦੇ ਵਿੱਚ ਸਾਨੂੰ ਉਸ ਉਹ ਇਹ ਵੀ ਰੈਫਰੈਂਸ ਆਉਂਦਾ ਹੈ, ਉਹਨਾਂ ਪੀਰਾਂ ਦਾ ਵੀ ਰੈਫਰੈਂਸ ਆਉਂਦਾ ਹੈ ਜਿਹੜੇ ਪੀਰ ਮਾਈਗ੍ਰੇਟਿੰਗ ਪੋਪੂਲੇਸ਼ਨ ਜਿਹੜੀ ਹੈ ਯਾਦਗਾਰ ਤੌਰ ਤੇ ਪਾਕਿਸਤਾਨ ਤੋਂ ਲੈ ਕੇ ਆਏ। ਹੁਣ ਇਹ ਕਿਸ ਤਰ੍ਹਾਂ ਪੋਸੀਬਲ ਹੈ, ਇਹ ਵੀ ਸਮਝਣ ਦੀ ਲੋੜ ਹੈ। ਉਹ ਮਾਈਗ੍ਰੇਟਿੰਗ ਪੋਪੂਲੇਸ਼ਨ ਨੇ ਕੀ ਕੀਤਾ ਕਿ ਆਪਣੀ ਪਿੰਡ ਦੀ ਮਿੱਟੀ ਮੁੱਠੀ ਭਰ ਚੁੱਕ ਕੇ ਆਮ ਤੌਰ ਤੇ ਮੈਂ ਦੇਖਿਆ ਵੱਖਰੀ ਥਾਵਾਂ ਜਿੱਥੇ ਪੰਜਾਬ 'ਚ ਨਵੀਆਂ ਸ਼ਰਾਈਨਸ ਬਣੀਆਂ, ਉੱਥੇ ਬੜਾ ਇੰਪੋਰਟੈਂਟ ਫੀਚਰ ਮੈਨੂੰ ਦਿਸਣ ਲੱਗਿਆ। ਉਹ ਮੁੱਠੀ ਭਰ ਮਿੱਟੀ ਫੜ ਕੇ ਜਦੋਂ ਜਿੱਥੋਂ ਵੀ ਮਾਈਗ੍ਰੇਟ ਕਰ ਰਹੇ ਹੈ ਆਪਣੇ ਪੀਰ ਦੀ ਥਾਂ ਤੋਂ ਚੁੱਕ ਕੇ ਲਿਆਏ ਤੇ ਜਿੱਥੇ ਆ ਕੇ ਵਸ ਗਏ ਉੱਥੇ ਉਹਨੂੰ ਦਫਨਾਤਾ ਤੇ ਉਹਦੇ ਉੱਤੇ ਇੱਕ ਸ਼ਰਾਈਨ ਬਣਾਤੀ। ਤੇ ਇਹ ਇਸ ਤਰ੍ਹਾਂ ਦੇ ਵੀ ਸਾਨੂੰ ਇਸ ਟੇਬਲ ਦੇ ਵਿੱਚ ਲਿਸਟ ਦੇ ਵਿੱਚ ਮੇਲੇ ਦਿਸਦੇ ਨੇ ਜਿਹੜੇ ਕਿ ਉਹਨਾਂ ਪੀਰਾਂ ਦੇ ਯਾਦ ਵਿੱਚ ਬਣਾਏ ਜਾਣ ਲੱਗੇ। 1961 ਦਾ ਮੈਂ ਡੇਟਾ ਦੱਸ ਰਿਹਾ ਤੁਹਾਨੂੰ, ਜਿਨ੍ਹਾਂ ਨੂੰ ਹਿੰਦੂ ਸਿੱਖ ਪਾਕਿਸਤਾਨ ਦੇ ਵਿੱਚ ਛੱਡ ਆਏ। ਉਹਨਾਂ ਦੀ ਯਾਦ ਦੇ ਵਿੱਚ ਨਵੀਆਂ ਥਾਵਾਂ ਤੇ ਇੰਡੀਆ ਦੇ ਵਿੱਚ ਉਹਨਾਂ ਦੀ ਯਾਦ ਦੇ ਵਿੱਚ ਉਹ ਇਹ ਬਣਾਉਣ ਲੱਗੇ। 24 ਇਸ ਤਰ੍ਹਾਂ ਦੇ ਮੇਲੇ ਇਹਨਾਂ ਦੀ ਲਿਸਟ ਮਿਕਸ ਨੇ, ਇਹਨਾਂ ਦਾ ਕੁਝ ਲੋਕਲ ਮੇਲੇ, ਕੁਝ ਜਿਹੜੀ ਕਿ ਮੈਮਰੀ ਦੇ ਵਿੱਚ ਬਣਾਏ ਗਏ ਨਾ। ਇਹ ਆਪਣੇ ਆਪ ਦੇ ਵਿੱਚ ਇੱਕ ਇੰਪੋਰਟੈਂਟ ਰੈਫਰੈਂਸ ਹੈ ਵਾਂਸ ਅਗੇਨ 1960s ਤੋਂ ਸਾਨੂੰ ਮਿਲਣ ਲੱਗ ਪੈਂਦਾ ਤੇ ਥੋੜਾ ਇਹ ਵੀ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਕਿ ਜਿਹੜਾ ਵਾਈਡ ਸਪੈਕਟਰਮ ਹੈ ਪੰਜਾਬੀ ਸੂਫੀ ਸ਼ਰਾਈਨਸ ਦਾ, ਉਹਦਾ ਵੀ ਕੀ ਸਪੈਕਟਰਮ ਹੈ ਈਸਟ ਪੰਜਾਬ ਦੇ ਵਿੱਚ। ਵਾਂਸ ਅਗੇਨ ਮੈਂ ਕਹਿਣ ਦੀ ਕੋਸ਼ਿਸ਼ ਕਰ ਰਿਹਾ 1947 ਤੋਂ ਬਾਅਦ ਮਲੇਰਕੋਟਲਾ ਵਾਸ ਵਨ ਆਫ ਦ ਮੋਸਟ ਇੰਪੋਰਟੈਂਟ ਪਲੇਸ। ਰੋਜ਼ਾ ਸ਼ਰੀਫ ਹੈਦਰ ਸ਼ੇਖ ਦੀ ਯਾਦ ਦੇ ਵਿੱਚ ਉਹਨਾਂ ਨੂੰ ਦਫਨਾਇਆ ਗਿਆ, ਉੱਥੇ ਹੀ ਉਹਨੇ ਐਸਟੈਬਲਿਸ਼ ਵੀ ਸ਼ਹਿਰ ਉਹਨਾਂ ਨੇ ਕੀਤਾ ਸੀ। ਇੱਕ ਬਹੁਤ ਵੱਡੀ ਉੱਥੇ ਦਰਗਾਹ ਹੈ, ਇੱਕ ਬਹੁਤ ਵੱਡਾ ਥਾਂ ਹੈ। ਫਿਰ ਰੋਪੜ ਦੇ ਵਿੱਚ ਮਾਣਕਪੁਰ ਸ਼ਰੀਫ ਸ਼ੇਖ ਹਾਫਿਜ਼ ਮੂਸਾ ਦੀ ਦੇ ਨਾਂ ਤੇ ਬਣਿਆ ਹੋਇਆ ਉੱਥੇ। ਪਟਿਆਲੇ ਦੇ ਵਿੱਚ ਘੜਾਮ ਸ਼ਰੀਫ ਹੈ, ਭਿੱਖਮ ਸ਼ਾਹ ਦੀ ਯਾਦ ਦੇ ਵਿੱਚ ਬਣੀ ਹੋਈ ਹੈ ਦਰਗਾਹ ਉੱਥੇ। ਸਰਹਿੰਦ ਦੇ ਵਿੱਚ ਵੀ ਇਸ ਤਰ੍ਹਾਂ ਰੋਜ਼ਾ ਸ਼ਰੀਫ ਹੈ ਸ਼ੇਖ ਅਹਿਮਦ ਸਰਹਿੰਦੀ ਦਾ। ਤੇ ਨਕੋਦਰ ਦੇ ਵਿੱਚ ਡੇਰਾ ਬਾਬਾ ਮੁਰਾਦ ਸ਼ਾਹ, ਬਟਾਲਾ ਦੇ ਵਿੱਚ ਮਸਾਣੀਆਂ ਸ਼ਰੀਫ, ਬਠਿੰਡਾ ਦੇ ਵਿੱਚ ਹਾਜੀ ਰਤਨ ਦੀ ਦਰਗਾਹ, ਫਰੀਦਕੋਟ ਦੇ ਵਿੱਚ ਚਿੱਲਾ ਬਾਬਾ ਫਰੀਦ ਤੇ ਰੀਸੈਂਟਲੀ ਗੋਦੜੀ ਸਾਹਿਬ ਵੀ ਇੱਕ ਨਵੀਂ ਗੁਰਦੁਆਰੇ ਦੇ ਤੌਰ ਤੇ ਵਿਕਸਿਤ ਕੀਤਾ ਗਿਆ ਬਾਬਾ ਫਰੀਦ ਦੀ ਯਾਦ ਦੇ ਵਿੱਚ। ਬਾਂਗਾ ਤੇ ਫਿਲੌਰ ਦੇ ਵਿੱਚ ਮੰਡਾਲੀ ਸ਼ਰੀਫ ਤੇ ਉਹਨਾਂ ਦੀ ਸਿਸਟਰ ਸ਼ਰਾਈਨਸ ਨੇ, ਗਰੁੱਪ ਆਫ ਲਾਈਕ 5-6 ਸ਼ਰਾਈਨਸ। ਤੇ ਜੇ ਹੁਣ ਇਹਦਾ ਰਹਿ ਗਿਆ ਪੰਜਾਬ ਦੇ, ਮੈਂ ਮੇਜਰ ਦੱਸਦੇ ਆ ਪਰ ਇਹ ਕੋਈ ਐਗਜ਼ੌਸਟਿਵ ਲਿਸਟ ਨਹੀਂ ਹੈ। ਮੈਂ ਇਹ ਉਹ ਲਿਸਟ ਨਾ ਦੱਸ ਰਿਹਾ ਮੈਂ places ਜਿਨ੍ਹਾਂ ਨੂੰ ਮੈਂ ਆਪ ਵਿਜ਼ਿਟ ਕੀਤਾ, ਬਟ ਲਿਸਟ ਇਜ਼ ਈਵਨ ਲੌਂਗਰ। ਇਸ ਤਰ੍ਹਾਂ ਤੁਸੀਂ ਜਾਣਦੇ ਹੋ ਜਿਹੜਾ ਹਰਿਆਣਾ ਵਾਲਾ ਇਲਾਕਾ ਹੈ, ਉੱਥੇ ਜੇ ਪਾਣੀਪਤ ਚਲੇ ਜਾਓ ਤੇ ਬੂ ਅਲੀ ਕਲੰਦਰ ਹੈ, ਲਾਲ ਸ਼ਹਿਬਾਜ਼ ਕਲੰਦਰ ਸਾਹਿਬਾਨ ਉਹਨਾਂ ਦੀ ਲਾਈਨ ਤੋਂ ਨਿਕਲੇ ਬੂ ਅਲੀ ਕਲੰਦਰ ਦੀ ਸ਼ਰਾਈਨ ਹੈ, ਬਹੁਤ ਖੂਬਸੂਰਤ ਨੋਨ ਸ਼ਰਾਈਨ ਹੈ। ਔਰ ਇਸੇ ਤਰ੍ਹਾਂ ਹੀ ਹਿਸਾਰ, ਕੁਰੂਕਸ਼ੇਤਰ, ਅੰਬਾਲਾ, ਇਹ ਸਾਰੇ ਇਲਾਕਿਆਂ ਦੇ ਵਿੱਚ ਤੁਹਾਨੂੰ ਬਹੁਤ ਸਾਰੀਆਂ ਇਸ ਤਰ੍ਹਾਂ ਦੀ ਸੂਫੀਸਟਿਕ ਸ਼ਰਾਈਨਸ ਦਿਸਣਗੀਆਂ। ਤੇ ਚੜ੍ਹਦੇ ਪੰਜਾਬ ਨੂੰ ਜੋ ਕਹੀਏ ਈਸਟ ਪੰਜਾਬ ਦੇ ਵਿੱਚ there were a large number of shrines। ਇਹ ਮੈਂ ਸਿਰਫ ਮੇਜਰ ਦੱਸ ਰਿਹਾ ਹਾਂ ਜਿਹੜੀ ਕਿ ਸ਼ਹਿਰਾਂ ਦੇ ਵਿੱਚ ਮੁੱਖ ਤੌਰ ਤੇ ਸ਼ਰਾਈਨਸ ਮਿਲਦੀਆਂ ਨੇ। ਪਰ there were large number of them ਜਿਹੜੀ ਕਿ ਛੋਟੀਆਂ ਦਰਗਾਹਾਂ, ਜਿਹੜੀ ਕਿ ਪਿੰਡਾਂ ਦੇ ਵਿੱਚ, ਛੋਟੇ ਸ਼ਹਿਰਾਂ ਦੇ ਵਿੱਚ, ਜਿਹਨੂੰ ਅਸੀਂ ਕਦੇ ਨਿਗਾਹ ਕਹਿ ਦਿੰਦੇ ਹਾਂ, ਦਰਗਾਹਾਂ, ਖਾਨਕੇ, ਜਠੇਰੇ, ਮਜ਼ਾਰਾਂ ਕਹਿ ਦਿੰਦੇ ਹਾਂ, ਉਹ ਤਾਂ ਅਣਗਿਣਤ ਨੇ। ਹਰੇਕ ਪਿੰਡ ਦੇ ਵਿੱਚ ਤੁਹਾਨੂੰ ਮਿਲ ਜਾਏਗੀ, ਹਰੇਕ ਸੜਕ ਤੇ ਤੁਹਾਨੂੰ ਮਿਲ ਜਾਏਗੀ, ਕੋਈ ਇਹੋ ਜਿਹੀ ਸੜਕ ਨਹੀਂ ਜਿੱਥੇ ਤੁਹਾਨੂੰ ਨਾ ਮਿਲੇ।
ਤੇ ਇਹ ਫਿਨੋਮੀਨਾ ਜਿਹੜਾ ਹੈ, ਇਹ ਸਮਝਣ ਦੀ ਕੋਸ਼ਿਸ਼ ਮੈਂ ਇਸੇ ਦੌਰਾਨ ਕਰਾਂਗਾ। ਉਹਦੇ ਨਾਲ-ਨਾਲ ਇਹ ਵੀ ਗੱਲ ਦਿਮਾਗ 'ਚ ਰੱਖਣੀ ਹੈ ਕਿ ਜਿਹੜੀ ਮੈਂ ਗੱਲ ਮੈਂ ਕਹਿ ਰਿਹਾ ਕਿ ਨਈ ਸੈਟ ਆਫ ਸ਼ਰਾਈਨਸ ਅੰਮ੍ਰਿਤਸਰ, ਬਟਾਲਾ, ਮਖੂ, ਅਬੋਹਰ, ਮਲੋਟ, ਨਵਾਂਸ਼ਹਿਰ, ਬੰਗਾ, ਚੰਡੀਗੜ੍ਹ, ਨਕੋਦਰ, ਫਿਰੋਜ਼ਪੁਰ ਦੇ ਵਿੱਚ ਵੀ ਮੈਂ ਬਣਦੀਆਂ ਹੋਈਆਂ ਦੇਖੀਆਂ, ਉਭਰਦੀਆਂ ਹੋਈਆਂ ਵੇਖੀਆਂ ਇਨ ਦ 21st ਸੈਂਚੁਰੀ ਤੇ ਥਿਸ ਇਜ਼ ਅ ਯੂਨੀਕ ਫੀਚਰ। ਤੇ ਇਹ ਗੱਲ ਯਾਦ ਰੱਖਣ ਵਾਲੀ ਹੈ, ਇਹ ਸਾਰੀ ਦੀ ਸਾਰੀਆਂ ਜਿਹੜੀਆਂ ਨੇ ਨਵੀਆਂ ਸ਼ਰਾਈਨ, ਇਹ ਕਮੈਮੋਰੇਟਿਵ ਸ਼ਰਾਈਨਸ ਨੇ। ਇਹ ਇੱਥੇ ਕੋਈ ਅਸਲ 'ਚ ਦਫਨਾਇਆ ਹੋਇਆ ਨਹੀਂ ਹੈ। ਥੀਸ ਆਰ ਮੈਮੋਰੀਅਲ ਸ਼ਰਾਈਨਸ ਤੇ ਥੀਸ ਆਰ ਮੈਮੋਰੀਅਲ ਪ੍ਰੈਕਟਿਸਿਸ, ਯਾਦਗਾਰੀ ਸ਼ਰਾਈਨਸ ਨੇ। ਇਹ ਇੱਕ ਬਹੁਤ ਖੂਬਸੂਰਤ ਫੀਚਰ ਹੈ ਕਿਉਂਕਿ ਪੋਸਟ ਪਾਰਟੀਸ਼ਨ ਪੰਜਾਬ ਨੂੰ ਜੇ ਤੁਸੀਂ ਕਹੋ ਯੂਨੀਕ ਤਰੀਕੇ ਨਾਲ ਇਹ ਇਮੇਜਿਨ ਕਰਨ ਦੀ ਸਾਨੂੰ ਅਪੋਰਚੁਨਿਟੀ ਦਿੰਦਾ ਹੈ, ਇਹਦਾ ਇਹ ਇੱਕ ਬਹੁਤ ਵੱਡਾ ਇੰਪੋਰਟੈਂਟ ਪਹਿਲੂ ਹੈ। ਨਾ ਇਸ ਤਰ੍ਹਾਂ ਦੀ ਸ਼ਰਾਈਨ ਦੀ ਕੋਈ ਰਿਕਾਰਡਡ ਹਿਸਟਰੀ ਨਹੀਂ ਹੈ। ਐਜ਼ ਅ ਹਿਸਟੋਰੀਅਨ ਜਦੋਂ ਮੈਂ ਇਹਨਾਂ ਨੂੰ ਜਾ ਕੇ ਦੇਖਣ ਲੱਗਾ, ਇਹਨੂੰ ਸਟੱਡੀ ਕਰਨ ਲੱਗਾ, ਇਹਨਾਂ ਦੇ ਕੇਅਰਟੇਕਰ ਸਜਾਦਾ ਨਸ਼ੀਨ ਨਾਲ ਗੱਲ ਕਰਨ ਲੱਗਾ, ਜਿਹੜੇ ਕਿ ਨਵੇਂ ਸੀਗੇ, ਹਾਂ। ਬਹੁਤ ਸਾਰੇ ਕੇਅਰਟੇਕਰ ਨਾਨ ਮੁਸਲਿਮ ਸੀਗੇ, ਅਸੀਂ ਮਲੇਰਕੋਟਲਾ ਛੱਡ ਦਈਏ ਜਾਂ ਰੋਪੜ ਦੀ ਸ਼ਰਾਈਨ ਨੂੰ ਛੱਡ ਦਈਏ ਤੇ ਬਾਕੀ ਸਾਰੀਆਂ ਥਾਂ ਤੇ ਨਾਨ ਮੁਸਲਿਮਸ ਕੇਅਰਟੇਕਰਸ ਨੇ ਪ੍ਰੀਡੋਮੀਨੈਂਟਲੀ। ਤੇ ਇਹਨਾਂ ਦੀ ਕੋਈ ਰਿਟਨ ਹਿਸਟਰੀ ਨਹੀਂ ਹੈ। ਉਹ ਤੋਂ ਇਲਾਵਾ ਤੁਸੀਂ ਸ਼ਾਇਦ ਸਮਝਣ ਦੀ ਜੇ ਕੋਸ਼ਿਸ਼ ਕੀਤੀ ਹੋਵੇ ਅੱਜ ਤੱਕ ਮਾਈਨਰ ਸ਼ਰਾਈਨਸ ਦੇ ਉੱਤੇ ਅੱਜ ਤੱਕ ਕੋਈ ਇਤਿਹਾਸ ਨਹੀਂ ਲਿਖਿਆ ਗਿਆ ਹੈ। ਬਾਬਾ ਫਰੀਦ ਦੀ ਸ਼ਰਾਈਨ ਤੇ ਰਿਚਰਡ ਈਮੀਟਨ ਨੇ ਬਹੁਤ ਕੰਮ ਕੀਤਾ ਹੈ, ਹੋਰ ਵੀ ਬਹੁਤ ਵੱਡੇ ਇਤਿਹਾਸਕਾਰਾਂ ਨੇ ਕੰਮ ਕੀਤਾ। ਇਸ ਤਰ੍ਹਾਂ ਸ਼ੇਖ ਅਹਿਮਦ ਸਰਹਿੰਦੀ ਤੇ ਬਹੁਤ ਕੰਮ ਹੋਇਆ, ਪਰ ਤੁਹਾਨੂੰ ਭਿੱਖਮ ਸ਼ਾਹ ਤੇ ਕੋਈ ਕੰਮ ਨਹੀਂ ਮਿਲੇਗਾ, ਹਾਂ। ਤੁਹਾਨੂੰ ਮੰਡਾਲੀ ਸ਼ਰੀਫ ਤੇ ਕੋਈ ਕੰਮ ਨਹੀਂ ਮਿਲੇਗਾ, ਹਾਂ। ਇਹ ਜਿਹੜੀਆਂ ਜਿਹਨੂੰ ਮੈਂ ਕਹਿ ਰਿਹਾ ਪੈਰੀਫਰਲ ਸ਼ਰਾਈਨਸ ਨੇ, ਹਾਂ। ਜੇ ਭਿੱਖਮ ਸ਼ਾਹ ਦੀ ਸ਼ਰਾਈਨ ਜਿਹੜੀ ਹੈ ਬਹੁਤ ਵੱਡੀ ਦਰਗਾਹ ਹੈ, ਔਰ ਪਿੰਡ ਦੇ ਵਿੱਚ ਇੱਕ ਛੁਪਿਆ ਹੋਇਆ ਪਿੰਡ ਦੇ ਵਿੱਚ, ਉਹਦੀ ਕੋਈ ਹਿਸਟਰੀ ਤੁਹਾਨੂੰ ਨਹੀਂ ਦਿਸਦੀ ਹੈ। ਤੇ ਇਸ ਕਹਿਣ ਦੀ ਗੱਲ ਇਹ ਕਿ ਇਹ ਡੋਮੀਨੈਂਟ ਹਿਸਟਰੀ ਦੇ ਵਿੱਚ ਇਹਨਾਂ ਦੀ ਗੱਲ ਵੀ ਨਹੀਂ ਹੁੰਦੀ, ਤੁਹਾਨੂੰ ਪਤਾ ਹੀ ਨਹੀਂ ਚੱਲਦਾ ਕਿ ਵਾਟ ਇਜ਼ ਦ ਲਾਰਜ ਸਪੈਕਟਰਮ ਆਫ ਸ਼ਰਾਈਨਸ ਅਵੇਲੇਬਲ। ਉਹਦੇ ਨਾਲ ਜੁੜਿਆ ਇੱਕ ਹਿਸਟੋਰੀਓਗ੍ਰਾਫੀ ਦਾ ਵੀ ਸਵਾਲ ਹੈ। ਮਾਡਰਨ ਹਿਸਟਰੀ ਜਿਹੜੀਆਂ 1947 ਬਾਅਦ ਲਿਖੀਆਂ ਗਈਆਂ ਪੰਜਾਬ ਦੇ ਵਿੱਚ 1966 ਦੇ ਬਾਅਦ 66 ਤੋਂ ਬਾਅਦ ਮੇਜਰਲੀ ਉਹ ਡੈਮੋਗ੍ਰਾਫੀ ਨੂੰ ਧਿਆਨ ਰੱਖਦੇ ਹੋਇਆ ਤੇ ਨੇਸ਼ਨ ਹਿਸਟਰੀਜ਼ ਨੂੰ ਧਿਆਨ ਰੱਖਦੇ ਹੋਇਆ ਲਿਖਿਆ ਗਿਆ। ਤੇ ਤੁਸੀਂ ਦੇਖੋਗੇ 1966 ਤੋਂ ਬਾਅਦ ਪੰਜਾਬ ਦੇ ਵਿੱਚ ਮੋਟੀ ਹਿਸਟਰੀ ਸਿੱਖ ਹਿਸਟਰੀ ਲਿਖੀ ਗਈ। ਪਾਕਿਸਤਾਨ ਦੇ ਵਿੱਚ ਇਸੇ ਤਰ੍ਹਾਂ ਕੇ ਅਜ਼ੀਜ਼ ਜੀ ਕਹਿੰਦੇ ਨੇ ਇੰਪੋਰਟੈਂਟ ਹਿਸਟੋਰੀਅਨ ਕਿ ਸਾਊਥ ਏਸ਼ੀਅਨ ਪਾਸਟ ਦੀ ਗੱਲ ਹੀ ਨਹੀਂ ਹੁੰਦੀ ਹੈ, ਹਨਾ। ਇਸੇ ਤਰ੍ਹਾਂ ਇੰਡੀਅਨ ਨੈਸ਼ਨਲਿਸਟ ਕੰਟੈਕਸਟ ਦੇ ਵਿੱਚ ਤੁਸੀਂ ਵੇਖੀਏ ਇੱਕ ਵੱਡੀ ਮੂਵਮੈਂਟ ਰਾਈਟ ਵਿੰਗ ਨੈਸ਼ਨਲਿਸਟ ਹਿਸਟਰੀ ਦੀ ਵੀ ਆਈ, ਜਿਹਦੇ ਵਿੱਚ ਸਿਰਫ ਤੇ ਸਿਰਫ ਇੱਕ ਖਾਸ ਹਿੰਦੂ ਪਾਸਟ ਦੀ ਗੱਲ ਕੀਤੀ ਜਾਣ ਲੱਗੀ ਆ। ਤੇ ਨੈਸ਼ਨਲਿਜ਼ਮ ਜਿਹੜੀ ਹੈ ਉਹ ਆਪਣੇ ਆਪ ਦੇ ਵਿੱਚ ਬੜੀ ਪ੍ਰੋਬਲਮੈਟਿਕ ਟੈਰੀਟਰੀ ਹੈ, ਜਿਹੜੀ ਬੜੀ ਸਿਲੈਕਟਿਡ ਰੂਪ ਤੋਂ ਇੱਕ ਖਾਸ ਨੈਰੇਟਿਵ ਹਿਸਟਰੀ ਦਾ ਕ੍ਰੀਏਟ ਕਰਨ ਦੀ ਕੋਸ਼ਿਸ਼ ਕਰਦੀ ਹੈ। ਤੇ ਇਹ ਸਾਰੇ ਪਰਸਪੈਕਟਿਵ ਦੇ ਵਿੱਚ ਮਾਈਨਰ ਸ਼ਰਾਈਨ ਜਿਹੜੀਆਂ ਨੇ ਉਹਨਾਂ ਦਾ ਤਾਂ ਨਾਲ ਲਿਆ ਹੀ ਨਹੀਂ ਜਾਏਗਾ ਨਾ, ਦੇ ਵਿਲ ਬੀ ਕੰਪਲੀਟਲੀ ਅਲੂਸਿਵ ਫਰੋਮ ਦ ਸਕੀਮ ਆਫ ਹਿਸਟਰੀ ਰਾਈਟਿੰਗ, ਹੈ ਤੁਸੀਂ ਉਹਨਾਂ ਨੂੰ ਉਹਦੀ ਗੱਲ ਹੀ ਨਹੀਂ ਸੁਣੋਗੇ। ਤੇ ਇਹ ਇੱਕ ਤਰਫ ਤਾਂ ਨੈਸ਼ਨਲਿਸਟ ਪ੍ਰੋਜੈਕਟ ਜਿਹੜਾ ਹਿਸਟੋਰੀਓਗ੍ਰਾਫੀ ਦਾ ਉਹਦੀ ਇੱਕ ਲਿਮਿਟੇਸ਼ਨ ਤਾਂ ਹੈ ਹੀ ਹੈ, ਪਰ ਉਹਦੇ ਨਾਲ ਜਿਹੜੀ ਸਾਡੀ ਰਿਲੀਜਨ ਦੀ ਸਮਝ ਹੈ ਉਹਦੀ ਵੀ ਇੱਕ ਪ੍ਰੋਬਲਮ ਹੈ। ਇਹ ਮੇਰੀ ਸੈਕੰਡ ਪ੍ਰੋਪੋਜੀਸ਼ਨ ਹੈ। ਪਹਿਲੀ ਤਾਂ ਜਿਹੜੇ ਸ਼ਰਾਈਨਸ ਕਿਉਂ ਜੀਵਿਤ ਰਹਿੰਦੀਆਂ ਨੇ, ਦੂਜੀ ਮੇਰਾ ਸਵਾਲ ਜਿਹੜਾ ਹੈ ਉਹ ਇਸ ਇੰਪੋਰਟੈਂਟ ਪੁਆਇੰਟ ਦੇ ਉੱਤੇ ਹੈ ਕਿ ਸਾਡੀ ਜਿਹੜੀ ਰਿਲੀਜਨ ਦੀ ਸਮਝ ਹੈ ਉਹ ਵੀ ਕੀ ਹੈ। ਨਾ ਇਹ ਤਾਂ ਕੋਈ ਕੁਐਸਚਨ ਕਰਦਾ ਹੀ ਨਹੀਂ ਨਾ ਕਿ ਮੈਂ ਹਿੰਦੂ ਹਾਂ ਜਾਂ ਤੂੰ ਸਿੱਖ ਹੈ ਜਾਂ ਉਹ ਮੁਸਲਮਾਨ ਹੈ, ਹਨਾ। ਵੀ ਆਰ ਸੋ ਐਟਲੀਸਟ ਇਨ ਦ ਮਾਡਰਨ ਸੈਂਸ ਟੂ ਕਨਵਿੰਸਡ ਕਿ ਸਾਡੀ ਰਿਲੀਜੀਅਸ ਆਇਡੈਂਟੀਟੀਆਂ ਕੀ ਨੇ। ਪਰ ਮੈਂ ਹਰਜੋਤ ਰਾਏ ਦਾ ਰੈਫਰੈਂਸ ਦਿੰਦੇ ਹੋਏ ਕਹਾਂ ਕਿ ਕੀ ਅਸੀਂ ਪੌਜ਼ ਕਰਕੇ ਸੋਚਣ ਦੀ ਕੋਸ਼ਿਸ਼ ਕਰਦੇ ਹਾਂ ਕਿ ਆਰ ਥੀਸ ਰੀਅਲੀ ਦ ਓਨਲੀ ਮਾਡਲਸ ਆਫ ਅੰਡਰਸਟੈਂਡਿੰਗ ਰਿਲੀਜੀਅਸ ਐਫੀਲੀਏਸ਼ਨਸ ਹੈ। ਇੱਕ ਮੈਂ ਐਗਜ਼ਾਮਪਲ ਦੇਣਾ ਤੁਹਾਨੂੰ ਇਹਦੇ ਵਿੱਚ। ਰਿਚਰਡ ਮੀਟਨ ਜਦੋਂ ਸ਼ੁਰੂ ਦਾ ਕੰਮ ਲਿਖ ਰਹੇ ਸੀ ਉਹਨਾਂ ਦੀ ਬਾਬਾ ਫਰੀਦ ਤੇ ਇੱਕ ਆਰਟੀਕਲ ਆਇਆ ਸੀ, ਬਹੁਤ ਪੁਰਾਣਾ ਆਰਟੀਕਲ ਹੈ ਉਹਨਾਂ ਦਾ, ਤੇ ਉਹਦੇ ਵਿੱਚ ਉਹ ਬਾਇਤ ਦੀ ਗੱਲ ਕਰ ਰਹੇ ਸੀ ਤੇ ਕਿਸ ਤਰ੍ਹਾਂ ਉਹਨਾਂ ਦੀ ਸ਼ਰਾਈਨ ਦੇ ਵਿੱਚ ਬਾਬਾ ਫਰੀਦ ਦੀ ਸ਼ਰਾਈਨ ਦੇ ਵਿੱਚ ਬੜਾ ਹਜੂਮ ਜਿਹੜਾ ਹੈ ਖਾਸ ਤੌਰ ਤੇ ਉਰਸ ਦੇ ਦੌਰਾਨ ਆਂਦਾ ਹੈ। ਤੇ ਉਹਦੇ ਵਿੱਚ ਉਹ ਰੈਫਰੈਂਸ ਦਿੰਦੇ ਹੋਏ ਕਹਿੰਦੇ ਨੇ ਕਿ ਬਾਬਾ ਫਰੀਦ ਦੀ ਸ਼ਰਾਈਨ ਦੇ ਉੱਤੇ ਆਉਣ ਵਾਲੇ ਬਹੁਤ ਸਾਰੇ ਨਾਨ ਮੁਸਲਿਮ ਅਟੈਂਡੈਂਟ ਵੀ ਸੀਗੇ।
ਅਟੈਂਡੈਂਟ ਵਰਡ ਇਸਤੇਮਾਲ ਕਰਦੇ ਨੇ ਕਿ ਆਂਦੇ ਨੇ ਅਟੈਂਡ ਕਰ ਰਹੇ ਹੈ ਉਹ ਕਹਿਣ ਦੀ ਕੋਸ਼ਿਸ਼ ਕਰ ਰਹੇ ਕਿ ਆਏ ਹੈ ਦੇਖਣ ਲਈ ਕਿ ਸਭ ਦਰੁਸਤ ਹੈ ਹੋ ਸਕਦਾ ਕੋਈ ਵੱਡਾ ਬੰਦਾ ਹੈ ਪਰ ਉਹ ਇੱਕ ਗੱਲ ਕਹਿੰਦੇ ਪਏ ਹਾਲਾਂਕਿ ਇਹ ਵੀ ਕਹਿੰਦੇ ਆ ਕਿ ਹਿੰਦੂ ਬੜੀ ਤਾਦਾਦ ਦੇ ਵਿੱਚ ਸਿੱਖ ਬੜੀ ਤਾਦਾਦ ਦੇ ਵਿੱਚ ਬਾਬਾ ਫਰੀਦ ਦੀ ਸ਼ਰਾਈਨ ਤੇ ਸੌਰੀ ਨਾਟ ਸਿੱਖ ਹਿੰਦੂਜ਼ ਬੜੀ ਤਾਦਾਦ ਦੇ ਬਾਬਾ ਫਰੀਦ ਦੀ ਸ਼ਰਾਈਨ ਤੇ ਜਾਂਦੇ ਨੇ ਪਰ ਉਹਨਾਂ ਨੂੰ ਉਹ ਰਿਲੀਜੀਅਸ ਐਫੀਲੀਏਸ਼ਨ ਦੇ ਤੌਰ ਤੇ ਨਹੀਂ ਦੇਖਦੇ ਉਹ ਕਹਿੰਦੇ ਨੇ ਹੈਗੇ ਹਿੰਦੂ ਹੀ ਨੇ ਉਹ ਐਂ ਹੀ ਆ ਗਏ ਨੇ ਨਾ ਬਾਬਾ ਫਰੀਦ ਦੀ ਸ਼ਰਾਈਨ ਦੇ ਉੱਤੇ ਤੇ ਪਰ ਉਹਨਾਂ ਦੀ ਉਸੇ ਆਰਟੀਕਲ ਦੇ ਵਿੱਚ ਉਹ ਇੰਟਰਸਟਿੰਗ ਇੱਕ ਹੋਰ ਵਰਡ ਇਸਤੇਮਾਲ ਕਰਦੇ ਇਨੀਸ਼ੀਏਸ਼ਨ ਹੈ ਨਾ ਇਨੀਸ਼ੀਏਸ਼ਨ ਕਿ ਜਿਹੜੇ ਨਵੇਂ ਸ਼ਾਗਿਰਦ ਹੁੰਦੇ ਨੇ ਬਾਬਾ ਫਰੀਦ ਦੀ ਸ਼ਰਾਈਨ ਤੇ ਉਹਨਾਂ ਨੂੰ ਕਿਸ ਤਰ੍ਹਾਂ ਇਨੀਸ਼ੀਏਟ ਕੀਤਾ ਜਾਂਦਾ ਹੈ ਪ੍ਰੈਕਟਿਸਿਸ ਦੇ ਵਿੱਚ ਜਾਂ ਰਿਲੀਜੀਅਸ ਟ੍ਰੈਡੀਸ਼ਨ ਦੇ ਵਿੱਚ ਤੇ ਇਹ ਸਵਾਲ ਮੇਰੇ ਦਿਮਾਗ ਵਿੱਚ ਫਸ ਗਿਆ ਸੀ ਕਿ ਇਨੀਸ਼ੀਏਸ਼ਨ ਜਿਹੜਾ ਹੈ ਇਹ ਬਹੁਤ ਇੰਪੋਰਟੈਂਟ ਪ੍ਰੋਸੈਸ ਹੈ ਤੇ ਤੁਸੀਂ ਵੇਖੋਗੇ ਜ਼ਿਆਦਾਤਰ ਸਾਊਥ ਏਸ਼ੀਅਨ ਟ੍ਰੈਡੀਸ਼ਨਸ ਦੇ ਵਿੱਚ ਇਨੀਸ਼ੀਏਸ਼ਨ ਹੀ ਆਪਣੇ ਆਪ ਦੇ ਵਿੱਚ ਇੱਕ ਇੰਪੋਰਟੈਂਟ ਕਿਸੇ ਵੀ ਮਤ ਨਾਲ ਜੁੜਨ ਦਾ ਇੱਕ ਤਰੀਕਾ ਹੈ ਇਟਸ ਨਾਟ ਕਨਵਰਜਨ ਹੈ ਨਾ ਕਨਵਰਜਨ ਇੰਨਾ ਇੰਪੋਰਟੈਂਟ ਪ੍ਰੋਸੈਸ ਨਹੀਂ ਹੈ ਇਨੀਸ਼ੀਏਸ਼ਨ ਇੱਕ ਬਹੁਤ ਇੰਪੋਰਟੈਂਟ ਪ੍ਰੋਸੈਸ ਹੈ ਤੇ ਐਂਡ ਦਿਸ ਸਟੈਗਰਸ ਦਿਸ ਪ੍ਰੋਸੈਸ ਇਜ਼ ਵੈਰੀ ਸਲੋ ਹੈ ਨਾ ਤੇ ਜੇ ਗੱਲ ਕਰੀਏ ਕਿ ਕਿਸ ਤਰ੍ਹਾਂ ਪੰਜਾਬ ਦੇ ਵਿੱਚ ਇਸਲਾਮ ਜਿਹੜਾ ਹੈ ਧਰਮ ਜਿਹੜਾ ਹੈ ਵਿਕਸਿਤ ਹੁੰਦਾ ਹੈ ਜਾਂ ਸਿੱਖ ਧਰਮ ਵਿਕਸਿਤ ਹੁੰਦਾ ਹੈ ਜਾਂ ਆਰੀਆ ਸਮਾਜ ਬਾਅਦ ਦੇ ਵਿੱਚ ਵਿਕਸਿਤ ਹੁੰਦਾ ਹੈ ਉਹਦੀ ਇੱਕ ਲੰਬੀ ਟ੍ਰੈਡੀਸ਼ਨ ਹੈ ਸਲੋ ਗ੍ਰੈਜੂਅਲ ਪ੍ਰੋਸੈਸ ਹੈ ਹੌਲੀ ਹੌਲੀ ਜੱਟ ਮਾਈਗ੍ਰੇਸ਼ਨ ਜਿਹੜੀ ਹੈ ਸਿੰਧ ਤੋਂ ਹੁੰਦੀਆਂ ਮੁਲਤਾਨ ਹੁੰਦੀਆਂ ਕਿਸ ਤਰ੍ਹਾਂ ਸੈਂਟਰਲ ਪੰਜਾਬ ਦੇ ਵਿੱਚ ਆਉਂਦੀਆਂ ਨੇ ਹੈ ਉਹ ਮਾਈਗ੍ਰੇਸ਼ਨ ਦਾ ਪ੍ਰੋਸੈਸ ਜਿਹੜਾ ਹੈ ਨਾਲ ਦੇ ਨਾਲ ਕਿਸ ਤਰ੍ਹਾਂ ਰਿਲੀਜੀਅਸ ਪ੍ਰੋਸੈਸ ਨੂੰ ਜਨਮ ਲੈਂਦਾ ਉਹਦਾ ਇੱਕ ਇਤਿਹਾਸ ਹੈ ਉਹਦੇ ਨਾਲ ਜੁੜਿਆ ਹੋਇਆ ਤੇ ਇਹਦੇ ਵਿੱਚ ਪ੍ਰੋਬਲਮ ਹੈ ਜਿਹੜੀ ਅੰਡਰਲਾਈਨ ਕਰਨਾ ਚਾਹੁੰਦੇ ਹਾਂ ਸਾਡੀ ਰਿਲੀਜਨ ਦੀ ਅੰਡਰਸਟੈਂਡਿੰਗ ਜਿਹੜੀ ਹੈ ਉਹਦੇ ਵਿੱਚ ਵੀ ਅੱਜ ਤੁਸੀਂ ਤੁਹਾਡੇ ਘਰ ਕੋਈ ਸੈਂਸਸ ਦਾ ਰਿਕਾਰਡ ਲੈਣ ਆਏ ਉਹ ਪਹਿਲਾਂ ਦੱਸ ਕੇ ਛੱਡਦਾ ਹੈ ਕਿ ਦੇਖੋ ਇਹ ਕਾਲਮ ਬਣੇ ਹੋਏ ਨੇ ਜਾਂ ਤਾਂ ਤੁਸੀਂ ਹਿੰਦੂ ਹੋ ਸਿੱਖ ਹੋ ਮੁਸਲਿਮ ਹੋ ਈਸਾਈ ਹੋ ਲਿਖਿਆ ਹੋਇਆ ਹੈ ਤੇ ਉਹਦੇ ਵਿੱਚ ਚੋਇਸ ਨਹੀਂ ਹੈ ਤੁਹਾਡੇ ਕੋਲ ਕਿ ਤੁਸੀਂ ਕਹੋ ਨਹੀਂ ਜੀ ਨੇ ਮੈਂ ਤਾਂ ਸਖੀ ਸਰਵਾਦੀ ਹਨਾ ਜਿਹੜਾ ਕਿ ਕਲੋਨੀਅਲ ਸੈਂਸਸ ਰਿਕਾਰਡ ਦੇ ਵਿੱਚ ਪੋਸਿਬਿਲਿਟੀ ਸੀਗੀ ਉਹਦੇ ਵਿੱਚ ਤੁਸੀਂ ਮਾਈਨਰ ਰਿਲੀਜੀਅਸ ਐਫੀਲੀਏਸ਼ਨ ਦੇ ਤੌਰ ਤੇ ਵੀ ਆਪਣੀ ਐਂਟਰੀ ਕਰ ਸਕਦੇ ਐਟਲੀਸਟ अर्ਲੀ ਸੈਂਸਸ ਰਿਕਾਰਡਸ ਜਿਹੜੇ ਨੇ ਉਹਨਾਂ ਦੇ ਬੜੀ ਇੰਟਰਸਟਿੰਗ ਡਿਟੇਲ ਦੱਸਦੀ ਹੈ ਕਿ ਕੋਈ ਬੰਦਾ ਆਪਣੇ ਆਪ ਨੂੰ ਸਖੀ ਸਰਵਰੀਆ ਕਹਿੰਦਾ ਹੈ ਉਹ ਹਿੰਦੂ ਮੁਸਲਮਾਨ ਜਾਂ ਸਿੱਖ ਨਹੀਂ ਕਹਿੰਦਾ ਆਪਣੇ ਆਪ ਨੂੰ ਤੇ ਉਹ ਪੋਸਿਬਿਲਿਟੀ ਜਿਹੜੀ ਹੈ ਉਹ 1947 ਤੋਂ ਬਾਅਦ ਤੋਂ ਬਿਲਕੁਲ ਹੀ ਖਤਮ ਹੋ ਗਈ ਉਹਦੇ ਨਾਲ ਕਲੋਨੀਅਲ ਟਾਈਮਸ ਦੇ ਵਿੱਚ ਇੱਕ ਹੋਰ ਪ੍ਰੋਸੈਸ ਜਿਹੜਾ ਖਤਮ ਹੋ ਗਿਆ ਸੀ ਉਹ ਰਿਲੀਜੀਅਸ ਐਫੀਲੀਏਸ਼ਨ ਦੇ ਨਾਲ ਦਾ ਰਿਲੀਜੀਅਸ ਸ਼ਰਾਈਨਸ ਦਾ ਵੀ ਹੈ ਕਿ ਵੀ ਹਿੰਦੂਆਂ ਦੀ ਸ਼ਰਾਈਨ ਕਿਹੜੀ ਹੈ ਮੁਸਲਮਾਨਾਂ ਦੀ ਸ਼ਰਾਈਨ ਕਿਹੜੀ ਹੈ ਸਿੱਖਾਂ ਦੀ ਸ਼ਰਾਈਨ ਕਿਹੜੀ ਹੈ ਕ੍ਰਿਸਚਨ ਦੀ ਸ਼ਰਾਈਨ ਕਿਹੜੀ ਹੈ ਉਹ ਆਇਡੈਂਟੀਟੀ ਦੇ ਨਾਲ ਉਹ ਐਫੀਲੀਏਸ਼ਨ ਵੀ ਫਿਕਸ ਕੀਤੀ ਜਾਣ ਲੱਗ ਪਈ ਪਰ ਥੈਂਕਫੁਲੀ ਇਹਨਾਂ ਸਾਰਿਆਂ ਪ੍ਰੋਸੈਸ ਦੇ ਵਿੱਚ ਵੀ ਫਿਰ ਵੀ ਸਾਨੂੰ ਜਿਹੜੀ ਵਿਜ਼ਿਟੇਸ਼ਨ ਹੈ ਜਾਂ ਕਹੀਓ ਜੀ ਇੱਕ ਦੂਜੇ ਦੀ ਸ਼ਰਾਈਨ ਦੇ ਵਿੱਚ ਜਾਣਾ ਦੁਆ ਕਰਨਾ ਹਨਾ ਸਲਾਮ ਕਰਨਾ ਹਨਾ ਪ੍ਰੇਅਰ ਕਰਨਾ ਉਹਦੀ ਇਜਾਜ਼ਤ ਫੇਰ ਵੀ ਸੀਗੀ ਹਨਾ ਅਨਲਾਈਕ ਅਦਰ ਪਲੇਸਿਸ ਇਨ ਇੰਡੀਆ ਜਿਹਦੇ ਵਿੱਚ ਹਿੰਦੂ ਮੰਦਿਰ ਦੇ ਵਿੱਚ ਖਾਸ ਤਰ੍ਹਾਂ ਦੇ ਲੋਕ ਜਾਤਾਂ ਧਰਮਾਂ ਨੂੰ ਜਾਣ ਦੀ ਇਜਾਜ਼ਤ ਨਹੀਂ ਹੈ ਹਾਂ ਇਸੇ ਤਰ੍ਹਾਂ ਹੀ ਤੁਸੀਂ ਪਰ ਗੁਰਦੁਆਰੇ ਵਿੱਚ ਤੁਸੀਂ ਕਦੇ ਨਹੀਂ ਵੇਖੋਗੇ ਇਸ ਤਰ੍ਹਾਂ ਦੀ ਰਿਸਟ੍ਰਿਕਸ਼ਨ ਜਿਹੜੀਆਂ ਇੰਪੋਜ਼ ਕੀਤੀ ਜਾਂਦੀਆਂ ਨੇ ਪੰਜਾਬ ਦੇ ਮੰਦਿਰਾਂ ਦੇ ਵਿੱਚ ਵੀ ਇਸ ਤਰ੍ਹਾਂ ਦੀ ਤੁਹਾਨੂੰ ਰਿਸਟ੍ਰਿਕਸ਼ਨ ਨਹੀਂ ਦਿਸਦੀਆਂ ਨੇ ਤੇ ਨਾ ਹੀ ਸੂਫੀ ਦਰਗਾਹਾਂ ਦੇ ਵਿੱਚ ਤੁਹਾਨੂੰ ਇਸ ਤਰ੍ਹਾਂ ਦੀ ਰਿਸਟ੍ਰਿਕਸ਼ਨਸ ਦਿਸਦੀਆਂ ਨੇ ਤੇ ਇਹ ਇੱਕ ਆਪਣੇ ਆਪ ਦੇ ਵਿੱਚ ਰਿਲੀਜੀਅਸ ਕਨੈਕਟ ਜਿਹੜਾ ਹੈ ਉਹਦੀ ਇੱਕ ਡਿਫਰੈਂਟ ਪੋਸਿਬਿਲਿਟੀ ਨੂੰ ਜਨਮ ਦਿੰਦਾ ਹੈਗਾ ਨਾ ਜਿਹਦੇ ਵਿੱਚ ਫਾਰਮਲ ਰਿਲੀਜੀਅਸ ਐਫੀਲੀਏਸ਼ਨ ਦੇ ਨਾਲ ਇੱਕ ਡਿਫਰੈਂਟ ਤਰ੍ਹਾਂ ਦੀ ਰਿਲੀਜੀਅਸ ਐਫੀਲੀਏਸ਼ਨ ਵੀ ਜੁੜੀ ਹੋਈ ਹੈ ਜਿਹਨੂੰ ਬੈਟਰ ਵਰਡ ਉਹਦਾ ਹੈ ਕਿ ਸੇਕ੍ਰੇਡ ਐਸੋਸੀਏਸ਼ਨ ਹੈ ਨਾ ਫੇਥ ਮੈਟਰਸ ਆਫ ਫੇਥ ਤੇ ਐਸੋਸੀਏਸ਼ਨ ਉਹਦੇ ਨਾਲ ਜੁੜ ਸਕਦੇ ਹੋ ਪਰ अर्ਲੀ 19th ਸੈਂਚੁਰੀ ਦੇ ਵਿੱਚ ਸੌਰੀ अर्ਲੀ 20th ਸੈਂਚੁਰੀ ਦੇ ਵਿੱਚ ਇਹਨਾਂ ਸਾਰੀਆਂ ਜਿਹੜੀਆਂ ਕੋਲੈਬੋਰੇਸ਼ਨ ਸੀਗੀਆਂ ਕਹਿ ਲਓ ਜੀ ਮਿਕਸ ਅਪ ਸੀਗਾ ਉਹਨੂੰ ਚੈਲੰਜ ਕੀਤਾ ਜਾਣ ਲੱਗਾ ਉਹ ਚੈਲੰਜ ਇਸ ਤਰ੍ਹਾਂ ਕੀਤਾ ਜਾਣ ਲੱਗਾ ਇੱਕ ਸੋਸ਼ਲ ਰਿਲੀਜੀਅਸ ਰਿਫਾਰਮਰ ਕਹਿਣ ਲੱਗੇ ਸਿੱਖਾਂ ਦੇ ਵਿੱਚ ਵੀ ਮੁਸਲਮਾਨਾਂ ਦੇ ਵਿੱਚ ਵੀ ਹਿੰਦੂਆਂ ਦੇ ਵਿੱਚ ਵੀ ਕਿ ਬਈ ਤੁਸੀਂ ਪੀਰਾਂ ਦੀ ਦਰਗਾਹਾਂ ਤੇ ਨਾ ਜਾਓ ਬਿਕੋਜ਼ ਪੀਰਾਂ ਦੀ ਦਰਗਾਹ ਜਿਹੜੀ ਸੀਗੀਆਂ ਆਪਣੇ ਆਪ ਦੇ ਵਿੱਚ ਇੱਕ ਬੜੀ ਫਲੂਇਡ ਸਪੇਸ ਸੀਗੀਆਂ ਉਸ ਵੇਲੇ ਵੀ ਅੱਜ ਵੀ ਫਲੂਇਡ ਸਪੇਸਿਸ ਨੇ ਤੇ ਇੱਥੇ ਇੰਟਰਮਿਕਸਿੰਗ ਦੀ ਪੋਸਿਬਿਲਿਟੀ ਬਹੁਤ ਜ਼ਿਆਦਾ ਹੋਇਆ ਕਰਦੀ ਸੀ ਤੇ ਹਿਸਟੋਰੀਓਗ੍ਰਾਫੀ ਅੱਜ ਦੀ ਵੀ ਜਦੋਂ ਮਾਈਨਰ ਸ਼ਰਾਈਨਸ ਦੀ ਗੱਲ ਕਰਦੀ ਜਿਹਦੇ ਤੇ ਮੈਂ ਜ਼ਿਆਦਾ ਫੋਕਸ ਕਰਦਾ ਉਹਨੂੰ ਫੇਕ ਫਿਕਟੀਸ਼ੀਅਸ ਕਹਿੰਦੇ ਨਕਲੀ ਨੇ ਤਾਂ ਕਹਾਣੀਆਂ ਨੇ ਹਨਾ
ਜਾਂ ਉਹਨਾਂ ਨੂੰ ਡਿਵੀਐਂਟ ਦੱਸਣਾ ਕਿ ਗੋਰਖ ਧੰਦੇ ਨੇ ਹਨਾ, ਇਹ ਤਾਂ ਮਾੜੇ ਕੰਮ ਕਰਦੇ ਨੇ, ਇਹ ਵਿਤਕਰੇ ਨੇ ਹੈ, ਭਰਮ ਫੈਲਾਉਂਦੇ ਨੇ ਹੈ। ਇਸ ਤਰ੍ਹਾਂ ਦੀ ਐਸੋਸੀਏਸ਼ਨਸ ਪਾਪੂਲਰ ਸੂਫੀ ਸ਼ਰਾਈਨਸ ਤੇ ਪ੍ਰੈਕਟਿਸਿਸ ਨਾਲ ਬਹੁਤੀਆਂ ਜੋੜੀਆਂ ਜਾਣ ਲੱਗੀਆਂ ਅਰਲੀ 20th ਸੈਂਚੁਰੀ ਦੇ ਵਿੱਚ। ਐਂਡ ਮਜ਼ੇਦਾਰ ਗੱਲ ਇਹ ਹੈ, ਤੁਸੀਂ ਅੱਜ ਵੀ ਵੇਖੋ ਇਹ ਪ੍ਰੈਕਟਿਸਿਸ ਚਾਲੂ ਨੇ, ਇਹ ਅੱਜ ਵੀ ਜਿੰਦਾ ਨੇ। ਤੇ ਮੇਰਾ ਮੋਟਾ ਫੋਕਸ ਜਿਹੜਾ ਹੈ ਇਸੇ ਦੇ ਇਹਨੂੰ ਸਮਝਣ ਦਾ ਹੈ। ਤੇ 1947 ਤੋਂ ਬਾਅਦ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਮੈਂ ਕਹਿ ਰਿਹਾ ਬਹੁਤ ਸਾਰੀਆਂ ਜਗ੍ਹਾ, ਮੈਂ 2-3 ਐਗਜ਼ਾਮਪਲ ਸਪੈਸੀਫਿਕਲੀ ਚੂਜ਼ ਕਰਾਂਗਾ ਹਾਂ, ਟੁਵਰਡਸ ਦ ਐਂਡ ਤੁਹਾਨੂੰ ਕਹਾਣੀਆਂ ਥੋੜੀ ਜਿਹੀ ਸ਼ੇਅਰ ਕਰਾਂਗਾ। ਪਰ ਕੁਝ ਇਸ ਤਰ੍ਹਾਂ ਦੀ ਪਰਸਨੈਲਿਟੀਜ਼ ਨੇ ਵਿਚ ਕੰਟੀਨਿਊ ਟੂ ਡੋਮੀਨੇਟ ਦ ਸੀਨ, ਜਿਵੇਂ ਬਾਬਾ ਫਰੀਦ ਕਾਫੀ ਡੋਮੀਨੇਟ ਕਰਦੇ ਨੇ, ਉਹਦੇ ਕਈ ਕਾਰਨ ਨੇ ਹੈ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਿੱਖ ਟ੍ਰੈਡੀਸ਼ਨ ਦੇ ਵਿੱਚ ਵੀ ਬਾਬਾ ਫਰੀਦ ਇੱਕ ਟਾਵਰਿੰਗ ਪਰਸਨੈਲਿਟੀ ਨੇ, ਤੇ ਉਹਦੇ ਕਰਕੇ ਉਹਨਾਂ ਦਾ ਐਸੋਸੀਏਸ਼ਨ ਜਿਹੜਾ ਹੈ ਬਹੁਤ ਇੰਪੋਰਟੈਂਟ ਹੈ ਪੰਜਾਬੀ ਲੈਂਡਸਕੇਪ ਦੇ ਨਾਲ। ਪਰ ਉਹਦੇ ਨਾਲ ਸ਼ਰਾਈਨਸ ਦੇ ਤੌਰ ਤੇ ਜੇ ਦੇਖੀਏ, ਪਾਕਪਟਨ ਤਾਂ ਪਾਕਿਸਤਾਨ ਚ ਰਹਿ ਗਿਆ ਜੀ, ਹਾਂਜੀ। ਵੈਸਟ ਪੰਜਾਬ ਦੇ ਵਿੱਚ ਤੇ ਈਸਟ ਪੰਜਾਬ ਦੇ ਵਿੱਚ ਵੀ ਬਾਬਾ ਫਰੀਦ ਨਾਲ ਜੁੜੀਆਂ ਹੋਈਆਂ ਇੱਕ ਦੋ ਸ਼ਰਾਈਨ ਹੈਗੀਆਂ ਨੇ ਹਨਾ, ਜਿਹਦੇ ਵਿੱਚ ਇੱਕ ਤਾਂ ਸਿੱਧੇ ਤੌਰ ਤੇ ਫਰੀਦਕੋਟ ਦੇ ਵਿੱਚ ਹੀ ਟਿੱਲਾ ਬਣਿਆ ਹੋਇਆ ਹੈ, ਉਹਦੇ ਵਿੱਚ ਕਹਾਣੀ ਵੀ ਹੈ ਫਰੀਦਕੋਟ ਸ਼ਹਿਰ ਕਿਸ ਤਰ੍ਹਾਂ ਵਸਿਆ ਹੈ। ਮੈਂ ਡਿਟੇਲ ਦੇ ਵਿੱਚ ਨਹੀਂ ਜਾ ਰਿਹਾ ਇੱਥੇ, ਪਰ ਉਹਦੇ ਨਾਲ ਇੱਕ ਹੋਰ ਪਰੰਪਰਾ ਜਿਹੜੀ ਰੁੜਕੀ ਯੂਪੀਓ ਚੋਂ ਨਿਕਲਦੀ ਹੈ, ਬਾਬਾ ਫਰੀਦ ਦੇ ਭਾਂਜੇ ਹਨ, ਖਿਆਲ ਭਾਂਜੇ ਹੀ ਸੀਗੇ ਉਹ, ਸਾਬਰ ਪਾਕ, ਉਹਨਾਂ ਦੇ ਟ੍ਰੈਡੀਸ਼ਨ ਤੋਂ ਨਿਕਲਦੀਆਂ। ਹੁਣ ਇੰਟਰਸਟਿੰਗਲੀ 1947 ਤੋਂ ਬਾਅਦ ਕਲੀਅਰ ਤੋਂ ਇੱਕ ਬਹੁਤ ਵੱਡੀ ਵੇਵ ਜਿਹੜੀ ਹੈ ਚਿਸ਼ਤੀ ਸਾਬਰੀ ਟ੍ਰੈਡੀਸ਼ਨ ਦੀ, ਉਹ ਪੰਜਾਬ ਨੂੰ ਇੱਕ ਮੇਜਰਲੀ ਇਨਫਲੂਐਂਸ ਕਰਨ ਲੱਗ ਪੈਂਦੀ ਹੈ। ਮਤਲਬ ਇਹ ਨਹੀਂ ਹੈ ਕਿ ਚਿਸ਼ਤੀ ਸਾਬਰੀ ਟ੍ਰੈਡੀਸ਼ਨ ਪਹਿਲਾਂ ਨਹੀਂ ਸੀਗਾ, ਬਿਲਕੁਲ ਸੀਗਾ ਹਾਂ, ਪਰ ਮੈਂ ਐਸੋਸੀਏਟ ਇਹਨੂੰ ਕਰ ਰਿਹਾ ਇੱਕ ਗੈਪ ਜਿਹੜਾ ਹੈ ਹਨਾ 1947 ਤੋਂ ਬਾਅਦ ਪੰਜਾਬ ਦੇ ਵਿੱਚ ਦਿਸਦਾ ਹੈ, ਉਹਨੂੰ ਗੈਪ ਨੂੰ ਫਿਲ ਕਰਦੀਆਂ ਕਲੀਅਰ ਸ਼ਰੀਫ ਤੇ ਸਜਦ ਨਸ਼ੀਨ, ਰੀਸੈਂਟਲੀ ਉਹਨਾਂ ਦਾ ਇੰਤਕਾਲ ਹੋਇਆ। ਤੇ ਮਾਣਕਪੁਰ ਸ਼ਰੀਫ ਜਿਹੜਾ ਸ਼ਰਾਈਨ ਹੈ ਹਾਫਿਜ਼ ਮੂਸਾ ਦਾ, ਉਹ ਵੀ ਚਿਸ਼ਤੀ ਸਾਬਰੀ ਸ਼ਰਾਈਨ ਹੈ। ਅੰਮ੍ਰਿਤਸਰ ਦੇ ਵਿੱਚ ਸੈਲੀਬ੍ਰੇਟ ਹੋਣ ਵਾਲੇ ਕਈ ਸਾਰੇ ਉਰਸ ਜਿਹੜੇ ਨੇ ਚਿਸ਼ਤੀ ਸਾਬਰੀ ਨੇ। ਬਟਾਲਾ ਦੇ ਵਿੱਚ ਇੱਕ ਸ਼ਰਾਈਨ ਹੈ ਚਿਸ਼ਤੀ ਸਾਬਰੀ। ਫਰੀਦਕੋਟ ਮੈਂ ਤੁਹਾਨੂੰ ਦੱਸਿਆ ਹੀ ਹੈ ਚਿਸ਼ਤੀਆਂ ਦਾ ਇੱਕ ਸੈਂਟਰ ਹੈ। ਉਹਦੇ ਨਾਲ ਇੱਕ ਬਹੁਤ ਵੱਡਾ ਸੈਂਟਰ ਕੜਾਮ ਸ਼ਰੀਫ ਹੈ, ਮੈਂ ਉਹਦੇ ਵਿੱਚ ਗੱਲ ਕਰਨ ਦੇ ਫਿਰ ਵਾਪਸ ਆਵਾਂਗਾ। ਇਸੇ ਤਰ੍ਹਾਂ ਦੂਜਾ ਮੇਜਰ ਜਿਹੜਾ ਫਿਗਰ ਹੈ ਸੂਫੀਆਂ ਦੇ ਵਿੱਚ, ਉਹਨਾਂ ਦੀ ਸ਼ਰਾਈਨਸ ਦੇ ਤੌਰ ਤੇ ਹੈਦਰ ਸ਼ੇਖ ਮਲੇਰਕੋਟਲਾ ਦਾ। ਹੈਦਰ ਸ਼ੇਖ ਮਲੇਰਕੋਟਲਾ ਦਾ ਟ੍ਰੈਡੀਸ਼ਨ ਤਾਂ ਕੰਟੀਨਿਊਸ ਹੈ ਨਾ, ਇਟਸ ਲਿਵ ਟ੍ਰੈਡੀਸ਼ਨ, ਇਹਦੇ ਵਿੱਚ ਕੋਈ ਤੁਹਾਨੂੰ ਬ੍ਰੇਕ ਨਹੀਂ ਦਿਸਦੀ ਹੈ ਨਾ। ਤੇ ਰੋਜ਼ਾ ਸ਼ਰੀਫ ਉਧਰ ਦਾ ਅੱਜ ਵੀ ਉਹਨਾਂ ਹੀ, ਮਤਲਬ ਲੱਖਾਂ ਦੀ ਤਾਦਾਦ ਦੇ ਵਿੱਚ ਮੇਲਾ ਜਦੋਂ ਲੱਗਦਾ ਲੋਕੀ ਆਉਂਦੇ ਨੇ ਉੱਥੇ। ਮੈਂ ਉਸ ਦੇ ਦੌਰਾਨ ਕਈ ਵਾਰੀ ਉੱਥੇ ਗਿਆ, 2 ਵਾਰੀ ਗਿਆ। ਤੇ ਉਹਦੇ ਨਾਲ ਪੰਜਾਬ ਦੇ ਵਿੱਚ ਖਾਸ ਤੌਰ ਤੇ ਮਾਲਵਾ ਦੇ ਵਿੱਚ ਵੱਡੀ ਤਾਦਾਦ ਦੇ ਵਿੱਚ ਪੀਰਖਾਨੇ ਨੇ, ਤੇ ਇਹ ਜਿਹੜੇ ਪੀਰਖਾਨੇ ਨੇ ਇਹ ਪ੍ਰਾਈਵੇਟ ਸ਼ਰਾਈਨਸ ਨੇ ਹਾਂ, ਇਹ ਨਾਨ ਮੁਸਲਿਮਸ ਦੀ ਸ਼ਰਾਈਨਸ ਨੇ। ਤੇ ਮੋਟੇ ਤੌਰ ਤੇ ਇਹ ਕਹੀਏ ਸਪੈਸੀਫਿਕਲੀ ਮੈਂ ਕਹਿ ਰਿਹਾ ਅਗਰਵਾਲ ਸਮਾਜ ਇਹਨਾਂ ਪੀਰਖਾਨਾ ਨੂੰ ਬਣਾਉਂਦਾ ਹੈ, ਜਿਹਨਾਂ ਤੁਸੀਂ ਬਨੀਆ ਕਹਿ ਦਿੰਦੇ ਹੋ ਹੈ, ਪ੍ਰੀਡੋਮੀਨੈਂਟਲੀ ਹਿੰਦੂ ਅਗਰਵਾਲ ਸਮਾਜ ਜਿਹੜਾ ਹੈ ਇਹ ਸ਼ਰਾਈਨ ਮੇਨਟੇਨ ਕਰਦਾ, ਆਪਣੇ ਪੈਸੇ ਤੋਂ ਬਣਾਉਂਦਾ ਤੇ ਮੇਨਟੇਨ ਕਰਦਾ। I'll come back to this story once again। ਉਸ ਤੋਂ ਇਲਾਵਾ ਮਈਨੁਦੀਨ ਚਿਸ਼ਤੀ ਜਿਹੜੇ ਨੇ ਅਜਮੇਰ ਦੇ, ਉਹਨਾਂ ਦਾ ਵੀ ਇੱਕ ਵੱਡਾ ਇਨਫਲੂਐਂਸ ਹੈ, ਕਿਉਂਕਿ ਇਹ ਸਾਰਾ ਪਿਲਗ੍ਰਿਮ ਨੈਟਵਰਕਸ ਵੀ ਹੈਗੇ ਨਾ, ਚਿਸ਼ਤੀ ਸ਼ਰਾਈਨਸ ਦੇ ਜਿਹੜੇ ਐਸੋਸੀਏਟਿਡ ਨੈਟਵਰਕਸ ਨੇ, ਹਾਂ ਉਹਦਾ ਸਾਰਾ ਇਨਫਲੂਐਂਸ ਵੀ ਅੱਜ ਵੀ ਪੰਜਾਬ ਵਿੱਚ ਦਿਸਦਾ ਹੈ। ਮੱਖੂ ਦੇ ਵਿੱਚ ਇੱਕ ਬਹੁਤ ਵੱਡੀ ਸ਼ਰਾਈਨ ਮਈਨੁਦੀਨ ਚਿਸ਼ਤੀ ਦੇ ਨਾਂ ਤੇ ਹੀ ਹੈ, ਖਾਨਕਾ ਚਿਸ਼ਤੀਆ ਕਹਿੰਦੇ ਉਹਨੂੰ, ਸਾਰੀ ਮੈਮੋਰੀਅਲ ਸ਼ਰਾਈਨ ਹੈ। ਅਬੋਹਰ ਦੇ ਵਿੱਚ ਵੀ ਤੁਹਾਨੂੰ ਇੱਕ ਛੋਟਾ ਜਿਹਾ ਥਾਂ ਮਈਨੁਦੀਨ ਚਿਸ਼ਤੀ ਦੇ ਨਾਂ ਤੇ ਬਣਾਇਆ ਹੋਇਆ ਇੱਕ once again ਸੈਂਟਰ ਮਿਲਦਾ। ਫਿਰ ਪ੍ਰੀ ਪਾਰਟੀਸ਼ਨ ਜਿਹੜੀ ਕੰਟੀਨਿਊਟੀ ਨੇ ਬਾਬਾ ਲਖਦਾਤਾ ਦੀ ਹੈ, ਡੇਰਾ ਗਾਜ਼ੀ ਖਾਨ ਦਾ ਇੱਕ ਬਹੁਤ ਵੱਡਾ ਪੀਰ ਜਿਹੜਾ ਹੋਇਆ ਹੈ, ਉਹ ਕੰਟੀਨਿਊ ਕਰਦਾ। ਤੁਸੀਂ ਸ਼ਾਇਦ ਹੀ ਕੋਈ ਇਹੋ ਜਿਹਾ ਪਿੰਡ ਜਾਂ ਸ਼ਹਿਰ ਹੋਏਗਾ ਜਿੱਥੇ ਬਾਬਾ ਲਖਦਾਤਾ ਦੀ ਸ਼ਰਾਈਨ ਨਾ ਹੋਵੇ, ਅੱਜ ਵੀ ਜਿੰਦਾ ਨੇ ਹੈ। ਇੱਕ ਸਭ ਤੋਂ ਵੱਡਾ ਜਿਹੜਾ ਨਿਗਾਹਾ ਹੈ ਉਹ ਮੋਗੇ ਦੇ ਕੋਲ ਹੀ ਬਣਿਆ ਹੋਇਆ, ਤੇ ਇਹ ਨਿਗਾਹ ਬਹੁਤ ਇੰਟਰਸਟਿੰਗ ਹੈ ਕਿਉਂਕਿ ਇਹ ਨਿਗਾਹ ਹਮੇਸ਼ਾ ਹੀ ਨਾਨ ਮੁਸਲਿਮ ਕੇਅਰਟੇਕਰ ਦੇ ਹੱਥਾਂ ਦੇ ਵਿੱਚ ਸੀਗਾ ਹਾਂ। ਤੇ ਕਿਤੇ ਕਲੋਨੀਅਲ ਇਥਨੋਗ੍ਰਾਫੀ ਤੋਂ ਵੀ ਸਾਨੂੰ ਇਹਦੀ ਜਾਣਕਾਰੀ ਮਿਲਦੀ ਹੈ ਕੰਟੀਨਿਊਸਲੀ ਹੈ ਨਾ, ਫॉर द पास्ट more than 300-400 years it was never in the hands of Muslims। ਇਹਦੇ ਚਲਾਣ ਵਾਲੇ ਸੋਨੀ ਹੈ ਨਾ, ਖੱਤਰੀ ਨੇ, ਉਹੀ ਚਲਾਉਂਦੇ ਆਏ ਨੇ ਪੂਰੀ ਜਨਰੇਸ਼ਨ ਉਹਨਾਂ ਦੀ। ਇਸ ਤੋਂ ਇਲਾਵਾ ਗੌਸ ਪਾਕ ਸ਼ੇਖ ਅਬਦੁਲ ਕਾਦਰ ਜਿਲਾਨੀ, ਇਹਨਾਂ ਤੋਂ ਐਸੋਸੀਏਟਿਡ ਸ਼ਰਾਈਨ ਬਟਾਲੇ ਦੇ ਵਿੱਚ, ਅੰਮ੍ਰਿਤਸਰ ਦੇ ਵਿੱਚ ਵੀ ਸਾਨੂੰ ਦਿਸਦੀਆਂ ਨੇ।
ਤੇ 2-3 ਸ਼ਰਾਈਨ ਮੈਂ ਤੈਨੂੰ ਬਰੀਫਲੀ ਦੱਸ ਰਿਹਾ, ਉਹ ਓਵਰਲੈਪਿੰਗ ਐਫੀਲੀਏਸ਼ਨਸ ਵਾਲੀਆਂ ਨੇ। ਭੰਡਾਰੀ ਸ਼ਰੀਫ ਜਿਹੜਾ ਫਗਵਾੜਾ ਦੇ ਕੋਲ ਹੈ, ਉਹਦੀ ਸਿਸਟਰ ਸ਼ਰਾਈਨ ਨੇ, ਜਾਂ ਡੇਰਾ ਬਾਬਾ ਮੁਰਾਦ ਸ਼ਾਹ, ਬਹੁਤ ਪੋਪੂਲਰ ਡੇਰਾ ਹੈ ਨਕੋਦਰ ਦੇ ਵਿੱਚ, ਜਿਹਦੇ ਵਿੱਚੋਂ ਪਤਾ ਨਾ ਜਾਣੇ ਕਿੰਨੇ ਮਿਊਜ਼ੀਸ਼ੀਅਨਸ ਨਿਕਲੇ ਨੇ, ਹਨਾ, ਗੁਰਦਾਸ ਮਾਨ ਇੰਕਲੂਡਿਡ। ਤੇ ਇਸ ਤਰ੍ਹਾਂ ਦੀ ਕੰਟੀਨਿਊਟੀਜ਼ ਨੇ, ਇਹ ਮਿਕਸਡ ਐਫੀਲੀਏਸ਼ਨ ਵਾਲੇ ਚਿਸ਼ਤੀ ਤੇ ਕਾਦਰੀ, ਹੈ ਨਾ, ਮਿਕਸਡ ਐਫੀਲੀਏਸ਼ਨ ਵਾਲੀ ਵੀ ਸ਼ਰਾਈਨਸ ਹੈਗੀਆਂ ਨੇ। ਨਾਓ ਕਿਉਂਕਿ ਮੇਰੇ ਕੋਲ ਸਿਰਫ ਲਗਭਗ 10 ਮਿੰਟ ਬਚੇ ਨੇ, ਤੇ ਮੈਂ 2-3 ਚੀਜ਼ਾਂ ਹੁਣ ਸ਼ੇਅਰ ਕਰਕੇ ਇਹਨੂੰ ਕਨਕਲੂਡ ਕਰਾਂਗਾ। ਲੈਟ ਮੀ ਬ੍ਰਿੰਗ ਗਾਂਧੀ ਹੇਅਰ। ਤੇ ਪੋਸਟ ਪਾਰਟੀਸ਼ਨ ਜਿਹੜੀ ਹਿਸਟੋਰੀਓਗ੍ਰਾਫੀ ਹੈ, ਉਹਨੂੰ ਡਿਕੋਡ ਸਮਝਣ ਦੀ ਕੋਸ਼ਿਸ਼ ਕਰਦਿਆਂ ਮੈਂ ਗਾਂਧੀ ਦੇ ਇੱਕ ਛੋਟੇ ਜਿਹੇ ਡਿਸਕਸ਼ਨ ਦੇ ਉੱਤੇ ਪਹੁੰਚਿਆ ਹੈ। ਹਿੰਦ ਸਵਰਾਜ ਦੀ ਇੱਕ ਡਿਸਕਸ਼ਨ ਹੈ ਗਾਂਧੀ ਦੀ। ਗੱਲ ਤਾਂ ਉਹ ਕਰ ਰਿਹਾ ਹੈ ਪੈਸਿਵ ਰੈਜ਼ਿਸਟੈਂਸ ਦੀ, ਅਹਿੰਸਾ ਦੀ, ਔਰ ਉੱਥੇ ਇੱਕ ਬਹੁਤ ਖੂਬਸੂਰਤ ਐਗਜ਼ਾਮਪਲ ਦਿੰਦੇ ਆ ਗਾਂਧੀ। ਹੀ ਸੇਜ਼ ਕਿ and it's a very important critique of the historical practice। ਉਹ ਕਹਿੰਦੇ ਨੇ ਦੇਖੋ ਜੀ, ਹਿਸਟਰੀ ਹੈ ਕੀ ਚੀਜ਼, ਹੈ ਕਲੋਨੀਅਲ ਹਿਸਟੋਰੀਓਗ੍ਰਾਫੀ ਦੀ ਬੜੀ ਇੰਪੋਰਟੈਂਟ ਕ੍ਰਿਟੀਕ ਹੈ। ਤੇ ਗਾਂਧੀ ਨੇ ਇਹ ਇੰਡੀਆ ਦੇ ਵਿੱਚ ਇੰਡੀਆ ਪਹੁੰਚਣ ਤੋਂ ਪਹਿਲਾਂ ਲਿਖਿਆ, ਸਾਊਥ ਅਫਰੀਕਾ ਦੇ ਵਿੱਚ ਇਹ ਲਿਖਿਆ ਜਾ ਚੁੱਕਿਆ ਸੀ। ਗਾਂਧੀ ਕਹਿੰਦੇ ਨੇ ਕਿ ਦੇਖੋ ਜੀ, ਦੋ ਭਰਾ ਮਿਲ ਕੇ ਰਹਿੰਦੇ ਨੇ, ਹਾਂ, ਕੋਈ ਉਹਨਾਂ ਦੇ ਵਿੱਚ ਝਗੜਾ ਨਹੀਂ ਹੈ, ਕੋਈ ਫਸਾਦ ਨਹੀਂ ਹੈ, ਤੇ ਮਿਲ ਕੇ ਰਹਿੰਦੇ ਨੇ। ਕੋਈ ਉਹਨਾਂ ਦੇ ਵਿੱਚ ਝਗੜਾ ਹੁੰਦਾ ਹੈ ਤਾਂ ਮਿਲ ਮਿਲਾ ਕੇ ਹੀ ਉਹਨੂੰ ਰਿਜ਼ੋਲਵ ਕਰ ਲੈਂਦੇ ਨੇ, ਤੇ ਹਿਸਟਰੀ ਉਹਨਾਂ ਨੂੰ ਕਦੇ ਯਾਦ ਨਹੀਂ ਕਰਦੀ। ਪਰ ਦੋ ਭਰਾ ਜਿਹੜੇ ਕਿ ਮਨਮੁਟਾਵ ਕਰਕੇ ਇੱਕ ਦੂਜੇ ਨੂੰ ਕੁੱਟ ਦਿੰਦੇ ਨੇ, ਤੇ ਹਿਸਟਰੀ ਕੀ ਕਰਦੀ ਹੈ, ਉਹਨੂੰ ਰਿਕਾਰਡ ਕਰ ਲੈਂਦੀ। ਉਹ ਕਿਸ ਤਰ੍ਹਾਂ, ਉਹ ਵੀ ਦੱਸਦੇ ਨੇ ਕਿ ਹੋਏਗਾ ਕਿ ਜੇ ਫਸਾਦ ਹੋਏਗਾ ਤੇ ਮਾਮਲਾ ਦਰਜ ਹੋਏਗਾ, ਹਨਾ, ਖੂਨ ਹੋ ਗਿਆ ਜਾਂ ਕਹ ਲੋ ਪਿਟਾਈ ਕਰਤੀ ਇੱਕ ਦੂਜੇ ਦੀ, ਤੇ ਉਹ ਕਲੋਨੀਅਲ ਰਿਕਾਰਡ ਦੇ ਵਿੱਚ ਦਰਜ ਵੀ ਹੋਏਗਾ FIR ਦੇ ਤੌਰ ਤੇ ਉਹ ਮਾਮਲਾ ਹੋ ਸਕਦਾ ਅਦਾਲਤ ਵਿੱਚ ਵੀ ਚਲਾ ਜਾਏ। ਤੇ ਕਿਉਂਕਿ ਉਹ ਮਾਮਲਾ ਅਦਾਲਤ ਦੇ ਵਿੱਚ ਵੀ ਚਲਾ ਗਿਆ, ਤੇ ਗਾਂਧੀ ਕਹਿੰਦੇ ਨੇ therefore now it will go down to history। ਤੇ ਜਦੋਂ ਮੈਂ ਇਹ ਸ਼ਰਾਈਨਸ ਐਂਡ ਪ੍ਰੈਕਟਿਸਿਸ ਦੇਖ ਰਿਹਾ ਸੀ, ਮੇਰੇ ਦਿਮਾਗ ਦੇ ਵਿੱਚ ਗਾਂਧੀ ਦਾ ਇੱਕ ਕਮੈਂਟ ਜਿਹੜਾ ਸੀ ਨਾ, ਉਹ ਬੜਾ ਪਰੇਸ਼ਾਨ ਕਰਦਾ ਸੀਗਾ। ਬਿਕੋਜ਼ ਸਾਡੀ ਜਿਹੜੀ ਮੋਟੀ ਅੰਡਰਸਟੈਂਡਿੰਗ ਹੈ, ਤੁਸੀਂ ਈਸਟ ਪੰਜਾਬ ਦੇ ਵਿੱਚ ਤੁਸੀਂ ਦੇਖੋ ਪੋਸਟ ਪਾਰਟੀਸ਼ਨ ਹਿਸਟੋਰੀਓਗ੍ਰਾਫੀ ਦੇ, ਮੈਂ ਛੋਟਾ ਜਿਹਾ ਐਗਜ਼ਾਮਪਲ ਦੇਣਾ ਤੁਹਾਨੂੰ। ਸੈਂਕੜੋ ਮਿਊਜ਼ੀਅਮ ਬਣੇ ਸਰਕਾਰ ਨੇ, ਪੰਜਾਬ ਦੀ, ਭਾਵੇਂ ਅਕਾਲੀ ਸਰਕਾਰ ਹੋਵੇ ਚਾਹੇ ਭਾਵੇਂ ਕਾਂਗਰਸ ਸਰਕਾਰ ਹੋਵੇ, ਸੈਂਕੜੋ ਉਹਨਾਂ ਨੇ ਮਿਊਜ਼ੀਅਮਸ ਮੈਮੋਰੀਅਲਸ ਬਣਾਏ ਹੈ ਪੋਸਟ ਪਾਰਟੀਸ਼ਨ। ਸਾਰੇ ਦੇ ਸਾਰੇ ਜਿਹੜੇ ਸੀਗੇ ਮੈਮੋਰੀਅਲ 21st ਸੈਂਚੁਰੀ ਤੋਂ ਪਹਿਲਾਂ, ਹੈ ਲਗਭਗ ਤੁਸੀਂ ਹਿਸਾਬ ਲਾ ਲਓ 50 ਸਾਲ ਤੋਂ ਵੀ ਜ਼ਿਆਦਾ ਵਾਰ ਮੈਮੋਰੀਅਲਸ ਬਣੇ। ਹਾਂ, ਪਰ 21st ਸੈਂਚੁਰੀ ਦੇ ਵਿੱਚ ਪਹਿਲੀ ਵਾਰੀ ਹੋਇਆ ਕਿ ਪਾਰਟੀਸ਼ਨ ਦੇ ਉੱਪਰ ਇੱਕ ਮਿਊਜ਼ੀਅਮ ਜਿਹੜਾ ਹੈ ਇਨਵਿਜ਼ਨ ਕੀਤਾ, ਉਹ ਵੀ ਸੈਕਿੰਡ ਡੈਕੇਡ ਦੇ ਵਿੱਚ ਰੀਸੈਂਟਲੀ, ਹੈ ਨਾ। ਕਿਉਂਕਿ ਪਾਰਟੀਸ਼ਨ ਮਿਊਜ਼ੀਅਮ ਨੂੰ ਬਣੇ ਸ਼ਾਇਦ 3 ਕੁ ਸਾਲ ਹੋਏ ਨੇ, 2017 ਆਈ ਥਿੰਕ ਇਟ ਵਾਸ ਇਨੋਗਰੇਟਡ, ਹੈ। ਤੇ ਗਾਂਧੀ ਕਹਿੰਦੇ ਨੇ ਕਿ ਦੇਖੋ, why is it that our historiography is so obsessed with certain kinds of histories? East Punjab at least gives an interesting example of it also। ਪਰ ਸੂਫੀ ਸੇਂਟ ਸ਼ਰਾਈਨਸ ਨੂੰ ਸਮਝਣ ਲਈ ਉਸ ਤਰ੍ਹਾਂ ਦੀ ਹਿਸਟੋਰੀਓਗ੍ਰਾਫੀ ਸਾਨੂੰ ਕੋਈ ਮਦਦ ਨਹੀਂ ਕਰਦੀ। ਪਰ ਕਹਿਣ ਦਾ ਮਤਲਬ ਇਹ ਹੈ ਕਿ ਕਲੋਨੀਅਲ ਹਿਸਟੋਰੀਓਗ੍ਰਾਫੀ ਦਾ ਉਹਨਾਂ ਕੋਈ ਰੈਫਰੈਂਸ ਨਹੀਂ ਹੈ, ਕੋਈ ਮੈਂਸ਼ਨ ਨਹੀਂ ਹੈ, ਉਹਨਾਂ ਦੇ ਬਾਰੇ ਸਾਨੂੰ ਕੁਝ ਪਤਾ ਨਹੀਂ ਚੱਲਦਾ ਹੈ। ਤੇ ਹਿਸਟੋਰੀਕਲ ਪ੍ਰੈਕਟਿਸ ਦੇ ਵਿੱਚ ਇਸ ਕਰਕੇ ਐਥਨੋਗ੍ਰਾਫੀ ਦੀ ਇੱਕ ਬਹੁਤ ਇੰਪੋਰਟੈਂਟ ਲੋੜ ਹੈ। ਹੈਰਾਨੀ ਦੀ ਗੱਲ ਇਹ ਹੈ, ਦੇਖੋ ਕਿ ਮੈਨੂੰ ਪਾਕਿਸਤਾਨ ਦਾ ਤਾਂ ਬਹੁਤਾ ਪਤਾ ਨਹੀਂ ਇਸ ਵੇਲੇ, ਪਰ ਹਿੰਦੁਸਤਾਨ ਦੇ ਵਿੱਚ ਐਥਨੋਗ੍ਰਾਫੀ, ਐਂਥਰੋਪੋਲੋਜੀ ਐਜ਼ ਅ ਡਿਸਪਲਿਨ ਬਹੁਤਾ ਕਦੇ ਵਿਕਸਿਤ ਹੋਇਆ ਹੀ ਨਹੀਂ 1947 ਤੋਂ ਬਾਅਦ। ਕਿਹਦੀ ਹੈਰਾਨੀ ਦੀ ਗੱਲ ਹੈ ਕਿ ਪੂਰਾ ਕਲੋਨੀਅਲ ਪ੍ਰੋਜੈਕਟ ਜਿਹੜਾ ਹੈ ਐਥਨੋਗ੍ਰਾਫੀ ਤੇ ਬੇਸ ਹੋਇਆ। ਹਰ ਨੁਕਤੇ ਜਿਹੜਾ ਕੋਨਾ ਸੀਗਾ ਭਾਰਤ ਦਾ, ਉਹਨੂੰ ਐਥਨੋਗ੍ਰਾਫੀ ਉਹਦੀ ਕੀਤੀ ਗਈ। ਪਰ 1947 ਤੋਂ ਬਾਅਦ ਐਥਨੋਗ੍ਰਾਫੀ ਜਾਂ ਐਂਥਰੋਪੋਲੋਜੀ ਡਿਸਪਲਿਨ ਹੈ, ਉਹ ਕਦੇ ਵਿਕਸਿਤ ਹੀ ਨਹੀਂ ਹੋਇਆ। ਹਾਂ, ਇਸੇ ਤਰ੍ਹਾਂ ਰਿਲੀਜਨ ਨੂੰ ਸਮਝਣ ਦੀ ਪਰੰਪਰਾ ਜਿਹੜੀ ਹੈ 1947 ਤੋਂ ਬਾਅਦ ਬਿਲਕੁਲ ਖਤਮ ਹੀ ਹੋ ਜਾਂਦੀ ਹੈ। ਇਹ ਇੱਕ ਬੜੀ ਇੰਪੋਰਟੈਂਟ ਵਿਡੰਬਨਾ ਨੇ, ਇੱਕ ਇੰਪੋਰਟੈਂਟ ਸਵਾਲ ਹੈ, ਇਹਨੂੰ ਵੀ ਆਪਾਂ ਲੈ ਕੇ ਚੱਲਾਂਗੇ। ਬਟ ਮੈਂ ਤੁਹਾਨੂੰ 2-3 ਸਟੋਰੀਜ਼ ਹੁਣ ਸ਼ੇਅਰ ਕਰਦਾ। ਪੰਜਾਬ ਦੀ ਹਿਸਟੋਰੀਓਗ੍ਰਾਫੀ ਈਸਟ ਪੰਜਾਬ ਦੀ ਬਹੁਤੀ ਕਨਫਲਿਕਟ ਤੇ ਬੇਸਡ ਹੈ। ਕਹੀਏ ਕਿ
ਸਟੈਂਡਰਡ ਬੁੱਕਸ ਜਿਹੜੀਆਂ ਲਿਖੀਆਂ ਗਈਆਂ ਨੇ ਪੰਜਾਬ ਦੀ ਹਿਸਟਰੀ ਦੀ, ਮੈਂ ਪੰਜਾਬ ਯੂਨੀਵਰਸਿਟੀ ਤੋਂ ਪੜ੍ਹਿਆ ਤੇ ਉਹ ਗੁਰੂ ਨਾਨਕ ਤੋਂ ਸ਼ੁਰੂ ਹੁੰਦੀ ਹੈ ਤੇ ਲਗਭਗ ਰਣਜੀਤ ਸਿੰਘ ਤੇ ਖਤਮ ਹੋ ਜਾਂਦੀ ਹੈ ਨਾ। ਤੇ ਉਹਦੇ ਵਿੱਚ ਵੀ ਤੁਸੀਂ ਦੇਖੋ ਇੱਕ ਖਾਸ ਤਰ੍ਹਾਂ ਦਾ ਕਨਫਲਿਕਟ ਇਮੇਜਿਨ ਕੀਤਾ ਜਾਂਦਾ ਹੈ। ਪਪੂਲਰ ਹਿਸਟਰੀ ਦੇ ਵਿੱਚ ਖਾਸ ਤੌਰ ਤੇ ਜਿਵੇਂ ਜਿਹਦੇ ਵਿੱਚ ਮੁਸਲਿਮ ਸਿੱਖ ਕਨਫਲਿਕਟ ਜਿਹੜਾ ਹੈ ਉਹਨਾਂ ਨੂੰ ਕੀ ਕਹੀਏ ਕਿ ਬੇਸ ਬਣਾ ਕੇ ਪੇਸ਼ ਕੀਤਾ ਜਾਂਦਾ ਹੈ ਕੰਟੈਂਪਰੇਰੀ ਹਿਸਟੋਰੀਓਗ੍ਰਾਫੀ ਨੂੰ ਸਮਝਣ ਲਈ। ਤੇ ਇੱਕ ਇਵੈਂਟ ਜਿਹੜਾ ਉਹਦੇ ਵਿੱਚ ਬਹੁਤ ਇੰਪੋਰਟੈਂਟ ਹੈ, ਉਹਨੂੰ ਤੁਸੀਂ ਸਾਰੇ ਜਾਣਦੇ ਹੀ ਹੋਗੇ, ਸਾਕਾ ਸਰਹਿੰਦ ਹੈ, ਸਰਹਿੰਦ ਦੀ, ਜਿਹਦੇ ਵਿੱਚ after the death of all the ਸਾਹਿਬਜ਼ਾਦਾ of ਗੁਰੂ ਗੋਬਿੰਦ ਸਿੰਘ, ਨੰਦੇੜ ਤੋਂ ਆਇਆ ਹੈ ਬੰਦਾ ਬਹਾਦਰ ਤੇ ਬਦਲਾ ਲੈਣ ਲਈ, ਹਨਾ। ਬਹੁਤ ਸਾਰੇ ਇਹਦੇ ਉੱਤੇ ਢਾਡੀਆਂ ਨੇ ਵਾਰਾਂ ਲਿਖੀਆਂ ਨੇ, ਹਨਾ, ਸਾਕਾ ਸਰਹਿੰਦ ਤੇ ਕਿਸ ਤਰ੍ਹਾਂ ਉਹ ਡਿਸਟਰੋਏ ਕਰਦੇ ਨੇ ਸਰਹਿੰਦ ਨੂੰ, ਐਂਡ ਦੈਟ ਬਿਕਮਸ ਅ ਪੁਆਇੰਟ ਆਫ ਟ੍ਰਾਇੰਫ। ਅੱਜ ਵੀ ਜੋੜ ਮੇਲਾ ਜਿਹੜਾ ਕਿ ਸਰਹਿੰਦ ਤੇ ਹਰ ਸਾਲ ਮਨਾਇਆ ਜਾਂਦਾ ਹੈ। ਇਟਸ ਅ ਵੈਰੀ ਇੰਪੋਰਟੈਂਟ ਪੋਲੀਟੀਕਲ ਸਿੰਬਲ, ਐਂਡ remembering conflict, remembering revenge, remembering a particular kind of historical narrative vis-a-vis Mughals and the Sikhs। ਪਰ ਮੈਂ ਤੁਹਾਨੂੰ ਇੱਕ ਕੁਇਕਲੀ ਸਟੋਰੀ ਸ਼ੇਅਰ ਕਰ ਰਿਹਾ। ਇੱਕ ਤਾਂ ਹੈਦਰ ਸ਼ੇਖ ਦੀ। Now within this conflict ਜਿਹੜਾ ਕਿ ਗੁਰੂ ਗੋਬਿੰਦ ਦਾ ਮੁਗਲਾਂ ਨਾਲ ਚੱਲ ਰਿਹਾ ਸੀ, ਦੋ ਸਾਹਿਬਜ਼ਾਦੇ ਜਿਹੜੇ ਸੀਗੇ ਛੋਟੇ ਵਾਲੇ ਵੱਡੇ ਵਾਲਿਆਂ ਤੋਂ ਪਹਿਲਾਂ ਹੀ ਖਤਮ ਹੋ ਗਏ ਸੀਗੇ, ਮਾਰ ਦਿੱਤੇ ਗਏ ਸੀਗੇ, ਸ਼ਹੀਦ ਹੋ ਗਏ ਸੀਗੇ। ਛੋਟੇ ਸਾਹਿਬਜ਼ਾਦਿਆਂ ਨੂੰ ਸਰਹਿੰਦ ਨੇ, ਨਵਾਬ ਨੇ ਫੜ ਲਿਆ ਉਹਨਾਂ ਨੂੰ ਤੇ ਆਰਡਰ ਦਿੱਤਾ ਜੀ ਕਿ ਇਹਨਾਂ ਨੂੰ ਚਿਣਵਾ ਦਿਓ, ਜਿੰਦਾ ਜਿਹੜਾ ਹੈ ਖਤਮ ਕਰ ਦਿਓ, ਇਹਨਾਂ ਨੂੰ ਚਿਣਵਾ ਦਿਓ ਇਹਨਾਂ ਨੂੰ। ਤੇ ਉਸ ਵੇਲੇ ਦੇ ਵਿੱਚ ਸ਼ੇਰ ਮੁਹੰਮਦ ਖਾਨ ਜਿਹੜਾ ਮਲੇਰਕੋਟਲੇ ਦਾ ਨਵਾਬ ਸੀਗਾ, ਜਿਹੜਾ ਕਿ who was aligned to the Mughals, he didn't agree to ਜਿਹੜਾ ਵਜ਼ੀਰ ਖਾਨ ਨੇ ਆਰਡਰ ਜਾਰੀ ਕੀਤਾ। ਤੇ despite his political affiliation ਉਹ ਇੱਕ ਲੈਟਰ ਜਿਹੜੀ ਹੈ ਸ਼ੂਟ ਕਰਦਾ ਹੈ। ਇਹ ਪਪੂਲਰ ਨੈਰੇਟਿਵਸ ਦੇ ਵਿੱਚ ਇਹਦਾ ਐਕਚੁਅਲੀ ਟੈਕਸਚੁਅਲ ਐਵੀਡੈਂਸ ਵੀ ਹੈਗਾ। ਉਹਨੂੰ ਹਾਦਾਨਾਰਾ ਕਹਿੰਦੇ। ਉਹ ਸ਼ੇਰ ਮੁਹੰਮਦ ਖਾਨ ਜਿਹੜਾ ਹੈ ਉਸ ਵੇਲੇ ਉਧਰ ਦਾ ਨਵਾਬ ਜਿਹੜਾ ਸੀਗਾ ਮਲੇਰਕੋਟਲੇ ਦਾ, ਔਰੰਗਜ਼ੇਬ ਨੂੰ ਚਿੱਠੀ ਲਿਖਦਾ। ਉਹ ਕਹਿੰਦਾ ਜੀ ਦੇਖੋ, ਮੁਗਲਾਂ ਨਾਲ ਸਿੱਖਾਂ ਨਾਲ ਸਾਡੇ ਹੈਗੇ ਹੈ ਫਸਾਦ ਹੈਗੇ ਆ, ਪਰ ਬੱਚਿਆਂ ਦਾ ਕੋਈ ਕਸੂਰ ਨਹੀਂ ਹੈ। ਹੁੰਦਾ ਹੈ ਕਿ ਚਿੱਠੀ ਸ਼ਾਇਦ ਕਦੇ ਔਰੰਗਜ਼ੇਬ ਚ ਪਹੁੰਚੀ ਨਹੀਂ ਉਹ, ਤੇ ਛੋਟੇ ਸਾਹਿਬਜ਼ਾਦਿਆਂ ਨੂੰ ਉਹਨਾਂ ਨੇ ਚਿਣਵਾਤਾ, ਮਾਰਤਾ। ਤੇ ਪਰ ਗੁਰੂ ਗੋਬਿੰਦ ਸਿੰਘ ਜਦੋਂ ਪੰਜਾਬ ਛੱਡ ਕੇ ਨੰਦੇੜ ਵਿੱਚ ਜਾ ਰਹੇ ਸੀਗੇ, ਉਹਨਾਂ ਨੇ ਗੱਲ ਕਹੀ। ਅਗੇਨ ਆਲ ਦਿਸ ਕਮਸ ਇਨ ਪਪੂਲਰ ਨੈਰੇਟਿਵਸ, ਕਿ ਸਿੱਖ ਜਿਹੜੇ ਨੇ ਇਹ ਗ੍ਰੈਟੀਟਿਊਡ ਜਿਹੜਾ ਹੈ ਨਵਾਬ ਦਾ, ਉਹਨੂੰ ਹਮੇਸ਼ਾ ਯਾਦ ਰੱਖਣਗੇ, ਪਰ ਉਹਦੀ ਐਸੋਸੀਏਸ਼ਨ ਬੜੀ ਇੰਪੋਰਟੈਂਟ ਹੈ। ਉਹ ਕਹਿੰਦਾ ਇਹ ਸ਼ੇਰ ਮੁਹੰਮਦ ਖਾਨ ਨਹੀਂ, ਇਹ ਹੈਦਰ ਸ਼ੇਖ ਦੀ ਬਰਕਤ ਹੈ ਜਿਹਦੇ ਕਾਰਨ ਹੁੰਦਾ ਹੈ। ਸੋ ਦ ਫਾਊਂਡਿੰਗ ਸੂਫੀ ਸੇਂਟ ਆਫ ਮਲੇਰਕੋਟਲਾ, ਇੱਕ ਇਹ ਨੈਰੇਟਿਵ ਸਾਨੂੰ ਹੈ। Now try to understand this in the contemporary context also। ਹੈਦਰ ਸ਼ੇਖ ਦੀ ਦਰਗਾਹ ਤੇ ਜਾਣ ਵਾਲੇ 90% people are non-Muslims, they're Hindus and Sikhs predominantly। ਤੇ ਜਿੰਨੇ ਵੀ ਪੀਰਖਾਨੇ ਪੰਜਾਬ ਦੇ ਵਿੱਚ ਅਗਰਵਾਲ ਸਮਾਜ ਦੇ ਹੈਗੇ ਆ, ਅਬੋਹਰ ਦੇ ਵਿੱਚ ਮੈਂ ਤੁਹਾਨੂੰ ਦੱਸਿਆ ਹੈ, ਮੇਰਾ ਹੋਮ ਟਾਊਨ ਦੇ ਉਹਦੇ ਵਿੱਚ ਵੀ ਹੈਗੇ ਆ, ਪੂਰੇ ਸਾਊਥ ਪੰਜਾਬ ਦੇ ਤੁਹਾਨੂੰ ਦੱਸਦੇ ਆ। ਕੁਛ ਇੱਕ ਇਸ ਤਰ੍ਹਾਂ ਦੇ ਪੀਰਖਾਨੇ ਜਿਹੜੇ ਪ੍ਰੀ ਪਾਰਟੀਸ਼ਨ ਹੈ, ਪ੍ਰੀਡੋਮੀਨੈਂਟਲੀ ਸਾਰੇ ਦੇ ਸਾਰੇ ਪੋਸਟ ਪਾਰਟੀਸ਼ਨ ਪੀਰਖਾਨੇ ਨੇ। ਸਾਰੇ ਪੀਰਖਾਨੇ ਇਸੇ ਹੀ ਸਟੋਰੀ ਨੂੰ ਯਾਦ ਕਰਦੇ ਨੇ, ਇਸੇ ਹੀ ਸਟੋਰੀ ਨੂੰ ਬਿਆਨ ਕਰਦੇ ਨੇ। ਗੁਰੂ ਗੋਬਿੰਦ ਸਿੰਘ ਦੇ ਇਸੇ ਹੀ ਕਮੈਂਟ ਨੂੰ ਯਾਦ ਕਰਦੇ ਨੇ, ਕਿਸ ਤਰ੍ਹਾਂ ਬਰਕਤ ਉਹਦੀ ਬਰਕਰਾਰ ਰਹਿੰਦੀ ਹੈ। ਐਂਡ ਨਾਟ ਸਰਪ੍ਰਾਈਜ਼ਿੰਗਲੀ ਤੁਸੀਂ ਵੇਖੋਗੇ ਪਰਹੈਪਸ ਮਲੇਰਕੋਟਲਾ ਜਿਹੜਾ ਰਿਮੇਨਸ ਇੰਟੈਕਟ ਹੈ ਨਾ, ਉੱਥੇ this is the only place which was unaffected during partition riots। ਮਲੇਰਕੋਟਲੇ ਦੇ ਬਾਹਰ ਵਾਲੇ ਇਲਾਕੇ ਦੇ ਪਟਿਆਲਾ ਰਿਆਸਤ ਦੇ ਵਿੱਚ ਖਤਰਨਾਕ ਜਿਹੜਾ ਹੈ ਬਹੁਤ ਬੁਰੀ ਤਰ੍ਹਾਂ ਮੈਸੇਕਰ ਹੋਏ ਮੁਸਲਮਾਨਾਂ ਦੇ, ਪਰ ਮਲੇਰਕੋਟਲੇ ਨੂੰ ਨਹੀਂ ਛੇੜਿਆ ਗਿਆ ਕਦੇ ਵੀ। now try to understand this, है ना। तो partition right ਤਾਂ ਵੈਸੇ ਇੱਕ ਬਹੁਤ ਬੜਾ ਐਨਿਗਮਾ ਨੇ, we don't know how to situate them, it's a big puzzle, ਪਰ try to understand it through what I just shared with you। ਦੂਜੀ ਸਟੋਰੀ ਮੈਂ ਕੁਇਕਲੀ ਦੱਸ ਰਿਹਾ, ਉਹ ਭਿੱਖਮ ਸ਼ਾਹ ਦੀ ਹੈ। ਭਿੱਖਮ ਸ਼ਾਹ ਚਿਸ਼ਤੀ ਸਾਬਰੀ ਸੂਫੀ ਪੀਰ ਹੋਏ, ਚਿਸ਼ਤੀ ਸਾਬਰੀ ਟ੍ਰੈਡੀਸ਼ਨ ਦੇ, ਤੇ ਰਹਿਣ ਵਾਲੇ ਉਹ ਪਟਿਆਲਾ ਦੇ ਕੋਲ ਇੱਕ ਪਿੰਡ ਹੈ ਘੜਾਮ, ਉਧਰ ਦੇ ਉੱਥੇ ਉਹਨਾਂ ਦਾ ਡੇਰਾ ਸੀਗਾ।
ਤੇ ਇਹਦੀ ਸਟੋਰੀ ਬੜੀ ਇੰਟਰਸਟਿੰਗ ਹੈ। ਇਜ਼ ਅ ਮੀਡੀਵਲ ਜਹਾਂਗੀਰ ਦੇ ਟਾਈਮ ਦੇ ਸੂਫੀ ਸੇਂਟ ਹੋਏ ਨੇ। ਹੁਣ ਵੰਸ ਅਗੇਨ ਨੈਰੇਟਿਵ ਇਹ ਹੈ ਕਿ ਇੱਕ ਦਿਨ ਭਿਕਮ ਸ਼ਾਹ ਦੁਆ ਕਰ ਰਹੇ ਸੀ, ਨਮਾਜ਼ ਪੜ੍ਹ ਰਹੇ ਸੀਗੇ, ਤੇ ਵੈਸਟ ਦੀ ਤਰਫ ਵੇਖਣ ਦੀ ਬਜਾਏ ਉਹ ਈਸਟ ਦੇ ਤਰਫ ਵੇਖ ਕੇ ਨਮਾਜ਼ ਅਦਾ ਕਰਨ ਲੱਗ ਪਏ। ਤੇ ਉਹਨਾਂ ਦੇ ਸ਼ਾਗਿਰਦ ਕਹਿੰਦੇ ਇਹ ਪੀਰ ਪਾਗਲ ਹੋ ਗਿਆ ਹੈ ਨਾ, ਇਹਦਾ ਹੀ ਇਜ਼ ਗੋਨ ਮੈਡ ਹੈ ਸਰ। ਤੇ ਉਹ ਪੁੱਛਦੇ ਕਿ ਇਹ ਕੀ ਕਰ ਰਹੇ ਹੋ ਤੁਸੀਂ, ਤਾਂ ਮੱਕਾ ਤਾਂ ਉਧਰਲੇ ਪਾਸੇ ਹੈ। ਤਾਂ ਪੀਰ ਕਹਿੰਦਾ ਨਹੀਂ, ਨਵਾਂ ਸੂਰਜ ਉੱਗਿਆ। ਤੇ ਐਕਸਪਲੇਨ ਕਰਨ ਲਈ ਭਿਕਮ ਸ਼ਾਹ ਆਪਣੇ ਸ਼ਾਗਿਰਦਾਂ ਨੂੰ, ਦੋ ਸ਼ਾਗਿਰਦਾਂ ਨੂੰ, ਸ਼ਾਇਦ ਦੋ ਹੀ ਹੈ ਰੈਫਰੈਂਸ, ਉਹਨਾਂ ਨੂੰ ਕਹਿੰਦਾ ਚਲੋ ਮੇਰੇ ਨਾਲ ਚਲੋ, ਮੈਂ ਦੱਸਦਾ ਕਿਸ ਤਰ੍ਹਾਂ ਨਵਾਂ ਸੂਰਜ ਉੱਗਿਆ। ਤੇ ਜਾਣ ਤੋਂ ਪਹਿਲਾਂ ਇੱਕ ਮੁਸਲਮਾਨ ਦੇ ਘਰ ਤੋਂ ਤੇ ਇੱਕ ਹਿੰਦੂ ਦੇ ਘਰ ਤੋਂ ਉਹ ਖੀਰ ਦੇ 2 ਕਟੋਰੇ ਵੀ ਲੈ ਕੇ ਜਾਂਦੇ। ਨਾਓ ਯੂ ਕੈਨ ਇਮੇਜਿਨ, ਇਟਸ ਨਾਟ ਅ ਸੀਕ੍ਰੇਟ, ਦੇ ਟਰੈਵਲ ਟੂਵਰਡਸ ਪਟਨਾ, ਬਿਹਾਰ। ਤੇ ਉਧਰ ਪਹੁੰਚਦੇ ਨੇ, ਉੱਥੇ ਗੁਰੂ ਗੋਬਿੰਦ ਸਿੰਘ ਜੰਮੇ ਨੇ, ਬਾਲ ਗੋਬਿੰਦ। ਤੇ ਅੰਕਲ ਸੀਗੇ, ਕਿਉਂਕਿ ਗੁਰੂ ਤੇਗ ਬਹਾਦਰ ਉਸ ਵੇਲੇ ਉਧਰ ਸੀਗੇ ਨਹੀਂ। ਤੇ ਜਦੋਂ ਭਿਕਮ ਸ਼ਾਹ ਨੇ ਕਿਹਾ ਕਿ ਮੈਨੂੰ ਬਾਲ ਗੋਬਿੰਦ ਨਾਲ ਮਿਲਣਾ ਹੈ, ਅੰਕਲ ਉਹਨਾਂ ਦੇ ਮਨਾ ਕਰ ਦਿੰਦੇ ਨੇ, ਪਰ ਜਦੋਂ ਪੀਰ ਇਨਸਿਸਟ ਕਰਦਾ ਉਹ ਮੰਨ ਜਾਂਦੇ ਨੇ। ਤੇ ਭਿਕਮ ਸ਼ਾਹ ਆਪਣੇ ਦੋਵੇਂ ਕਟੋਰੇ ਖੀਰ ਦੇ ਬਾਲ ਗੋਬਿੰਦ ਨੂੰ ਦੇ ਦਿੰਦੇ ਨੇ। ਬਾਲ ਗੋਬਿੰਦ ਦੋਵੇਂ ਹੱਥਾਂ ਨਾਲ ਉਹਨਾਂ ਦੇ ਉੱਤੇ ਹੱਥ ਰੱਖ ਦਿੰਦੇ ਨੇ। ਦੈਨ ਦ ਪੀਰ ਪ੍ਰੋਕਲੇਮਸ ਕਿ ਗੁਰੂ ਗੋਬਿੰਦ ਵਿਲ ਪ੍ਰੋਟੈਕਟ ਦ ਸਿੱਖਸ ਐਂਡ ਹਿੰਦੂਜ਼, sorry, Guru Gobind Singh will protect both Muslims and Hindus. Now, this is a very interesting narrative because ਜੇ ਸਾਡੀ given wisdom ਹੈ ਜਿਹੜੀ ਕਿ ਮੁਗਲ ਕਨਫਲਿਕਟ ਦੀ ਗੱਲ ਕਰਦੀ ਹੈ ਨਾ, ਐਂਡ ਆਈ ਐਮ ਟਾਕਿੰਗ ਅਬਾਊਟ ਇਹ ਮੁਗਲ ਕਨਫਲਿਕਟ ਦੇ ਪੀਕਸ ਦੀ ਗੱਲਾਂ ਹੈ ਨਾ, ਕਿਉਂਕਿ ਸ਼ੇਰ ਮੁਹੰਮਦ ਖਾਨ ਦਾ ਪੂਰਾ ਨੈਰੇਟਿਵ ਮੁਗਲ ਕਨਫਲਿਕਟ ਦੇ ਪੀਕ ਦਾ ਹੈ। ਭਿਕਮ ਸ਼ਾਹ ਦਾ ਨੈਰੇਟਿਵ ਵੀ ਮੁਗਲ ਪਰਸੀਕਿਊਸ਼ਨ ਜਿਹੜਾ ਸਿੱਖਸ ਗੁਰੂਸ ਤੇ ਸ਼ੁਰੂ ਹੋ ਗਿਆ ਉਹਦੇ ਦੌਰਾਨ ਦਾ ਹੈ। ਇਹਦੇ ਵਿੱਚ ਫਿਰ ਭਿਕਮ ਸ਼ਾਹ ਬਾਲ ਗੋਬਿੰਦ ਨੂੰ ਕਹਿੰਦੇ, ਦੇਖ ਮੈਂ ਤੈਨੂੰ ਆ ਕੇ ਮਿਲਿਆ ਤੇ ਹੁਣ ਮੈਂ ਹੋ ਗਿਆ ਬੁੱਢਾ, ਜਦੋਂ ਮੈਂ ਵੱਡਾ ਹੋ ਜਾ, ਜਦੋਂ ਤੂੰ ਵੱਡਾ ਹੋ ਜਾ ਮੈਨੂੰ ਮਿਲਣ ਜ਼ਰੂਰ ਆਈ। ਨਾਓ these are popular narratives, ਨਾ ਤੁਸੀਂ ਕਹਿ ਸਕਦੇ ਹੋ ਕਿ ਵਹਿਮ ਹੈ, ਇਹ ਜਸਟ these are mildly stories, but these stories are powerful, ਤੇ ਜਦੋਂ apparently ਭਿਕਮ ਸ਼ਾਹ ਬਾਲ ਗੋਬਿੰਦ ਵੱਡੇ ਹੋ ਜਾਂਦੇ, ਗੁਰੂ ਗੋਬਿੰਦ ਸਿੰਘ ਬਣ ਜਾਂਦੇ ਨੇ, ਤੇ ਇੱਕ ਦਿਨ ਉਹ ਭਿਕਮ ਸ਼ਾਹ ਨੂੰ ਮਿਲਣ ਜਾਂਦੇ ਨੇ, ਤੇ ਕਹਿੰਦੇ ਜੀ ਜਿਹੜੇ ਥਾਂ ਤੇ ਉਹ ਮਿਲੇ ਉੱਥੇ ਬਾਉਲੀ ਸੀਗੀ ਸਟੈਪਵੈਲ, ਤੇ ਉਹਨਾਂ ਦਾ ਮਿਲਾਪ ਹੁੰਦਾ ਹੈ। ਅੱਜ ਉੱਥੇ ਇੱਕ ਮਾਡਰਨ ਗੁਰਦੁਆਰਾ ਬਣਿਆ ਹੋਇਆ ਹੈ, ਲੋਕਲ ਮੈਨੇਜਿੰਗ ਕਮੇਟੀ ਹੈ ਪਿੰਡ ਦੀ, ਉਹ ਮੈਨੇਜ ਕਰਦੀ, ਉਹਨੂੰ ਉਹਦੇ ਗੁਰਦੁਆਰੇ ਦਾ ਨਾਂ ਹੀ ਮਿਲਾਪਸਰ ਹੈ। ਉੱਥੇ ਇੱਕ ਬੜੀ ਖੂਬਸੂਰਤ ਪੇਂਟਿੰਗ ਹੈ, ਗੁਰੂ ਗੋਬਿੰਦ ਸਿੰਘ ਹਗਿੰਗ ਭਿਕਮ ਸ਼ਾਹ, 올ਡ ਭਿਕਮ ਸ਼ਾਹ। ਸੋ ਇਹ ਵੀ ਇੱਕ ਟ੍ਰੈਡੀਸ਼ਨ ਹੈ, ਮੇਲ ਹੋ ਰਿਹਾ ਗੁਰੂ ਤੇ ਪੀਰ ਦਾ। ਐਂਡ ਦੈਟ ਵਿਲੇਜ ਇਜ਼ ਅ ਫੈਸੀਨੇਟਿੰਗ ਪਲੇਸ, ਹੈ ਨਾ, ਕਦੇ ਮੌਕਾ ਮਿਲੇ ਤੁਹਾਨੂੰ ਵੀ ਜਾਣਾ ਚਾਹੀਦਾ ਘੜਾਂਗੇ ਦੀ। ਐਂਡ ਥਰਡ ਨੈਰੇਟਿਵ ਵਿਚ ਆਈ ਵਿਲ ਐਂਡ ਮਾਈ conversation with them, ਉਹ ਇਸੇ ਤਰ੍ਹਾਂ ਹੀ ਅੰਮ੍ਰਿਤਸਰ ਦੇ ਵਿੱਚ ਸੈਲੀਬ੍ਰੇਟ ਹੋਣ ਵਾਲੇ ਉਰਸ ਦਾ ਹੈ। ਤੇ ਉਰਸ ਜਿਹੜੀ ਹੈ ਬੜੀ ਇੰਪੋਰਟੈਂਟ ਸਿਗਨੀਫਿਕੈਂਟ ਫੀਚਰ ਹੈ, ਕਿ ਪੰਜਾਬ ਦੇ ਵਿੱਚ ਬਹੁਤ ਸਾਰੇ ਮੈਂ ਉਰਸ ਦੇਖੇ ਜਿਹੜੇ ਕਿ ਨੈਸੈਸਰੀਲੀ ਕਿਸੇ ਦਰਗਾਹ ਤੇ ਨਹੀਂ ਸੈਲੀਬ੍ਰੇਟ ਕੀਤੇ ਜਾ ਰਹੇ ਸੀਗੇ, ਜਿਹੜੇ ਉਰਸ ਦੀ ਮੈਂ ਪਹਿਲਾਂ ਵੀ ਗੱਲ ਕੀਤੀ ਸੀ, ਉਹ ਇੱਕ ਮੈਮੋਰੀਅਲ ਉਰਸ ਹੈ, ਯਾਦਗਾਰੀ ਹੈ, ਤੇ ਕਿਸੇ ਵੀ ਦਰਗਾਹ ਦੇ ਉੱਤੇ ਨਹੀਂ ਮਨਾਇਆ ਜਾ ਰਿਹਾ। ਇੱਕ ਮੁਹੱਲੇ ਦੇ ਚੌਂਕ ਦੇ ਉੱਤੇ ਕਵਾਲੀ ਦਰਬਾਰ ਆਰਗੇਨਾਈਜ਼ ਕਰਕੇ ਪੀਰ ਦੀ ਯਾਦ ਦੇ ਵਿੱਚ ਕਰਾਇਆ ਜਾ ਰਿਹਾ ਹੈ। ਇਸ ਤਰ੍ਹਾਂ ਦੇ ਉਰਸ ਜਿਹੜੇ ਨੇ ਪੰਜਾਬ ਦੇ, ਅੱਜ ਈਸਟ ਪੰਜਾਬ ਦੇ ਬਹੁਤ ਸਾਰੀਆਂ ਇਲਾਕਿਆਂ ਦੇ ਵਿੱਚ ਆਰਗੇਨਾਈਜ਼ ਕੀਤੇ ਜਾਂਦੇ ਨੇ, ਹਨਾ, ਦੇ ਆਰ ਇਨਨਿਊਮਰੇਬਲ। ਐਂਡ ਕਵਾਲ ਜਿਹੜੇ ਨੇ ਉਹ ਤੁਸੀਂ ਜਾਣਦੇ ਹੋ, ਮਲੇਰਕੋਟਲੇ ਦੇ ਵੀ ਕਵਾਲ ਨੇ, ਕਲੀਅਰ ਦੇ ਵੀ ਆਉਂਦੇ ਨੇ, ਬਹੁਤ ਸਾਰੇ ਲੋਕਲ ਕਵਾਲ ਅੰਮ੍ਰਿਤਸਰ ਤੋਂ ਵੱਖਰੀ ਵੱਖਰੀ ਥਾਵਾਂ ਤੋਂ ਪੰਜਾਬੀ ਦੇ ਵਿੱਚ ਕਵਾਲੀਆਂ ਗਾਉਂਦੇ ਨੇ। ਤੇ ਲਾਰਜ ਨੰਬਰ ਆਫ them come and sing, and it's a very vibrant tradition. Not surprisingly ਤੁਸੀਂ ਦੇਖੋਗੇ ਬਹੁਤ ਸਾਰੇ ਮਿਊਜ਼ੀਸ਼ੀਅਨ ਜਿਹੜੇ ਪੰਜਾਬ ਤੋਂ ਨਿਕਲੇ ਨੇ, ਉਹ ਕਿਸੇ ਨਾ ਕਿਸੇ ਸੂਫੀ ਦਰਗਾਹਾਂ ਤੋਂ ਵੀ ਜੁੜੇ ਹੋਏ ਨੇ, ਹਨਾ। ਤੇ that's once again a very important perspective ਤੁਹਾਨੂੰ ਦਿਸਦਾ ਹੈ। ਤੇ ਇਹ ਉਰਸ ਜਿਹੜੇ ਨੇ, ਇਹ ਮੋਮੈਂਟਸ ਕਿਸ ਤਰ੍ਹਾਂ ਕੈਪਚਰ ਕਰਦੇ ਨੇ, what do they do, how do they memorialize a suicide mistake? ਇਹਨਾਂ ਹੀ ਉਰਸ ਸੈਲੀਬ੍ਰੇਸ਼ਨ ਦੇ ਦੌਰਾਨ ਵੀ ਜਦੋਂ ਵੱਖਰੀ ਵੱਖਰੀ ਥਾਂ ਤੇ ਹੁੰਦੇ ਨੇ, ਵੱਡੀ ਤਾਦਾਦ ਦੇ ਵਿੱਚ ਫੋਟੋਆਂ, ਮੈਮੋਰੀਅਲ ਪੋਸਟਰਸ, ਪਿਕਚਰਸ, ਇਹ ਸਾਰੇ ਸਰਕੂਲੇਸ਼ਨ ਵਿੱਚ ਰਹਿੰਦੇ ਨੇ। ਐਂਡ ਹਿਊਜ ਸਰਕੂਲੇਸ਼ਨ, ਬਹੁਤ ਸਾਰੇ ਜਿਹੜੇ ਨੇ ਉਹ ਪਾਕਿਸਤਾਨ ਦੇ ਵਿੱਚ ਜਾਂ ਵੈਸਟ ਪੰਜਾਬ ਦੇ ਵਿੱਚ ਜਿਹੜੀਆਂ ਸੂਫੀ ਸੇਂਟਸ ਨੇ, ਭਾਵੇਂ ਲਾਹੌਰ ਦੇ ਨੇ, ਭਾਵੇਂ ਉਹ ਬਾਬਾ ਫਰੀਦ ਪਾਕਪਟਨ ਦੇ, ਮੁਲਤਾਨ ਦੇ ਪੀਰ, ਉਹਨਾਂ ਦੀ ਫੋਟੋਗ੍ਰਾਫਸ ਸਰਕੂਲੇਸ਼ਨ ਦੇ ਵਿੱਚ ਰਹਿੰਦੀਆਂ ਨੇ। ਨਾਓ ਦ ਇੰਟਰਸਟਿੰਗ ਪੁਆਇੰਟ ਇਜ਼ ਦੇਅਰਫੋਰ ਕਿ 1947 ਤੋਂ ਬਾਅਦ ਵੀ
there continues to be a circulation, despite the fact there is partition, despite the fact that people cannot easily move across borders. ਅਸੀਂ ਜਾਣਦੇ ਹਾਂ ਨਾ ਇਹ ਪੋਲੀਟੀਕਲ ਹਿਸਟਰੀ ਹੈ ਇੰਡੀਅਨ ਸਬਕੰਟੀਨੈਂਟ ਦੀ, ਉਹਦੇ ਬਾਵਜੂਦ ਸਰਕੂਲੇਸ਼ਨ ਜਿਹੜੀਆਂ ਨੇ ਇਮੇजेस ਦੇ images become an agency for circulation of the saint mystics from that part of Pakistan to this part, and perhaps also from this part of India to that part of West Punjab. So this circulation becomes important, huh? And in this entire narrative, what therefore becomes important is how do you want to situate the coming up of and the sustenance of the Sufi saint mystic shrines within the given context. मैं अपनी गल इत्थे रोकदा, मेरे टाइम पूरा हो गया, गल होर भी मैं कंटिन्यू कर सकदा सी. I hand over to Toheed and I'll be happy to respond to your questions. सर थैंक यू, बहुत ज़बरदस्त. और क्वेश्चन सर, कुछ क्वेश्चन दोस्तां ने काफ़ी सारे क्वेश्चन कीते ने, बट एक क्वेश्चन जिहड़ा है वो बड़ा इंपॉर्टेंट सी कि जिस तरह तुसीं सेंसस दी गल कीती, कलोनीअल टाइम ਦੇ ਵਿੱਚ ਜਿਹੜੇ ਸੈਂਸਸ ਸਨ ਉਹਨਾਂ ਦੇ ਵਿੱਚ ਅਦਰ ਰਿਲੀਜਨਸ ਦਾ ਵੀ ਆਪਸ਼ਨ ਮੌਜੂਦ ਸੀ. ਸੋ ਇੱਥੇ ਸਾਡੇ ਕੋਲ ਅਮਰ ਰਿਆਜ਼ ਟੂਟੂ ਨੇ ਇੱਕ ਕੁਐਸਚਨ ਕੀਤਾ ਕਿ ਜਿਹੜੇ ਲਾਸਟ 3 ਸੈਂਸਸ ਸਨ ਉਹਨਾਂ ਦੇ ਵਿੱਚ ਤੇ ਐਟਲੀਸਟ ਇਹ ਨਹੀਂ ਮਿਲਦਾ, ਤੁਸੀਂ ਕਿਹੜੇ ਸੈਂਸਸ ਦਾ ਹਵਾਲਾ ਦੇ ਰਹੇ ਹੋ? ਮੈਂ अर्ली ਸੈਂਸਸ ਦੀ ਗੱਲ ਕਰ ਰਿਹਾ, ਜਿਹੜੇ ਸ਼ੁਰੂਆਤੀ 20th ਸੈਂਚੁਰੀ ਦੇ ਸ਼ੁਰੂ ਦੇ ਸੈਂਸਸ ਨੇ, ਉਹਦੇ ਵਿੱਚ ਸਖੀ ਸਰਵਰੀਆਂ, ਇਨਫੈਕਟ ਬਾਅਦ ਦੇ ਸੈਂਸਸ ਵਿੱਚ ਦੇਖੋਗੇ ਕਿ ਕੁਝ ਰਿਲੀਜੀਅਸ ਐਫੀਲੀਏਸ਼ਨ ਜਿਹੜੀਆਂ ਇਮਰਜ ਕਰਨ ਲੱਗ ਪੈਂਦੀਆਂ ਨੇ, ਖਾਸ ਤੌਰ ਤੇ ਜਿਹੜੀਆਂ ਕਿ ਦਲਿਤ ਮੂਵਮੈਂਟਸ ਜਿਨ੍ਹਾਂ ਨੂੰ ਅੱਜ ਅਸੀਂ ਕਹਿ ਦਿੰਦੇ ਹਾਂ, ਹਨਾ, ਆਦ ਧਰਮੀਆਂ ਦੀ ਮੂਵਮੈਂਟ ਉਸ ਵੇਲੇ ਬਹੁਤ ਇੰਪੋਰਟੈਂਟ ਸੀਗੀ, ਉਹ ਵੀ ਇੱਕ ਡਿਫਰੈਂਟ ਰਿਲੀਜੀਅਸ ਐਫੀਲੀਏਸ਼ਨ ਦੇ ਤੌਰ ਤੇ ਦਰਜ ਹੈ ਪੰਜਾਬ ਸੈਂਸਸ ਦੇ ਵਿੱਚ. So the possibilities of thinking beyond the binary of Hindu, Muslim, Sikh, and Christian was very ripe in the census of the early 20th century. I'm not defending the colonial census. All I'm saying, at least the kind of identity possibility of a imagination of a different kind, and it's slowly and gradually, very rightly said by the scholar, homogenize ਹੋਣ ਲੱਗ ਪੈਂਦੀ ਹੈ, ਹਨਾ, towards the 1940s. ਉਹ homogenization process continuous ਹੈ, ਪਰ ਉਹਦੀ possibility ਸਾਨੂੰ ਪਹਿਲਾਂ ਦਿਸਦੀਆਂ ਨੇ. ਅੱਜ ਤੁਸੀਂ ਦੇਖੋਗੇ ਜਿਹੜਾ ਵੀ ਸੈਂਸਸ ਇਨੂਮਰੇਟਰ ਆਉਂਦਾ, ਉਹ ਪਰਚਾ ਲੈ ਕੇ ਆਉਂਦਾ. ਹੁਣ ਤਾਂ ਅੱਜ ਕੱਲ ਟੈਬਲੇਟਸ ਲੈ ਕੇ ਆਉਣ ਲੱਗ ਪਿਆ ਹੈ, ਸਮਾਰਟਫੋਨਸ ਵਗੈਰਾ, ਉਹਦੇ ਵਿੱਚ ਪਹਿਲਾਂ ਹੀ ਲਿਖਿਆ ਹੋਇਆ ਹੈ ਤੁਹਾਡੀ ਆਇਡੈਂਟੀਟੀ ਫਿਕਸਡ ਹੈ ਨਾ, ਤੁਸੀਂ ਜਾਂ ਤਾਂ ਮੁਸਲਮਾਨ ਹੋ ਜਾਂ ਸਿੱਖ ਹੋ ਜਾਂ ਹਿੰਦੂ ਹੋ ਜਾਂ ਈਸਾਈ, ਉਹ ਤੋਂ ਇਲਾਵਾ ਕੁਝ ਨਹੀਂ ਹੈ ਨਾ. ਤੇ 1947 ਤੋਂ ਬਾਅਦ ਆਹ ਤਰ੍ਹਾਂ ਮੂਵਮੈਂਟ ਸੀਗੀ, ਉਹਦੀ ਆਇਡੈਂਟੀਟੀ ਖਤਮ ਹੀ ਹੋ ਗਈ, ਸੇ ਫॉर ਇੰਸਟੈਂਸ, ਕਿਉਂਕਿ ਉਹ ਪੋਸੀਬਿਲਿਟੀ ਜਿਹੜੀ ਕਲੋਨੀਅਲ ਸੈਂਸਸ ਨੇ ਉਹਨਾਂ ਨੂੰ ਦਿੱਤੀ ਸੀ, ਉਹ ਪੋਸੀਬਿਲਿਟੀ ਪੋਸਟ ਪਾਰਟੀਸ਼ਨ ਦੇ ਵਿੱਚ ਬਿਲਕੁਲ ਖਤਮ ਹੋ ਗਈ. ਤੇ ਹੋਰ ਵੀ ਸੀਗੀਆਂ ਨਾ, ਹੋਰ ਵੀ ਬਹੁਤ ਸਾਰੀ ਇਸ ਤਰ੍ਹਾਂ ਦੀ ਆਇਡੈਂਟੀਟੀ ਸੀਗੀਆਂ ਜਿਨ੍ਹਾਂ ਦੇ ਕਲੇਮਸ ਕਲੋਨੀਅਲ ਟਾਈਮਸ ਵਿੱਚ ਸਾਨੂੰ ਦਿਸਦੇ ਨੇ. All I'm saying is that this definitely gives us an opportunity to think that what is the nature of identities which is imposed on us, है ना? And is there a possibility of thinking beyond those identities? ਜੀ ਸਰ, ਸੁਖਦੇਵ ਸੋਲ ਸਾਹਿਬ ਵੱਲੋਂ ਇੱਕ ਕੁਐਸਚਨ ਸੀ ਕਿ ਕਲੋਨੀਅਲ ਰੂਲਰਸ ਨੇ ਜਿਹੜੇ ਐਂਥਰੋਪੋਲੋਜੀ ਨੂੰ ਯੂਜ਼ ਕੀਤਾ ਔਰ ਕਮਿਊਨਲਾਈਜ਼ ਕੀਤਾ ਪੰਜਾਬ ਦੀ ਸੋਸਾਇਟੀ ਨੂੰ, ਸੋ ਅਸੀਂ ਇਸ ਪ੍ਰੋਸੈਸ ਨੂੰ ਥਰੂ ਐਂਥਰੋਪੋਲੋਜੀ ਕਿਸ ਤਰ੍ਹਾਂ ਰਿਵਰਸ ਕਰ ਸਕਦੇ ਹਾਂ, ਕੋਈ ਆਈਡੀਆ? ਬਿਲਕੁਲ, ਐਗਜ਼ੈਕਟਲੀ, ਇਟਸ ਅ ਫੈਸੀਨੇਟਿੰਗ ਅਪੋਰਚੁਨਿਟੀ. ਦੇਖੋ ਸੋਲ ਸਾਹਿਬ ਨੇ ਬਹੁਤ ਚੰਗੀ ਗੱਲ ਕੀਤੀ ਕਿ ਇਜ਼ ਦੇਅਰ ਜਿਹੜੀ ਪੋਸੀਬਿਲਿਟੀ ਇਹਨੂੰ ਰਿਵਰਸ ਕਰਨ ਦੀ, ਉਹਦੀ ਪੋਸੀਬਿਲਿਟੀ ਉਦੋਂ ਬਣੇਗੀ ਨਾ ਜਦੋਂ ਐਂਥਰੋਪੋਲੋਜੀਕਲ ਰਿਸਰਚ ਜਿਹੜੀ ਹੈ ਉਹਨੂੰ ਪ੍ਰੋਪਗੇਟ ਕਰੇ. ਦੇਖੋ ਈਸਟ ਪੰਜਾਬ ਦੇ ਵਿੱਚ ਆਈ ਕੈਨ claim, except for few theses which have been written about rural society of Punjab in American universities, ਤੇ recently Anna Bigelow ਦੀ ਕਿਤਾਬ ਹੈ ਜਿਹੜੀ ਕਿ ਮਲੇਰਕੋਟਲੇ ਦੇ ਉੱਤੇ ਹੈ, you hardly come across a rich anthropological work. ਥੋੜਾ ਬਹੁਤਾ ਮੈਂ ਕੀਤਾ, ਪਰ ਮੇਰੀ ਟ੍ਰੇਨਿੰਗ ਬੇਸਿਕਲੀ ਹਿਸਟੋਰੀਅਨ ਦੀ ਹੈ, ਮੈਂ ਐਂਥਰੋਪੋਲੋਜੀ ਦੇ ਟੂਲਸ ਇਸਤੇਮਾਲ ਕਰਦਾ, ਪਰ ਮੇਰੀ ਬੇਸਿਕ ਡਿਸਪਲਿਨ ਜਿਹੜਾ ਹੈ, ਟ੍ਰੇਨਿੰਗ ਜਿਹੜੀ ਹੈ ਉਹ ਹਿਸਟਰੀ ਦੀ ਹੈ. ਬਟ when I went into the method of anthropology, I came across a very different way. ਅੰਮ੍ਰਿਤਸਰ ਦਾ ਐਗਜ਼ਾਮਪਲ ਦੇ ਕਹਿ ਰਹੇ ਹਾਂ ਕਿ ਦੇਖੀਏ ਕਿਸ ਤਰ੍ਹਾਂ ਇੱਕ ਡੋਮੀਨੈਂਟ ਹਿਸਟੋਰੀਓਗ੍ਰਾਫੀ ਹੈ, ਇੱਕ ਡੋਮੀਨੈਂਟ ਅੰਡਰਸਟੈਂਡਿੰਗ ਹੈ, ਇਹ ਵੀ ਐਂਥਰੋਪੋਲੋਜੀ ਤੋਂ ਹੀ ਵਿਕਸਿਤ ਹੋ ਰਹੀ ਹੈ. ਇਟਸ ਨਾਟ ਕਮਿੰਗ ਫਰੋਮ ਓਨਲੀ ਹਿਸਟਰੀ, ਬਿਕਾਜ਼ colonial historiography ਜਿਹਨੂੰ ਅਸੀਂ ਕਹਿੰਦੇ ਹਾਂ ਉਹ ਮੇਜਰਲੀ ਐਥਨੋਗ੍ਰਾਫੀ ਹੈ ਨਾ, ਉਹ ਉਹਦੇ ਤੋਂ ਡਿਵੈਲਪ ਹੋ ਰਹੀ ਹੈ. ਤੇ ਉਹਨਾਂ ਦੇ ਰਿਵਰਸ ਜਿਹੜੀਆਂ ਦੇ ਪੋਸੀਬਿਲਿਟੀਜ਼ ਨੇ ਇਮੈਂਸ ਨੇ. ਮੈਨੂੰ ਲੱਗਦਾ ਉਹਨੂੰ ਐਕਸਪਲੋਰ ਕਰਨ ਦੀ ਲੋੜ ਹੈ, ਸਾਨੂੰ ਉਹਨਾਂ ਦੇ ਮੈਥਡਸ ਨੂੰ ਐਕਸਪਲੋਰ ਕਰਨ ਦੀ ਲੋੜ ਹੈ.
ਫੀਲਡ ਦੇ ਵਿੱਚ ਜਾਣ ਦੀ ਲੋੜ ਹੈ, ਓਰਲ ਹਿਸਟਰੀ ਨੂੰ ਸਮਝਣ ਦੀ ਲੋੜ ਹੈ, ਉਹਦੇ ਤੋਂ ਹੀ ਪੋਸੀਬਿਲਿਟੀ ਜਿਹੜੀਆਂ ਨੇ ਇਮਰਜ ਕਰਨਗੀਆਂ। ਹਰਦੀਪ ਕੌਰ ਵਰੈਤ ਸਾਹਿਬਾ ਦਾ ਕੁਐਸਚਨ ਹੈ ਕਿ ਹਾਊ ਦੇ ਆਰ ਰਿਮੈਂਬਰ ਇਨ ਫੋਕਲੋਰਸ। ਦੇਖੋ ਜੀ ਫੋਕਲੋਰ ਮੈਡਮ ਇਜ਼ ਵੈਰੀ ਵਾਈਬ੍ਰੈਂਟ। ਜਦੋਂ ਮੈਂ ਦੇਖੋ ਇੱਕ ਬੜੀ ਸੁੰਦਰ ਕਿਤਾਬ ਹੈ, ਅਸਲ 'ਚ ਮੈਂ ਇੱਕ ਹੋਰ ਤੁਹਾਨੂੰ ਕਿਤਾਬ ਦਾ ਰੈਫਰੈਂਸ ਦੇ ਦਿੰਦਾ, ਉਹ ਐਂਥਰੋਪੋਲੋਜੀਕਲ ਥੋੜੀ ਅਪਰੋਚ ਤੋਂ ਲਿਖੀ ਗਈ ਹੈ। ਮਾਈਕਲ ਨਿਝਾਵਨ ਦੀ ਕਿਤਾਬ ਢਾਡੀਆਂ ਦੇ ਉੱਤੇ ਜਿਹੜੀ ਬਣੀ ਕਿਤਾਬ, ਬੜੀ ਚਰਚਿਤ ਇੰਟਰਸਟਿੰਗ ਕਿਤਾਬ ਹੈ। ਉਹ ਟ੍ਰੇਸ ਕਰਦੀ ਹੈ ਕਿ ਕਿਸ ਤਰ੍ਹਾਂ 1947 ਤੋਂ ਬਾਅਦ ਢਾਡੀ ਪਰੰਪਰਾ ਈਸਟ ਪੰਜਾਬ ਦੇ ਵਿੱਚ ਸਿਰਫ ਸਿੱਖ ਪਰੰਪਰਾ ਬਣ ਕੇ ਰਹਿ ਜਾਂਦੀ ਹੈ, ਕਿਉਂਕਿ ਪੈਟਰਨੇਜ ਜਿਹੜਾ ਢਾਡੀਆਂ ਨੂੰ ਡਾਇਵਰਸ ਸਪੈਕਟਰਮ ਤੋਂ ਮਿਲਦਾ ਸੀ, ਉਹ ਬਿਲਕੁਲ ਖਤਮ ਹੋ ਗਿਆ ਤੇ ਸਿਰਫ ਗੁਰਦੁਆਰਿਆਂ ਦਾ ਪੈਟਰਨੇਜ ਜਿਹੜੀ ਹੈ ਢਾਡੀਆਂ ਤੋਂ ਸੀਮਿਤ ਹੋ ਕੇ ਰਹਿ ਗਿਆ। ਨਹੀਂ ਤਾਂ ਢਾਡੀਆਂ ਦੀ ਪੂਰੀ ਟ੍ਰੈਡੀਸ਼ਨ ਜਿਹੜੀ ਹੈ ਉਹ ਹੀਰ ਵਾਰਿਸ ਨੂੰ ਵੀ ਜਾਣਦੀਆਂ ਨੇ, ਹਾਂ ਉਹ ਅਸੀਂ ਇਹ ਵੀ ਜਾਣਦੇ ਹਾਂ ਢਾਡੀ ਜਿਹੜੀ ਹੈ ਰਿਵੋਲੂਸ਼ਨਰੀ ਮੂਵਮੈਂਟ ਤੋਂ ਨਿਕਲੇ ਹੋਏ ਭਗਤ ਸਿੰਘ ਦੇ ਲਾਈਫ ਨੂੰ ਵੀ ਗਾਉਂਦੀਆਂ ਨੇ, ਤੇ ਉਹਨਾਂ ਦੀ ਜਿਹੜੀ ਕੈਨਵਸ ਹੈ ਢਾਡੀਆਂ ਦਾ ਵਾਸ ਯੂਜ਼ਡ ਟੂ ਬੀ ਵੈਰੀ ਵੈਰੀ ਡਾਇਵਰਸ। ਹਾਂ, ਇਹ ਕੈਨਵਸ ਜਿਹੜਾ ਹੈ ਪੋਸਟ ਪਾਰਟੀਸ਼ਨ ਸ਼ਰਿੰਕ ਹੋ ਕੇ ਰਹਿ ਗਿਆ। ਇਸ ਕੈਨਵਸ ਦੇ ਸ਼ਰਿੰਕ ਹੋਲ ਦਾ ਰੈਪਰਕਸ਼ਨ ਦੇਖੋ ਜੀ ਕਿੰਨਾ ਇੰਪੋਰਟੈਂਟ ਹੈ ਕਿ though it is changing slowly in reality, I'm telling you, ਕਿਉਂਕਿ ਸੂਫੀ ਸ਼ਰਾਈਨ ਇਮਰਜ ਹੋਣ ਤੋਂ ਕੀ ਹੋਇਆ ਕਿ ਢਾਡੀ ਜਿਹੜੇ ਨੇ ਹੁਣ ਦੇ got an opportunity to be at a different audience also। ਹਾਂ, ਤਾਂ ਢਾਡੀ ਹੁਣ ਸਾਨੂੰ ਜਿਹੜੇ ਨਵੀਆਂ ਸ਼ਰਾਈਨਸ ਦੇ ਉੱਤੇ ਉਰਸ ਸੈਲੀਬ੍ਰੇਟ ਕੀਤੇ ਜਾਣ ਲੱਗ ਪਏ ਨੇ, ਉੱਥੇ ਵੀ ਉਹ ਜਿਹੜੀ ਪਪੂਲਰ ਟੇਲਸ ਨੇ, ਹੈ ਜਿਹੜੀ ਫੋਕ ਟੇਲਸ ਨੇ, ਉਹਨਾਂ ਨੂੰ ਗਾਣਾ ਸ਼ੁਰੂ ਕਰ ਦਿੱਤਾ, ਉਹਨਾਂ ਨੇ ਫੇਰ ਤੋਂ ਕਰ ਦਿੱਤਾ ਹੈ ਨਾ। ਪਰ ਇਟ ਵਾਸ ਅ ਲੌਂਗ ਲੌਸਟ ਟ੍ਰੈਡੀਸ਼ਨ ਅਦਰਵਾਈਜ਼। ਪਾਰਟੀਸ਼ਨ ਨੇ ਉਸ ਟ੍ਰੈਡੀਸ਼ਨ ਨੂੰ ਇੱਕ ਇੰਪੋਰਟੈਂਟ ਜੰਕਚਰ ਤੇ ਉਹਨੂੰ ਬ੍ਰੇਕ ਕੀਤਾ, ਉਹਨੂੰ ਠੇਸ ਪਹੁੰਚਾਈ, ਹੁਣ ਉਹ ਫਿਰ ਤੋਂ ਵਿਕਸਿਤ ਹੁੰਦੀ ਹੋਈ ਦਿਸਦੀ ਹੈ। ਪਰ ਫਿਰ ਵੀ ਪ੍ਰੀਡੋਮੀਨੇਟਲੀ ਤੁਸੀਂ ਦੇਖੋ ਰਿਲੀਜੀਅਸ ਆਇਡੈਂਟੀਟੀਜ਼ ਹੋਣ ਕਰਕੇ ਤੇ ਪੈਟਰਨੇਜ ਦੀ ਪ੍ਰੋਸੈਸਿਸ ਹੋਣ ਕਰਕੇ ਢਾਡੀ ਜਿਹੜੇ ਨੇ ਮੇਜਰਲੀ ਤੁਹਾਨੂੰ ਸਿਰਫ ਗੁਰਦੁਆਰੇ ਦੇ ਵਿੱਚ ਪਰਫਾਰਮ ਕਰਦੇ ਦਿਸਣਗੇ। ਇਟ ਆਲਮੋਸਟ ਹੈਜ਼ ਬਿਕਮ ਐਜ਼ ਇਫ ਇਟਸ ਸਿਕਸ ਟ੍ਰੈਡੀਸ਼ਨ। ਸੋ ਜਸਬੀਰ ਸਿੰਘ ਵੱਲੋਂ ਕੁਐਸਚਨ ਹੈ, ਜਸਬੀਰ ਜੀ ਨੇ ਕਿਹਾ ਕਿ ਹਾਊ ਦਾ ਰਿਫਾਰਮ ਮੂਵਮੈਂਟਸ ਅਟੈਕ ਦਾ ਸਾਈਟਸ। ਇਹਦੇ ਬਹੁਤ ਸਾਰੇ ਐਗਜ਼ਾਮਪਲਸ ਮਿਲਦੇ ਨੇ ਸੂਫੀਆ ਸ਼ਰਾਈਨਸ ਦੇ ਉੱਤੇ। ਈਵਨ 1947 ਤੋਂ ਬਾਅਦ 80s 90s ਦੇ ਵਿੱਚ ਅਟੈਕ ਹੋਏ। ਖਾਲਿਸਤਾਨ ਮੂਵਮੈਂਟ ਦੇ ਦੌਰਾਨ ਮਾਣਕਪੁਰ ਦੇ ਸ਼ਰੀਫ ਦੇ ਵਿੱਚ ਬੰਬ ਸੁੱਟਿਆ ਗਿਆ, ਉਹਦੇ ਜਿਹੜੇ ਲੰਗੜੀ ਸੀਗਾ, ਮਜ਼੍ਹਬੀ ਸਿੱਖ ਸੀਗੇ, ਉਹਨਾਂ ਨੂੰ ਗੋਲੀ ਮਾਰ ਕੇ ਖਤਮ ਕਰ ਦਿੱਤਾ। ਮੋਗੇ ਦੀ ਜਿਹੜੀ ਸ਼ਰਾਈਨ ਸੀਗੀ ਲੰਗਿਆਣਾ, ਉਧਰ ਜਿਹੜੇ ਸੋਨੀ ਖੱਤਰੀ ਕੇਅਰ ਟੇਕਰ ਸੀਗੇ, ਉਹਨਾਂ ਨੂੰ ਗੋਲੀ ਮਾਰ ਦਿੱਤੀ ਗਈ, ਬਜ਼ੁਰਗ ਸੀਗੇ। ਤੇ ਇਸ ਤਰ੍ਹਾਂ ਦੇ ਤੁਹਾਨੂੰ ਬਹੁਤ ਸਾਰੇ ਰੈਫਰੈਂਸ ਦਿਸਦੇ ਨੇ ਜਿਹਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਪਪੂਲਰ ਸਪੇਸਿਸ ਜਿਹੜੀਆਂ ਨੇ ਉਹਨਾਂ ਨੂੰ ਚੈਲੰਜ ਕੀਤਾ ਗਿਆ। ਐਂਡ ਦਿਸ ਇਜ਼ ਨਾਟ ਸਮਥਿੰਗ ਵਿਚ ਪ੍ਰੋਸੈਸ ਜਿਹੜਾ ਕਿ 47 ਤੋਂ ਬਾਅਦ ਹੀ ਹੁੰਦਾ, ਇਹ 47 ਤੋਂ ਪਹਿਲਾਂ ਸ਼ੁਰੂ ਹੋ ਚੁੱਕਾ ਹੈ। ਬਹੁਤ ਸਾਰੀਆਂ ਡਿਬੇਟਸ ਦੇ ਵਿੱਚ ਤੁਸੀਂ ਤੁਹਾਨੂੰ ਦਿਸਦਾ ਹੈ ਕਿ ਸੂਫੀ ਸੇਨ ਮਿਸਟਿਕ ਸ਼ਰਾਈਨ ਖਾਸ ਤੌਰ ਤੇ ਤੁਸੀਂ ਵੇਖੋਗੇ ਅਟੈਕ ਕੀਤੀ ਜਾਂਦੀਆਂ ਨੇ ਬਾਏ ਮੁਸਲਿਮ ਸੋਸ਼ਲ ਰਿਲੀਜੀਅਸ ਰਿਫਾਰਮਰਸ, ਬਾਏ ਸਿੱਖ ਸੋਸ਼ਲ ਰਿਲੀਜੀਅਸ ਰਿਫਾਰਮਰਸ, ਬਾਏ ਹਿੰਦੂ ਸੋਸ਼ਲ ਰਿਲੀਜੀਅਸ ਰਿਫਾਰਮਰਸ, ਸਾਰੇ ਅਟੈਕ ਕਰਦੇ ਨੇ। ਤੇ ਪ੍ਰੀਮਾਈਸ ਜਿਹੜਾ ਅਟੈਕ ਹੈ ਬਿਕੋਜ਼ ਦਿਸ ਆਰ ਪਜ਼ਲਿੰਗ ਸਪੇਸਿਸ ਹੈ ਨਾ, ਇਹ ਪਜ਼ਲਿੰਗ ਸਪੇਸਿਸ ਨੇ ਤੇ ਇਹ ਉਹੋ ਜਿਹੀ ਸਪੇਸਿਸ ਆਇਡੈਂਟੀਟੀ ਜਿਹੜੀਆਂ ਨੇ ਮਿਕਸ ਹੋ ਜਾਂਦੀਆਂ ਨੇ, ਹੈ ਨਾ। ਰਿਲੀਜੀਅਸ ਐਫੀਲੀਏਸ਼ਨ ਜਿਹੜੀ ਹੈ ਉਹ ਇੰਪੋਰਟੈਂਟ ਨਹੀਂ ਰਹਿੰਦੀ ਤੇ ਐਂਡ ਦੈਟ ਬਿਕਮਸ ਅ ਥ੍ਰੈਟ ਐਕਚੁਅਲੀ। ਤੇ ਇਹ ਥ੍ਰੈਟ ਜਿਹੜਾ ਹੈ ਬਹੁਤ ਸਾਰੇ ਸਿੱਖ ਰਿਫਾਰਮਰਸ ਨੇ ਇਹਦੇ ਤੇ ਕਿਤਾਬਾਂ ਲਿਖੀਆਂ ਨੇ। ਗੁੱਗਾ ਗਪੋੜਾ ਇੱਕ ਬਹੁਤ ਚਰਚਿਤ ਕਿਤਾਬ ਹੈ ਨਾ, ਗੁੱਗਾ ਤੇ ਸੁਲਤਾਨ ਪੁਆੜਾ ਹੈ ਗਿਆਨੀ ਦਿੱਤ ਸਿੰਘ ਨੇ ਲਿਖੀ। ਇਸ ਤਰ੍ਹਾਂ ਦੇ ਬਹੁਤ ਟਰੈਕ ਲਿਟਰੇਚਰ ਤੁਹਾਨੂੰ ਦਿਸਦਾ ਜਿਹੜਾ ਕਿ ਅਟੈਕ ਕਰਦਾ ਹੈ ਪਪੂਲਰ ਜੀ ਸਪੇਸਿਸ ਤੇ। ਅੱਜ ਵੀ ਉਹ ਕੰਟੀਨਿਊ ਦੇਖੋ, ਪਰਸਨਲੀ ਤੁਸੀਂ ਡੇਰਿਆਂ ਨੂੰ ਸਪੋਰਟ ਕਰੋ ਨਾ ਕਰੋ, ਬਟ ਯੂ ਵੁੱਡ ਨਾਟ ਡਿਨਾਈ ਕਿ ਡੇਰਾ ਸ਼ਬਦ ਜਿਹੜਾ ਹੈ ਉਹ ਨੈਗੇਟਿਵ ਫਾਰਮ ਦੇ ਵਿੱਚ ਯੂਜ਼ ਕੀਤਾ ਜਾਂਦਾ ਹੈ। ਅੱਜ ਕੰਟੈਂਪਰੇਰੀ ਕੰਟੈਕਸਟ 'ਚ ਪੋਜ਼ਿਟਿਵ ਫਾਰਮ 'ਚ ਨਹੀਂ ਕੀਤਾ ਜਾਂਦਾ। ਡੇਰਾ ਸ਼ਬਦ ਕਹਿਣ ਦਾ ਹੀ ਮਤਲਬ ਇਹ ਹੈ ਕਿ ਇਹ ਮਾੜੀ ਚੀਜ਼ ਹੈ। ਐਂਡ ਫਰਮ ਵੇਅਰ ਡਸ ਇਟ ਕਮ ਫਰਮ, ਬਿਕੋਜ਼ ਅਦਰਵਾਈਜ਼ ਯੂ ਸੀ ਜਿੰਨੇ ਇੰਪੋਰਟੈਂਟ ਰਿਲੀਜੀਅਸ ਸਪੇਸਿਸ ਤੁਹਾਨੂੰ ਪ੍ਰੀ ਮਾਡਰਨ ਕੰਟੈਕਸਟ ਦੇ ਵਿੱਚ ਦਿਸਦੇ ਨੇ, ਭਾਵੇਂ ਗੁਰੂ ਨਾਨਕ ਤੋਂ ਐਸੋਸੀਏਟਿਡ, ਭਾਵੇਂ ਕਿਊਰੀਆਂ ਤੋਂ ਐਸੋਸੀਏਟਿਡ, ਭਾਵੇਂ ਨਾਥ ਜੋਗੀਆਂ ਤੋਂ, ਸਾਰੇ ਡੇਰੇ ਨੇ। all of them are ਡੇਰਾਸ ਹੈ ਨਾ, ਬਿਕੋਜ਼ ਬਟ ਤੁਸੀਂ ਮਾਡਰਨ ਕੰਟੈਕਸਟ ਦੇ ਵਿੱਚ ਵੇਖੋ ਡੇਰਾ ਇਜ਼ ਅ ਬੈਡ, ਇਟਸ ਇਜ਼ ਅ ਵਰਡ ਯੂਜ਼ਡ ਡੈਰੋਗੇਟਰੀ ਇਨ ਦ ਡੋਮੀਨੈਂਟ ਹਿਸਟੋਰੀਓਗ੍ਰਾਫੀ। ਤੇ ਪਪੂਲਰ ਸਫੀਅਰ ਦੇ ਵਿੱਚ ਵੀ ਤੁਸੀਂ ਵੇਖੋਗੇ ਇਹਨੂੰ ਡੈਰੋਗੇਟਰੀ ਟਰਮ ਦੇ ਵਿੱਚ ਯੂਜ਼ ਕੀਤਾ ਜਾਂਦਾ ਹੈ। ਤੇ ਯੈਸ ਯੂ ਆਰ ਰਾਈਟ ਕਿ
there has been a process ਜਿਹਦੇ through ਜਿਹੜੀ popular expressions ਨੇ religious traditions ਦੇ ਉਹ margins ਤੇ ਆਈਆਂ ਨੇ and slowly gradually ਸ਼ਾਇਦ ਉਹ recover ਕਰਨ ਦੀ ਕੋਸ਼ਿਸ਼ ਵੀ ਕਰ ਰਹੀਆਂ ਨੇ। ਮੈਂ ਨਹੀਂ ਕਹਿੰਦਾ ਉਹ ਖਤਮ ਹੋ ਗਈਆਂ ਨੇ, ਕਿਉਂਕਿ ਡੇਰੇ ਅੱਜ ਵੀ ਪੰਜਾਬ ਦੇ ਸ਼ਹਿਰਾਂ ਪਿੰਡਾਂ ਦੇ ਵਿੱਚ ਸਭ ਜਗ੍ਹਾ ਡੇਰੇ ਤੁਹਾਨੂੰ ਦਿਸਦੇ ਨੇ ਵੱਖਰੀ ਵੱਖਰੀ। ਐਂਡ you would always find deras are places where religion becomes very fluid. Despite the fact that you talk about corruption in deras, all kinds of things also happens in deras, but the fact is that also happens ਉਹ ਵੱਡੀਆਂ ਥਾਵਾਂ ਤੇ ਵੀ ਹੁੰਦੀਆਂ ਨੇ, ਉਹ ਡੋਮੀਨੈਂਟ ਰਿਲੀਜੀਅਸ ਪਲੇਸਿਸ ਤੇ ਵੀ ਹੁੰਦੀਆਂ, ਉਹ ਮੰਦਰਾਂ ਦੇ ਵਿੱਚ ਵੀ ਉਹੀ ਚੀਜ਼ਾਂ ਹੁੰਦੀਆਂ ਨੇ। ਪਰ ਯੂਜੂਅਲੀ ਤੁਸੀਂ ਵੇਖੋਗੇ ਉਹ ਇਲਜ਼ਾਮ ਡੇਰਿਆਂ ਤੇ ਜ਼ਿਆਦਾ ਲਾਇਆ ਜਾਂਦਾ ਹੈ, ਬਾਕੀ ਥਾਂ ਤੇ ਨਹੀਂ ਲਾਇਆ ਜਾਂਦਾ। ਤੇ ਇਹ ਇੱਕ ਹਿਸਟੋਰੀਓਗ੍ਰਾਫੀ ਸ਼ਿਫਟ ਜਿਹੜਾ ਹੈ ਤੁਹਾਨੂੰ ਦਿਸਦਾ ਹੈ ਪੋਸਟ ਪਾਰਟੀਸ਼ਨ ਕੰਟੈਕਸਟ ਵਿੱਚ ਜ਼ਰੂਰ ਦਿਸਦਾ। ਠੀਕ ਸਰ, ਇੱਕ ਲਾਸਟ ਕੁਐਸਚਨ ਹੀ ਹੋਏਗਾ ਕਿ ਤੁਸੀਂ ਪੰਜ ਪੀਰਾਂ ਦੀ ਗੱਲ ਕੀਤੀ ਤੇ ਅਸੀਂ ਪੰਜ ਪੀਰ ਜਿਹੜਾ ਹੈ ਉਹ ਲਫ਼ਜ਼ ਹੀਰ ਵਾਰਿਸ ਸ਼ਾਹ ਪੜ੍ਹਦੇ ਵੀ ਬੜੀ ਦਫਾ ਵਿੱਚ ਆਂਦਾ ਹੈ ਪੰਜ ਪੀਰ, ਤੇ ਉਹ ਜਿਹੜੇ ਹੈ ਨੇ ਉਹ 5 ਸੈਂਸਸ ਦੇ ਨਾਲ ਉਹਨੂੰ ਰਿਲੇਟ ਕਰਦੇ ਨੇ। ਸੋ ਤੁਸੀਂ ਪੰਜ ਪੀਰ ਦੀ ਕੀ ਉਹਨਾਂ ਦੀ ਕੋਈ ਕਹਾਣੀ ਇੱਕ ਥੋੜਾ ਜਿਹਾ ਉਹਨਾਂ ਦੇ ਬਾਰੇ ਸਾਨੂੰ ਦੱਸੋ ਜਿਹੜਾ ਤੁਸੀਂ ਗੱਲ ਕਰ ਰਹੇ ਸੀ। ਦੇਖੋ ਪੰਜ ਪੀਰ ਜਿਹੜੇ ਨੇ ਕੋਈ ਫਿਕਸ ਨਹੀਂ ਨੇ, ਪੰਜ ਪੀਰ ਇੱਕ ਇਮੈਜੀਨੇਸ਼ਨ ਹੈ। ਮੈਂ ਇਹਨੂੰ ਕਹਿ ਦੇਣਾ ਕਿ ਇਟ ਇਜ਼ ਕੰਸੀਡਰਡ ਆਲਮੋਸਟ ਐਜ਼ ਐਨ ਈਡੀਅਮ, ਹੈ ਨਾ, ਈਡੀਅਮ ਦੇ ਤੌਰ ਤੇ ਇਸਤੇਮਾਲ ਕੀਤਾ ਜਾਂਦਾ ਹੈ ਪੰਜਾਬੀ ਹਿਸਟੋਰੀਓਗ੍ਰਾਫੀ ਦੇ ਵਿੱਚ। ਤੇ ਇਹ ਕੋਈ ਫਿਕਸਡ ਆਈਡੈਂਟੀਟੀ ਇਹਦੇ ਵਿੱਚ ਨਹੀਂ ਦਿਸਦੀ। ਜਿਹੜੇ ਪੰਜ ਪੀਰ ਤੁਹਾਨੂੰ ਹੀਰ ਵਾਰਿਸ ਦੇ ਵਿੱਚ ਦਿਸਦੇ ਨੇ ਉਹ ਪ੍ਰੀਡੋਮੀਨੈਂਟਲੀ ਉਹ ਪੰਜ ਪੀਰ ਨੇ ਜਿਹੜੇ ਕਿ ਤੁਹਾਨੂੰ ਦ ਇੰਪੋਰਟੈਂਟ ਟ੍ਰੇਡ ਰੂਟ ਫਰੋਮ ਸਿੰਧ ਟੂ ਦਿੱਲੀ ਤੱਕ ਦਾ ਜਿਹੜਾ ਇੰਪੋਰਟੈਂਟ ਟ੍ਰੇਡ ਰੂਟ ਹੈ ਉਹਦੇ ਇੰਪੋਰਟੈਂਟ ਪੀਰ ਨੇ, ਉਹ ਪੀਰ ਤੁਹਾਨੂੰ ਉਹਨਾਂ ਦੇ ਵਿੱਚ ਦਿਸਦੇ ਨੇ, ਜਿਹਦੇ ਵਿੱਚ ਮੈਂ ਨਾਂ ਲੈ ਲੈਂਦਾ ਖਵਾਜਾ ਖਿਜ਼ਰ, ਸੁੱਕਰ ਦੇ ਵਿੱਚ ਲਾਲ ਸ਼ਹਿਬਾਜ਼ ਕਲੰਦਰ, ਸੈਵਾਨ ਦੇ ਵਿੱਚ ਮੁਲਤਾਨ ਦੇ ਪੀਰ ਹੋਏ, ਪਾਕਪਟਨ। ਤੇ ਇਹ ਜਿਹੜੇ ਇੰਪੋਰਟੈਂਟ ਪੀਰ ਜਿਹੜੇ ਕਿ ਇੰਪੋਰਟੈਂਟ ਟ੍ਰੇਡ ਰੂਟ ਤੇ ਹੋਏ ਨੇ ਉਹ ਪੰਜ ਪੀਰ ਪ੍ਰੀਡੋਮੀਨੈਂਟਲੀ ਤੁਹਾਨੂੰ ਹੀਰ ਵਾਰਿਸ ਦੇ ਵਿੱਚ ਵੀ ਨੇ, ਅਬੋਹਰ ਦੇ ਵਿੱਚ ਵੀ ਉਹੀ ਪੰਜ ਪੀਰ ਨੇ ਜਿਨ੍ਹਾਂ ਦੀ ਮੈਮੋਰੀਅਲ ਦਰਗਾਹ ਬਣੀ ਹੋਈ ਹੈ ਨਾ, ਕਿਉਂਕਿ ਅਸੀਂ ਜਾਣਦੇ ਹਾਂ ਕਿ ਇਹ ਸਾਰੇ ਇਕੱਠੇ ਤਾਂ ਕਦੇ ਰਹੇ ਹੀ ਨਹੀਂ ਸੀਗੇ ਨਾ, ਦੇ ਆਰ ਫਰਮ ਡਿਫਰੈਂਟ ਟਾਈਮ ਡਿਫਰੈਂਟ ਪਲੇਸਿਸ, ਤੇ ਉਹ ਕਦੇ ਇਕੱਠੇ ਤਾਂ ਹੋ ਹੀ ਨਹੀਂ ਸਕਦੇ ਸੀਗੇ। ਬਟ ਪੰਜ 5 ਐਜ਼ ਐਨ ਇਮੈਜੀਨੇਸ਼ਨ ਹੈ ਪੰਜਾਬ ਦੇ ਵਿੱਚ ਬੜਾ ਪ੍ਰੀਡੋਮੀਨੈਂਟ ਲੱਗਦਾ, ਕਿਉਂਕਿ ਕਿੰਨੀ ਸਾਰੀ ਚੀਜ਼ਾਂ ਨੇ ਜਿਹੜੀ ਪੰਜ ਨੇ, ਪੰਜ ਦਰਿਆ ਨੇ, ਪੀਰ ਪੰਜਾਲ ਨੇ, ਪੰਜ ਤੁਸੀਂ ਦੇਖੋ ਪੰਜ ਪਿਆਰੇ ਨੇ, ਹਨਾ, ਪੰਜ ਪੀਰ ਨੇ, ਤੇ ਪੰਜ ਜਿਹੜੀ ਹੈ ਨਾ ਤੁਹਾਨੂੰ ਕੰਬੀਨੇਸ਼ਨ ਦਿਸਦਾ ਇਹ ਬੜਾ ਇੰਟਰਸਟਿੰਗ ਕੰਬੀਨੇਸ਼ਨ ਹੈ। ਹਾਂਜੀ, ਮੁਸਲਮਾਨਾਂ ਦੇ ਵਿੱਚ ਪੰਜ ਤਨ ਪਾਕ ਵੀ, ਹਾਂਜੀ ਪੰਜ ਪਾਕ ਹੈ, ਬਿਲਕੁਲ ਸਹੀ ਹੈ। ਹਾਂਜੀ, ਤੇ ਇਹ ਬੜੀ ਇੰਟਰਸਟਿੰਗ ਟ੍ਰੈਡੀਸ਼ਨ ਹੈ ਜਿਹੜੀ ਕਿ ਅਮੈਲਗੇਮੇਟਿਡ ਫਾਰਮ ਦੇ ਵਿੱਚ ਤੁਹਾਨੂੰ ਪੰਜਾਬੀ ਰਿਲੀਜੀਅਸ ਟ੍ਰੈਡੀਸ਼ਨ ਦੇ ਵਿੱਚ ਦਿਸਦੀ ਹੈ, ਐਂਡ ਇਟ ਕੰਟੀਨਿਊਸ ਹੈ ਨਾ। ਸੋ ਇਸ ਪੰਜ ਦੇ ਨੂਮੈਰੀਕਲ ਦੇ ਨਾਲ ਕੋਈ ਮਿਸਟਰੀ ਕੋਈ ਜੁੜੀ ਹੈ ਜਾਂ ਕਿ ਤੁਸੀਂ ਕੋਈ ਇਹਦੇ ਬਾਰੇ ਕੁਝ ਪੜ੍ਹਿਆ ਹੋਵੇ? ਨਹੀਂ, ਮੈਂ ਨੂਮੈਰਿਕਸ ਤਾਂ ਨਹੀਂ ਜਾਣਦਾ। ਮੈਂ ਸੇਕ੍ਰੇਟ ਸਪੇਸ ਦੇ ਤੌਰ ਤੇ ਇਹਨੂੰ ਦੇਖਣ ਦੀ ਕੋਸ਼ਿਸ਼ ਕਰਦਾ, ਕਿਉਂਕਿ देयर इज ਅ ਸੇਕ੍ਰੇਟ ਜਿਓਗ੍ਰਾਫੀ ਵਿਚ ਇਜ਼ ਅਵੇਲੇਬਲ ਟੂ ਅਸ, ਹੈ ਨਾ। ਉਹਦੇ ਵਿੱਚ ਪੰਜ ਦਰਿਆ ਨੇ ਜੋ ਬੜੇ ਇੰਪੋਰਟੈਂਟ ਨੇ, ਉਹ ਸਾਨੂੰ ਜ਼ਰੂਰ ਦਿਸਦੇ ਨੇ, ਐਂਡ ਦੇ ਕੀਪ ਕਮਿੰਗ ਬੈਕ, ਹੈ ਨਾ। ਗੁਰੂ ਗੋਬਿੰਦ ਸਿੰਘ ਪੰਜ ਪਿਆਰੇ ਕਿਉਂ ਚੂਜ਼ ਕਰਦੇ ਨੇ, ਪੰਜ ਦਾ ਕੀ ਕਨਸੈਪਟ ਹੈ ਨਾ, ਉਹ ਬਾਰ-ਬਾਰ ਰੈਜ਼ੋਨੇਟ ਕਰਦਾ ਹੈ ਨਾ ਹਿਸਟੋਰੀਓਗ੍ਰਾਫੀ ਦੇ ਵਿੱਚ। ਸੋ ਸਰ, ਥੈਂਕ ਯੂ ਸੋ ਮਚ, ਤੁਸੀਂ ਅੱਜ ਸਾਡੇ ਨਾਲ ਆਏ, ਸਾਨੂੰ ਟਾਈਮ ਦਿੱਤਾ। ਦੋਸਤ ਕੁਐਸਚਨ ਕਰ ਰਹੇ ਨੇ ਕਮੈਂਟਸ ਦੇ ਵਿੱਚ, ਉਹ ਕਰਦੇ ਰਹਿਣਗੇ ਕੁਐਸਚਨ। ਸੋ ਅੱਜ ਸਾਡਾ ਸਕੈਜੂਲ ਥੋੜ੍ਹਾ ਜਿਹਾ ਟਾਈਟ ਹੈ, ਅਸੀਂ ਇੱਕ ਥੋੜ੍ਹਾ ਹੋਰ ਇੱਕ ਕੰਮ ਵੱਲ ਵਧਣਾ ਸੀ। ਸੋ ਅੱਜ ਅਸੀਂ 1 ਘੰਟੇ ਦਾ ਸੋ ਟਾਈਮ ਲਿਮਿਟ ਤੇ ਅਸੀਂ ਕਦੀ ਕਰਦੇ ਨਹੀਂ ਹਾਂ ਕਾਊਂਟ ਕਿ ਸਕੋਲਰ ਜਿੰਨੀ ਦੇਰ ਤੱਕ ਗੱਲ ਕਰਨਾ ਚਾਹਣ, ਬਿਕੋਜ਼ ਤੇ ਅੱਜ ਅਸੀਂ ਸਾਰੇ ਦੋਸਤਾਂ ਕੋ ਵਿਊਵਰਸ ਕੋਲੋਂ ਵੀ ਥੋੜ੍ਹੀ ਜਿਹੀ ਮਾਜ਼ਰਤ ਕਰਾਂਗੇ ਕਿ ਪਲੀਜ਼ ਅੱਜ ਥੋੜ੍ਹਾ ਸਾਰਾ ਟਾਈਮ ਦਾ ਸਕੈਜੂਅਲ ਥੋੜ੍ਹਾ ਟਾਈਟ ਸੀ, ਤੇ ਇਸ ਕਰਕੇ ਸਾਨੂੰ ਜਿਹੜਾ ਨਾ ਹੁਣ ਤਕਰੀਬਨ ਵਾਈਂਡ ਅਪ ਕਰਨਾ ਪਏਗਾ। ਤੁਸੀਂ ਆਪਣੇ ਕੁਐਸਚਨ, ਆਪਣੇ ਵੱਲੋਂ ਕਮੈਂਟਸ ਵਗੈਰਾ ਸਾਰਾ ਤੁਸੀਂ ਪਲੀਜ਼ ਲਿਖ ਦੇਣਾ ਇਹਦੇ ਵਿੱਚ, ਤੇ ਅਸੀਂ ਉਹਨੂੰ ਆਨਸਰ ਕਰਾਂਗੇ। ਅਸੀਂ ਸਰ ਕੋਲੋਂ ਵੀ ਰਿਕੁਐਸਟ ਕਰਾਂਗੇ ਕਿ ਪਲੀਜ਼ ਉਹ ਵੀ ਕਮੈਂਟਸ ਵੇਖ ਲੈਣ, ਔਰ ਜਿਹੜਾ ਉਹ ਆਨਸਰ ਕਰਨਾ ਚਾਹਣ ਉਹਨੂੰ ਉਹ ਡਾਇਰੈਕਟਲੀ ਵੀ ਕਰ ਸਕਦੇ ਨੇ। ਤੇ ਇਸ ਦੇ ਨਾਲ ਹੀ ਅਸੀਂ ਸਾਰੇ ਦੋਸਤਾਂ ਕੋਲੋਂ ਔਰ ਖਾਸ ਕਰ ਜਨਾਬ ਯੋਗੇਸ਼ ਜੀ ਕੋਲੋਂ ਬਹੁਤ ਬਹੁਤ ਉਹਨਾਂ ਦਾ ਸ਼ੁਕਰੀਆ ਅਦਾ ਕਰਾਂਗੇ ਕਿ ਉਹ ਅੱਜ ਉਹਨਾਂ ਨੇ ਟਾਈਮ ਕੱਢਿਆ ਔਰ ਸਾਡੇ ਲਈ ਅੱਜ ਆਪਣਾ ਜਿਹੜੀ ਉਹ ਗੱਲਬਾਤ ਲੈ ਕੇ ਆਏ। ਸਰ ਬਹੁਤ ਸ਼ੁਕਰੀਆ ਸਰ। ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ, ਐਂਡ ਬੈਸਟ ਆਫ ਲੱਕ। ਇਹ ਜਿਉਂਦਾ ਰਹੇ ਪਲੇਟਫਾਰਮ, ਤੇ ਹੋਰ ਲੈਕਚਰ ਸੀਰੀਜ਼ ਚੱਲਦੀਆਂ ਰਹਿਣ।
ਜੀ, ਜੀ। ਈਵਨ ਪੋਸਟ ਕੋਰੋਨਾ ਹੈ ਨਾ, ਮੈਂ ਕੋਈ ਦੁਆ ਕਰਦਾ ਕਿ ਚੱਲਦਾ ਰਹੇ ਜੀ, ਮਤਲਬ ਜੀ, ਬਿਲਕੁਲ ਅਸੀਂ ਇਹ ਕੋਸ਼ਿਸ਼ ਕੀਤੀ ਔਰ ਅਸੀਂ ਇਹਨੂੰ ਇਹੀ ਕਰ ਰਹੇ ਹਾਂ ਟਰਾਈ ਕਿ ਇੱਕ ਤਰ੍ਹਾਂ ਦਾ ਪਲੇਟਫਾਰਮ ਹੋ ਜਾਏ ਜਿੱਥੇ ਸਾਰੇ ਅਸੀਂ ਐਟਲੀਸਟ ਈਸਟ ਵੈਸਟ ਪੰਜਾਬ ਤੇ ਕਮ ਅਜ਼ ਕਮ, ਔਰ ਇਸ ਤੋਂ ਇਲਾਵਾ ਜਿਹੜੇ ਬਾਹਰ ਬੈਠੇ ਨੇ ਉਹ ਤੇ ਇੱਕ ਦੂਜੇ ਨੂੰ ਵੇਖਦੇ ਰਹਿਣ ਔਰ ਕੰਮ ਦੇ ਹਵਾਲੇ ਨਾਲ ਅੱਜ ਤੁਸੀਂ ਬਿਲੀਵ ਕਰੋਗੇ ਕਿ ਅੱਜ ਇੱਕ ਵੱਡੀ ਤਾਦਾਦ ਜਿਹੜੀ ਇੱਧਰੋਂ ਸਕਾਲਰਸ ਦੀ ਉਹਨਾਂ ਨੇ ਸਾਰਾ ਉਹ ਕੰਮ ਪੜ੍ਹਨਾ ਸ਼ੁਰੂ ਕੀਤਾ ਔਰ ਉਹਨੂੰ ਵੇਖ ਰਹੇ ਹੋਣਗੇ। ਸੋ ਇੱਕ ਬਹੁਤ ਜ਼ਬਰਦਸਤ ਚੀਜ਼ ਜਿਹੜੀ ਹੈ ਨਾ ਉਹ ਸਾਹਮਣੇ ਆਈ ਸਾਡੇ। ਤੇ ਇੱਕ ਤੇ ਕੁਐਸਚਨ ਵਿਵੇਕ ਜੀ ਨੇ ਵੀ ਕੁਐਸਚਨ ਖੈਰ ਉਹਨਾਂ ਨੇ ਕਮੈਂਟ ਹੀ ਕੀਤਾ ਸੀ ਕਿ ਜਿਹੜੇ ਗੁੱਗਾ ਪੀਰ ਹੈ ਉਹਦਾ ਅਸੀਂ ਨਾਂ ਸ਼ੁਰੂ ਦਾ ਸੁਣਦੇ ਆਏ ਤੇ ਜਿਹੜੇ ਉਹ ਗੋਰਖਨਾਥ ਜੋਗੀਆਂ ਤੋਂ ਸ਼ਾਇਦ ਉਹਨਾਂ ਦਾ ਕਨੈਕਸ਼ਨ ਹੈ ਵੇ ਔਰ ਉੱਥੇ ਇੱਥੇ ਸਾਡੇ ਪੰਜਾਬ ਵਿੱਚ ਵੀ ਇਹ ਅਜੇ ਤੱਕ ਟ੍ਰੈਡੀਸ਼ਨ ਹੈ ਵੇ ਪਿੰਡਾਂ ਥਾਵਾਂ ਤੇ ਕਿ ਗੁੱਗਲ ਦਿਖਾਈ ਜਾਂਦੀ ਗੁੱਗੇ ਪੀਰ ਦੀ, ਉਹਨੂੰ ਸੱਪਾਂ ਦਾ ਪੀਰ ਜਾਣਿਆ ਜਾਂਦਾ ਤੇ ਉਹਦੇ ਨਾਂ ਤੋਂ ਇੱਕ ਥੋੜਾ ਜਿਹਾ ਕੋਈ ਸਮਝ ਲਓ ਕਿ ਕੋਈ ਸੱਕ ਜੇ ਹੁੰਦੇ ਨੇ ਜਿਹੜੇ ਦਿਖਾ ਦਿੰਦੇ ਨੇ, ਗੁੱਗਲ ਉਹਨੂੰ ਕਹਿੰਦੇ ਨੇ ਦਿਖਾਈਏ ਤਾਂ ਕਿ ਕੋਈ ਅਗਰ ਸੱਪ ਤੇ ਦੌੜ ਜਾਏ। ਤਾਂ ਉਹ ਇੱਥੇ ਵੀ ਟ੍ਰੈਡੀਸ਼ਨ ਉਸ ਰਹੀ ਹੈ ਦੇ ਡੋਂਟ ਬੋਦਰ ਕਿ ਉਹ ਜੋਗੀ ਰੀਤ ਤੋਂ ਸੀ ਜਾਂ ਜੋਗੀਆਂ ਦਾ ਸੀ ਔਰ ਉਹਨੂੰ ਮੁਸਲਿਮਸ ਕਿਸ ਤਰ੍ਹਾਂ ਵੇਖਦੇ ਨੇ ਜਾਂ ਅਦਰਵਾਈਜ਼ ਸਿੱਖ ਕਿਸ ਤਰ੍ਹਾਂ ਵੇਖਦੇ ਨੇ। ਸੋ ਉਹ ਜੱਟਾਂ ਦਾ ਬੜਾ ਪੱਕਾ ਪੀਰ ਸੀ ਜਿਹੜੇ ਇੱਥੇ ਇਹ ਕੰਮ ਕਰਦੇ ਸੀ ਜ਼ਮੀਨਾਂ ਦੇ ਉੱਤੇ ਕਿਉਂਕਿ ਉਹਨਾਂ ਨੂੰ ਸੱਪ ਤੋਂ ਬਹੁਤ ਖਤਰਾ ਹੁੰਦਾ ਸੀ ਰਾਤ ਦਿਨੇ ਉਹਨਾਂ ਦੇ ਵਾਸਤੇ ਤੇ ਉਹ ਵੀ ਇਹ ਗੱਲ ਕਰਦੇ ਸੀ। ਸੋ ਮੈਂ ਉਹਨਾਂ ਦੀ ਗੱਲ ਵੀ ਵਿੱਚ ਤੁਹਾਡੇ ਨਾਲ ਐਡ ਕਰਨਾ ਚਾਹ ਰਿਹਾ ਸਾਂ। ਤੁਸੀਂ ਕੋਈ ਇਹਦੇ ਤੇ ਕੋਈ ਗੱਲ ਕਰਨਾ ਚਾਹੋ ਤੇ? ਤੇ ਇਹ ਗੁੱਗਾ ਦੀ ਵੀ ਬੜੀ ਇੰਪੋਰਟੈਂਟ ਐਂਡ ਇਹਦੇ ਵਿੱਚ ਤੁਸੀਂ ਦੇਖੋਗੇ ਕਿ ਅਗੇਨ ਕੰਪਲੈਕਸਿਟੀ ਹੈ। ਗੁੱਗਾ ਵੀ ਨਾਥ ਜੋਗੀਆਂ ਦੀ ਟ੍ਰੈਡੀਸ਼ਨ ਦੇ ਵਿੱਚ ਵੀ ਇੱਕ ਇੰਪੋਰਟੈਂਟ ਪਲੇਸ ਹੈ। ਮੈਂ ਐਗਜ਼ੈਕਟਲੀ ਮੈਨੂੰ ਯਾਦ ਨਹੀਂ ਆ ਰਿਹਾ, ਇਹਦੇ ਉੱਤੇ ਦੇਖਣਾ ਪਏਗਾ। ਬਟ ਨਾਥਾਂ ਦੀ ਟ੍ਰੈਡੀਸ਼ਨਸ ਤੋਂ ਇਸ ਤਰ੍ਹਾਂ ਦੇ ਬਹੁਤ ਸਾਰੇ ਪੀਰ ਵੀ ਨਿਕਲੇ ਹੈ ਨਾ, ਉਹ ਕਹਿੰਦੇ ਉਹਨਾਂ ਨੂੰ ਪੀਰ ਨੇ। ਇਟਸ ਆਲਸੋ ਇੰਟਰਸਟਿੰਗ, ਦੇਖੋ ਭਾਈ ਗੁਰਦਾਸ ਜਿਹੜੇ ਨੇ ਪਹਿਲੇ 5 ਗੁਰਾਂ ਨੂੰ 5 ਪੀਰ ਕਹਿੰਦੇ, ਪਹਿਲੇ 5 ਸਿੱਖ ਗੁਰੂਆਂ ਨੂੰ 5 ਪੀਰ ਕਹਿੰਦੇ ਨੇ। ਤਾਂ ਪੀਰ ਜਿਹੜਾ ਸ਼ਬਦ ਹੈ ਉਹ ਇਟਸ ਅ ਵੈਰੀ ਪਪੂਲਰ ਈਡੀਅਮ ਹੈ ਸਾਨੂੰ, ਜਿਹੜੀ ਕਿ ਪ੍ਰੀ ਕਲੋਨੀਅਲ ਹਿਸਟਰੀ ਦੇ ਵਿੱਚ ਦਿਸਦਾ। ਅੱਜ ਦੇਖੋ ਜੇ ਕੋਈ ਪੀਰ ਕਹਿ ਦੇ ਤਾਂ ਲੜ ਪੈਂਦਾ ਹੈ ਨਾ ਕਿ ਪੀਰ ਕਿ ਨਹੀਂ, ਮਤਲਬ ਇਟ ਬਿਕਮਸ ਅ ਵੈਰੀ ਡਿਫਿਕਲਟ ਪ੍ਰੋਪੋਜੀਸ਼ਨ। ਪਰ these are popular idioms ਹੈ ਨਾ, these are prevalent everywhere, ਬਟ ਨਾਥ ਜੋਗੀਆਂ ਦੀ ਜਿਹੜੀ ਇਨਫਲੂਐਂਸ ਹੈ ਇਹ ਬਹੁਤ ਪਾਵਰਫੁਲ ਪੰਜਾਬ ਦੇ ਵਿੱਚ ਰਹੀ ਹੈ। ਇਹਦੇ ਤੇ ਅਸਲ 'ਚ ਪੂਰਾ ਲੈਕਚਰ ਹੀ ਦੇਣਾ ਪੈ ਜਾਏਗਾ। ਹਾਂਜੀ, ਉਹ ਤੁਹਾਡੇ ਨਾਲ ਅਸੀਂ ਆਲਰੇਡੀ ਜਸਬੀਰ ਔਰ ਮਨੀਸ਼ ਔਰ ਅਸੀਂ ਗੱਲ ਕਰ ਰਹੇ ਸਾਂ ਕਿ ਅਸੀਂ ਜੋਗੀਆਂ ਦੇ ਹਵਾਲੇ ਨਾਲ ਜਿਹੜਾ ਨੈਕਸਟ ਲੈਕਚਰ ਆਈ ਮੀਨ ਜੂਨ ਵਿੱਚ ਤੁਸੀਂ ਕੋਈ ਟਾਈਮ ਸਾਨੂੰ ਦਿਓਗੇ ਤੇ ਅਸੀਂ ਉਹ ਕਰਾਂਗੇ ਤੇ ਅਸੀਂ ਉਸ ਟ੍ਰੈਡੀਸ਼ਨ ਤੇ ਵੀ ਕਰਨਾ। ਦੂਸਰਾ ਅੱਜ ਅਸੀਂ ਕਿਉਂਕਿ ਹਰ ਲੈਕਚਰ ਦੇ ਵਿੱਚ ਇੱਕ ਗੱਲ ਕਰਦੇ ਹਾਂ ਕਿ ਸਾਨੂੰ ਕਿੰਨਾ ਚੀਜ਼ਾਂ ਦੇ ਵਾਸਤੇ ਮਸਲਨ ਹੁਣ ਅਸੀਂ ਇਸ ਵਕਤ ਇਹ ਚਾਹੁੰਦੇ ਹਾਂ ਕਿ ਜਿਹੜੀਆਂ ਪੰਜਾਬ ਦੀਆਂ ਮਿਸਲਾਂ ਸਨ ਉਹਨਾਂ ਦੇ ਉੱਤੇ ਸਕਾਲਰਸ ਜਿਹੜੇ ਨੇ ਕਿਸੇ ਨੇ ਕੰਮ ਕੀਤਾ ਹੋਇਆ ਕਿ ਪੰਜਾਬ ਦੀਆਂ ਮਿਸਲਾਂ ਸਨ ਉਹ ਕਿਸ ਤਰ੍ਹਾਂ ਸਨ ਔਰ ਉਹਨਾਂ ਦੇ ਕਿਸ ਤਰ੍ਹਾਂ ਉਹ ਖਤਮ ਹੋਈਆਂ ਜਾਂ ਉਹਨਾਂ ਦੀ ਕੀ ਹਿਸਟਰੀ ਹੈ ਤੇ ਉਹਦੇ ਹਵਾਲੇ ਨਾਲ ਵੀ ਅਸੀਂ ਹੁਣ ਇਕੱਠੇ ਸਾਂ ਤੇ ਅਸੀਂ ਕਹੇ ਦੋਸਤਾਂ ਦੇ ਸਾਹਮਣੇ ਦਰਖਾਸਤ ਕਰੀਏ ਕਿ ਅਗਰ ਕੋਈ ਸਕਾਲਰ ਸੀਨੀਅਰ ਸਕਾਲਰ ਉਹਦੇ ਤੇ ਗੱਲ ਕਰਨਾ ਜਾਂ ਹੋਵੇ ਕੋਈ ਤੇ ਜ਼ਰੂਰ ਦੱਸਣ। ਸੋ ਇਹਦੇ ਨਾਲ ਹੀ ਇਜਾਜ਼ਤ ਚਾਹਾਂਗੇ ਔਰ ਤੁਹਾਡਾ ਜੋਗੀਆਂ ਵਾਲਾ ਲੈਕਚਰ ਜਿਹੜਾ ਨਾ ਉਹ ਸੁਣਨ ਵਾਸਤੇ ਉਹ ਤੁਹਾਡਾ ਟਾਈਮ ਦਾ ਇੰਤਜ਼ਾਰ ਰਹੇਗਾ। ਜਦੋਂ ਤੁਸੀਂ ਦਿਓਗੇ ਅਸੀਂ ਡੈਫੀਨੇਟਲੀ ਫਿਰ ਤੁਹਾਨੂੰ ਇਨਵਾਈਟ ਕਰਾਂਗੇ। ਓਕੇ ਸਰ ਜੀ। ਓਕੇ ਮੈਂ ਇੱਕ ਬਸ ਜੀ ਲਾਸਟ ਜੀ ਚੀਜ਼ ਕਹਿਣਾ ਚਾਹੁੰਦਾ ਕਿਉਂਕਿ ਬੈਕਗਰਾਉਂਡ ਤੇ ਕੰਮ ਕਰਦੇ ਰਹਿੰਦੇ, ਮੈਂ ਖੋਲਾ ਚੀਮਾ ਨੂੰ ਖਾਸ ਤੌਰ ਤੇ ਸ਼ੁਕਰੀਆ ਕਰਨਾ ਚਾਹੁੰਦਾ ਤੇ ਮਨੀਸ਼ ਹੈ ਨਾ, ਬਿਕੋਜ਼ ਉਹ ਵੀ ਪਿੱਛੇ ਨਾਲ ਲੱਗੇ ਰਹਿੰਦੇ ਨੇ ਹੈ ਜੀ ਕਿਚਨ ਦੇ ਵਿੱਚ ਬਿਲਕੁਲ, ਉਹਨਾਂ ਖੋਲਾ ਔਰ ਇਹ ਜਿਹੜੇ ਨੇ ਜਿਸ ਟਾਈਮ ਕੰਮ ਕਰ ਰਹੇ ਹੁੰਦੇ ਨੇ ਤੇ ਫੇਰ ਹੀ ਮੈਂ ਇੱਥੇ ਤੱਕ ਪਹੁੰਚ ਸਕਦਾ ਵਾਂ। ਅਦਰਵਾਈਜ਼ ਜਿਹੜਾ ਨਾ ਬਹੁਤ ਮੁਸ਼ਕਲ ਹੁੰਦਾ ਹੈ ਔਰ ਖੋਲਾ ਕੋਲ ਤੇ ਖਾਸ ਕਰ ਛੋਟਾ ਨਿਰਵਾਨ ਹੁੰਦਾ ਹੈ ਉਹਦਾ ਤੇ ਬਹੁਤ ਮੁਸ਼ਕਲ ਕਰਦਾ, ਮੇਰੇ ਕੋਲ ਤੇ ਬਿਲਕੁਲ ਜਿਹੜਾ ਨਾ ਉਹ ਹੋਣਾ। ਸੋ ਬਹੁਤ ਸ਼ੁਕਰੀਆ ਸਰ, ਥੈਂਕ ਯੂ ਸੋ ਮਚ ਸਰ। ਓਕੇ ਜੀ, ਰੱਬ ਰੱਖਾ। ਸਾਰੇ ਦੋਸਤਾਂ ਦਾ ਜਿਹੜੇ ਸਾਡੇ ਵਿਊਵਰਸ ਨੇ ਉਹਨਾਂ ਦਾ ਬਹੁਤ ਸ਼ੁਕਰੀਆ ਜਿਨ੍ਹਾਂ ਨੇ ਕੁਐਸਚਨਸ ਵੀ ਕੀਤੇ। ਸੌਰੀ ਅੱਜ ਸਾਨੂੰ ਇੱਕ ਜਲਦੀ ਨਿਕਲਣਾ ਪੈ ਰਿਹਾ ਹੈ, ਅੱਗੇ ਇੱਕ ਕੰਮ ਸੀ। ਸੋ ਅਸੀਂ ਜਿਹੜਾ ਹੈ ਨਾ ਉਹ ਕੋਸ਼ਿਸ਼ ਕਰਾਂਗੇ ਕਿ ਅਸੀਂ ਨੈਕਸਟ ਜਿਹੜਾ ਲੈਕਚਰ ਹੈ ਉਹਦੇ ਹਵਾਲੇ ਨਾਲ ਵੀ ਤੁਹਾਨੂੰ ਦੱਸੀਏ। ਕੱਲ੍ਹ ਲੈਕਚਰ ਜਿਹੜਾ ਵਾ ਉਹ ਮੈਡਮ ਸੁਖਮਨੀ ਬਲ ਦਾ ਹੈ ਔਰ ਉਹਨਾਂ ਨੇ ਪੰਜਾਬੀ ਲੈਂਗੁਏਜ 'ਤੇ ਕਰਨਾ ਹੈ। ਜਿਹੜਾ ਈਸਟ ਪੰਜਾਬ ਵਿੱਚ ਪੰਜਾਬੀ ਦੇ ਨਾਲ ਜਿਹੜਾ ਕੰਮ ਹੋਇਆ ਉੱਥੇ ਉਹਦੇ ਹਵਾਲੇ ਨਾਲ ਉਹ ਗੱਲਬਾਤ ਕਰਨਗੀਆਂ। ਸੋ ਕੱਲ੍ਹ ਅਸੀਂ 9 ਵਜੇ ਫਿਰ ਮਿਲਨੇ ਹਾਂ ਇੱਥੇ ਹੀ ਔਰ ਗੱਲਬਾਤ ਸਾਂਝੀ ਕਰਾਂਗੇ। ਪੋਸਟਰ ਥੋੜ੍ਹੀ ਦੇਰ ਤੱਕ ਅਸੀਂ ਉਹਨਾਂ ਦਾ ਬਿਲਕੁਲ ਪਬਲਿਸ਼ ਕਰ ਦਿਆਂਗੇ। ਇਸ ਤੋਂ ਵਕਤ ਤੁਹਾਨੂੰ ਸਾਰਿਆਂ ਨੂੰ ਗੁਜ਼ਾਰਿਸ਼ ਹੀ ਕਰਨੀ ਹੈ ਕਿ ਫੇਸਬੁੱਕ ਦੇ ਉੱਪਰ ਬਹੁਤ ਸਾਰੇ ਦੋਸਤਾਂ ਦੀ ਇਹ ਗੱਲਬਾਤ ਆਈ ਸੀ ਔਰ ਉਹਨਾਂ ਨੇ ਕਿਹਾ ਸੀ ਕਿ ਬਈ ਜਿਹੜਾ
ਫੇਸਬੁੱਕ ਦੀ ਰਿਕਾਰਡਿੰਗ ਲੱਭਣਾ ਵਾਲ ਤੋਂ ਬਹੁਤ ਮੁਸ਼ਕਿਲ ਹੁੰਦਾ ਤੇ ਤੁਸੀਂ ਇਹਨੂੰ YouTube ਤੇ ਰੱਖ ਦਿਓ ਔਰ ਉੱਥੇ ਲਿੰਕ ਸ਼ੇਅਰ ਕਰ ਦਿਆ ਕਰੋ ਤੇ ਅਸੀਂ ਉੱਥੋਂ ਜਾ ਕੇ ਵੇਲੇ। ਸੋ ਜਿੰਨੇ ਸਾਡੇ ਦੋਸਤ ਇੱਥੇ ਸਾਨੂੰ ਵੇਖਦੇ ਨੇ ਉਹਨਾਂ ਨੂੰ ਰਿਕੁਐਸਟ ਹੈ ਕਿ ਉਹ ਜਾ ਕੇ ਜਿਹੜਾ ਹੈ ਉਹ ਲੈਲਪੁਰ ਯੰਗ ਹਿਸਟੋਰੀਅਨ ਕਲੱਬ ਦੇ ਨਾਮ ਤੋਂ ਅਸੀਂ ਇੱਕ ਪੇਜ ਬਣਾਇਆ YouTube ਦੇ ਉੱਪਰ, ਇੱਕ ਚੈਨਲ ਹੈ, ਉਹਨੂੰ ਸਬਸਕ੍ਰਾਈਬ ਵੀ ਕਰ ਲੈਣ ਤੇ ਉੱਥੇ ਵੀਡੀਓ ਸਾਰਿਆਂ ਦੋਸਤਾਂ ਨੂੰ ਮਿਲਦੀਆਂ ਰਹਿਣਗੀਆਂ। ਸੋ ਉੱਥੋਂ ਉਹ ਵੇਖ ਸਕਦੇ ਨੇ। ਔਰ ਬਹੁਤ ਜਿਹੜੀ ਇਹ ਰਿਕੁਐਸਟ ਉਹ ਕਰਾਂਗਾ ਜਿਹੜੇ ਸਾਡੇ ਨਾਲ ਟੀਚਰਸ ਨੇ, ਪ੍ਰੋਫੈਸਰਸ ਨੇ, ਸਕੋਲਰਸ ਨੇ, ਜਿਨ੍ਹਾਂ ਦੇ ਨਾਲ ਬਾਕੀ ਸਕੋਲਰ ਔਰ ਸਟੂਡੈਂਟਸ ਜੁੜੇ ਹੋਏ ਨੇ, ਅਸੀਂ ਇਹਨਾਂ ਦਿਨਾਂ ਦੇ ਵਿੱਚ ਇਹ ਚਾਹੁੰਦੇ ਕਿ ਆਪਣੇ ਸਬਜੈਕਟ ਹਿਸਟਰੀ ਨੂੰ ਪਾਪੂਲਰ ਕਰੀਏ ਔਰ ਉਹਨਾਂ ਤੱਕ ਇਹ ਲਾਜ਼ਮੀ ਲਿੰਕ ਸ਼ੇਅਰ ਕਰੋ, ਉਹਨਾਂ ਦੇ ਨਾਲ ਇਹ ਲਾਜ਼ਮੀ ਗੱਲ ਕਰੋ ਤਾਂ ਕਿ ਉਹ ਲੋਕ ਜਿਹੜੇ ਨੇ ਉਹ ਇਹਨੂੰ ਵੇਖ ਸਕਣ ਔਰ ਆਪਣੀ ਰਿਸਰਚਸ ਵਗੈਰਾ ਦੇ ਵਿੱਚ ਇਹਨੂੰ ਡੀਲ ਕਰਨ। ਸੋ ਅਸੀਂ ਇੱਕ ਤਰੀਕੇ ਦੇ ਨਾਲ ਅਸੀਂ ਆਪਣੇ ਪੰਜਾਬ ਦੀ ਹਿਸਟਰੀ ਨੂੰ ਜਿਹੜਾ ਔਰ ਆਪਣੀ ਮਦਰ ਟੰਗ ਪੰਜਾਬੀ ਦੀ ਮਾਂ ਬੋਲੀ ਪੰਜਾਬੀ ਦੇ ਵਿੱਚ ਇਹਨੂੰ ਇਨਰਿਚ ਕਰਨ ਵਾਸਤੇ ਕੰਮ ਕਰੀਏ। ਸੋ ਜਿੱਥੇ ਪੋਇਟਰੀ ਦਾ ਬਹੁਤ ਵੱਡਾ ਕੰਟਰੀਬਿਊਸ਼ਨ ਹੈ, ਮੈਂ ਸਮਝਦਾ ਕਿ ਅੱਜ ਕੱਲ੍ਹ ਦੀ ਇਸ ਡਿਜੀਟਲ ਵਰਲਡ ਦੇ ਵਿੱਚ ਅਸੀਂ ਵਾਇਆ ਡਿਜੀਟਲ ਮੀਨਸ ਅਸੀਂ ਜਿਹੜਾ ਉਹ ਆਪਣੀ ਮਾਂ ਬੋਲੀ ਪੰਜਾਬੀ ਨੂੰ ਦੇ ਵਿੱਚ ਪ੍ਰੋਜ਼ ਔਰ ਹਿਸਟਰੀ ਔਰ ਫਿਲੋਸਫੀ ਦੇ ਹਵਾਲੇ ਨਾਲ ਵੀ ਅਸੀਂ ਉਹਨੂੰ ਇਨਰਿਚ ਕਰ ਸਕੀਏ। ਸੋ ਬਹੁਤ ਸ਼ੁਕਰੀਆ, ਮਿਹਰਬਾਨੀ ਤੇ ਜਨਾਬ ਮਿਲਦੇ ਹਾਂ ਕੱਲ। ਰੱਬ ਰਾਖਾ।